ਢੋਲਕ ਸੀਨ ਦਾ ਜਿਹੜਾ ਨਾ ਉਹ ਨਾਰਮਲ ਹੀ ਆ, ਮਤਲਬ 2-3 ਠੇਕੇ ਹੀ ਆ ਬਸ। ਇੱਧਰ ਵੀ ਲਿਖਿਆ ਉਸਤਾਦ ਜੀ, ਨਿਹਾਰ ਇਸ ਭਟੋਲ ਦਾ ਛਿਲਕਾ। ਮੁਬਾਰਕੀ ਇਸ ਜਿਹੜਾ ਨਹੀਂ, ਉਹਨਾਂ ਨੇ ਥੱਲੇ ਲਿਖਿਆ ਵਾ ਕਿ ਭਾਈਜਾਨ ਲਾੜੇ ਦੇ ਪਿਓ ਤੋਂ ਪਰਹੇਜ਼ ਕਰਨਾ। ਓਏ ਉਸਤਾਦ ਜੀ ਬਸ ਚੇਂਜ ਉਹਨਾਂ ਨੇ ਲਿਖਿਆ ਵਾ ਕਿ ਨਾਰਮਲ ਇਨਸਾਨੀਅਤ ਦੇ ਨਾਤੇ ਇਨਸਾਨ ਦਾ ਬੱਚਾ ਬਣ ਕੇ 100 ਦੇ 100 ਹੋਣੇ ਚਾਹੀਦੇ ਆ, ਲੇਕਿਨ ਇੱਥੇ ਹੈ 100 ਦੇ 90। अस्सलाम वालेकुम नादरीन, टी टाइम में खुश आमदीद। माशाल्लाह, उम्मीद करता हूँ आप सब खैरियत से होंगे। और नादरीन, हमारे साथ आज 6 जाने हैं, 7वां मैं, ठीक है जी। इस तो इलावा भी कोई शर्टां हैगियां होर तुहाडे कोल बाद च? हाँ जी। ओके नादरीन, अज तुहाडे हिसाब नाल मेरा चौथा 5वां रोज़ा होएगा। अज जिहड़ा असीं रिकॉर्ड कर रहे हैं पहला ही रोज़ा। ਨਹੀਂ ਤੁਸੀਂ ਸ਼ਰਟਾਂ ਦਾ ਪੁੱਛਿਆ, ਅੱਗ ਲਾਣੀ ਕਿ ਸਾਡੇ ਮੁਕਾਬਲੇ ਦੇ ਉਸਤਾਦ ਜੀ ਅੱਗ ਲਾਣੀ ਜੇ? ਓਏ ਮੈਂ ਦੋ ਸ਼ਰਟਾਂ ਨੂੰ ਅੱਗ ਲਾਵਾਂਗਾ। ਇਹ ਕੀ ਹੈ ਤੁਹਾਡਾ ਹਿਸਾਬ ਕਿਤਾਬ ਉਸਤਾਦ ਜੀ? ਜੋਬ ਮਿਲ ਗਈ ਉਸਤਾਦ ਜੀ। ਹਾਂਜੀ ਉਸਤਾਦ ਜੀ ਫੈਸਲ, ਵੈਸੇ ਤੈਨੂੰ ਮਹਿਸੂਸ ਹੋਇਆ ਕਿ ਤੂੰ ਜਦੋਂ ਲਾਹੌਰ ਗਿਆ ਸ਼ੋਅ ਕਰਨ, ਉਸ ਤੋਂ ਬਾਅਦ ਹੁਣ ਤੱਕ ਤੇਰੀ ਤਬੀਅਤ 'ਚ ਥੋੜੀ ਜਿਹੀ ਖਰਾਬੀ ਪੈਦਾ ਹੋਈ ਆ, ਥੋੜੀ ਜਿਹੀ ਈਗੋ ਟੈਪ, ਥੋੜੀ ਜਿਹੀ ਗੱਲਬਾਤ? ਨਾ ਉਸਤਾਦ ਜੀ ਕਦੇ ਨਹੀਂ। ਮੈਂ ਤਾਂ ਜ਼ੇਰ ਉਸਤਾਦ ਜੀ ਹੋਣਾ ਚਾਹ ਰਿਹਾ। ਉਸਤਾਦ ਜੀ ਮੈਂ ਤੇ ਜ਼ੇਰ ਨਹੀਂ, ਤੁਹਾਡੀ ਅਫਸਰੀ ਤਬੀਅਤ ਥੋੜੀ ਜਿਹੀ ਹੋਈ ਆ। ਤੁਹਾਡੀ ਗੱਡੀ ਅਸੀਂ ਅੰਦਰ ਨਹੀਂ, ਤਾਂ ਮੈਂ ਉਹਨੂੰ ਕਿਹਾ ਗੱਡੀ, ਫੈਸਲ ਨੂੰ ਕਿਹਾ ਯਾਰ ਬਾਹਰ ਲਾ ਦੇ, ਤੇ ਤੁਸੀਂ ਆ ਕਿਹਾ ਜੀ ਇਹ ਮੈਨੂੰ ਕਹਿੰਦੇ ਗੱਡੀ ਬਾਹਰ ਲਾ ਦੇ। ਮੈਨੂੰ ਗੱਡੀ ਹੈ ਜੇ ਅੰਦਰ ਲਾਉਣ ਵਾਲੀ? ਪਤਾ ਕੀ ਗੱਲ, ਮਾਦਰਤ ਨਾਲ ਉਹ ਬਾਹਰ ਖਲੋਤੀ ਹੋਵੇ, ਦਿਲ ਕਰੇ ਲੋਕੀ ਕਹਿਣ ਭਾਜੀ ਇਹ ਧੀਆਂ ਭੈਣਾਂ ਵਾਲਾ ਗਲੀ ਮਹੱਲਾ, ਇੱਥੋਂ ਇਹਨੂੰ ਗੱਡੀ ਕੱਢੋ ਬਾਹਰ। ਉਹ ਇੰਜ ਦੀ ਗੱਡੀ ਆ। ਹਾਂਜੀ ਨਾ, ਮੈਂ ਤੁਹਾਨੂੰ ਜੈਨੂਨ ਕਮਾਲ ਅੱਲਾ ਮਾਫ ਕਰੇ ਉਸਤਾਦ ਜੀ, ਮੈਂ ਤੇ ਕਤਨ ਮੇਰੇ ਵਿੱਚ ਈਗੋ ਨਹੀਂ ਆਣੀ ਨਾ। ਮੈਂ ਤੇ ਯਾਰ ਦੁਆ ਕੀਤੀ, ਮੈਂ ਲੇਟ ਕਿਉਂ ਆਇਆ, ਮੈਂ ਦੁਆ ਕੀਤੀ ਕਿ ਅੱਲਾ ਮੇਰੇ ਅਗਰ ਧੌਣ 'ਚ ਸਰੀਆ ਆਵੇ, ਮਗਰੂਰ ਪ੍ਰਾਊਡ ਬਣੀ, ਉਹ ਮੈਨੂੰ ਕੁਝ ਵੀ ਨਹੀਂ ਚਾਹੀਦਾ। ਅਸੀਂ ਤਾਂ ਬੜੇ ਸਾਦਗੀ। ਅੱਜ ਕੱਲ੍ਹ ਬਹੁਤ ਵੀਡੀਓ 'ਚ ਤੂੰ ਮੈਨੂੰ ਨਜ਼ਰ ਆ ਰਿਹਾ ਮੁਖਤਲਿਫ ਲੋਕਾਂ ਵਿੱਚ। ਉਹ ਮੈਨੂੰ ਮਾਫ ਕਰ ਦੇਣਾ ਉਸਤਾਦ ਜੀ। ਨਹੀਂ ਮੈਂ ਗੱਲ ਕਰ ਉਸਤਾਦ ਜੀ ਨਾਲ, ਤੁਹਾਡੀ ਇਜਾਜ਼ਤ ਨਾਲ ਹੋਇਆ ਸਾਰਾ ਕੁਝ ਉਸਤਾਦ ਜੀ। ਮੈਂ ਤੁਹਾਡੀ ਇਜਾਜ਼ਤ ਲੈ ਕੇ ਵੀ ਹਰਾਮ ਹੈ, ਇਸ ਤੋਂ ਪਹਿਲੇ ਮੇਰੀ ਇਹਦੀ ਇਸ ਟੌਪਿਕ ਤੇ ਗੱਲ ਹੈ। ਸੱਚੇ ਰੂਹਾਨੀ ਇਜਾਜ਼ਤ ਲਈ ਉਹਨੇ ਇਹ ਸੋਚਿਆ ਵਾ ਕਿ ਉਸਤਾਦ ਜੀ ਨੇ ਮੈਨੂੰ ਆਪ ਜੋ ਕਹਿਣਾ ਤੇ ਮੈਂ ਆਪ ਬਣਾ ਰਿਹਾ। ਉਸਤਾਦ ਜੀ ਮੈਂ ਮਾਜ਼ਰਤ ਨਾਲ ਇੱਕ ਗੱਲ ਕਰਨੀ ਚਾਹ ਰਿਹਾ ਵਾਂ ਉਸਤਾਦ ਜੀ। ਮੈਂ 10 ਦਿਨ ਵਾਸਤੇ ਉਸਤਾਦ ਜੀ ਸਿਰਫ ਬਾਹਰ ਜਾਣਾ। ਉਸਤਾਦ ਜੀ ਮੇਰੇ ਯਾਰ ਦਾ ਕੀ ਹਾਲ ਕੀਤਾ ਹੋਇਆ ਤੁਸੀਂ? ਓਏ ਉਹ ਕਰੀਮਾਂ ਨਹੀਂ ਛੱਡਦਾ। ਨਹੀਂ ਉਹ ਕਰੀਮਾਂ ਭੈਣੇ ਉਹਦੀਆਂ ਅੱਖਾਂ ਤੇ ਵੇਖ ਵਿੱਚ ਬਣ ਗਈਆਂ। ਮੈਂ ਉਸਤਾਦ ਜੀ ਰਿਪੋਰਟਾਂ ਉਹਦੀਆਂ ਉਸਤਾਦ ਜੀ ਅੱਲਾ ਜਾਣਦਾ, ਫਰੀਦ ਨੂੰ ਕੁਝ ਹੋ ਗਿਆ, ਮੈਂ ਬਾਪ ਨਹੀਂ ਕਰਨਾ ਬਿੱਟੇ ਨੂੰ। ਮੈਨੂੰ ਕਹਾ ਤਾਂ ਮੈਂ ਕਿਸੇ ਨੂੰ ਨਹੀਂ ਕਰਨਾ। ਉਸਤਾਦ ਜੀ ਟੈਸਟ ਹੈਗੇ ਨੇ ਇਹਦੇ, ਦੇਖੋ ਜ਼ਰਾ ਟੈਸਟ ਇਹਦੇ। ਏਡਸ ਓਏ ਉਸਤਾਦ ਜੀ ਉਹ ਪਾਗਲ ਤੂੰ ਜਿੰਦਾ ਕਿਦਾਂ ਤੇਰੇ ਉਰਦੂ 'ਚ 33 ਨੰਬਰ? ਇਹ ਬੋਰਡ ਤੋਂ ਸਿੱਧਾ ਕਿਦਾਂ ਚੈੱਕਅਪ ਕਰਾਇਆ? ਓਏ ਇਹਦਾ ਬੋਰਡ 'ਚੋਂ ਇਲਾਜ ਹੋ ਗਿਆ ਜੀ। ਚੈਨ ਕਵਰ ਕਿਹਦਾ ਹੈ? ਇਹ ਤਾਂ ਮੇਰਾ ਫਰੀਦ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਉਸਤਾਦ ਜੀ। ਟੋਟਲ ਕਿੰਨਾ ਬਣਿਆ? ਉਸਤਾਦ ਜੀ ਮੇਰੇ ਫਰੀਦ ਨੂੰ ਕੁਝ ਹੋਵੇ ਨਾ। ਉਹ ਤੇਰਾ ਫਰੀਦ ਕਿਤੇ ਭਰਾਵਾ ਚੱਕਾ ਕਮਾ ਇੱਥੇ ਵੱਡਾ ਕਰ ਲਾ। ਮੇਰੇ ਫਰੀਦ ਨੂੰ ਕੁਝ ਵੀ ਨਾ ਹੋਵੇ ਉਸਤਾਦ ਜੀ। ਓਏ ਥੱਲੇ ਵਾਲੇ ਚ ਤਾਂ ਪੁਰਬਾਸ਼ਾ। ਮੈਂ ਫਰੀਦ ਤੈਨੂੰ ਕੁਝ ਬੋਲ ਨਹੀਂ ਦਿੱਤਾ। ਓਏ ਉਹ ਥੱਲੇ ਵਾਲੇ ਦਾ ਐਲਾਨ ਵੀ ਲਿਖਿਆ ਵੀ 7 ਵਜੇ ਉਠਾਇਆ ਜਾਏਗਾ। ਯਾਰ ਇਹ ਜਿਹੜਾ ਸਭ ਤੋਂ ਤੇ ਲਿਖਿਆ ਵਾ ਕਿ ਲਾਈਵ ਔਰ ਡੈਥ, ਇਹ ਤੇ ਅੱਲਾ ਦੇ ਹੱਥ 'ਚ ਉਸਤਾਦ। ਨਹੀਂ ਉਹਨਾਂ ਨੇ ਲਿਖਿਆ ਕਿ ਅਸੀਂ ਟੈਸਟ ਕਰਕੇ ਦੱਸਾਂਗੇ ਵੀ ਇਹ ਜਿੰਦਾ ਕਿ ਮਰ ਗਿਆ। ਨਹੀਂ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਮਰ ਗਿਆ ਤੇ ਗੁੱਡ ਵੱਜਾ। ਉਸਤਾਦ ਜੀ ਮੇਰਾ 500 ਮਰ ਗਿਆ, ਮੈਂ ਲੈਣਾ ਸੀ ਤੁਹਾਡੇ ਕੋਲੋਂ, ਉਹ ਮਰ ਗਿਆ। ਅੱਛਾ, ਇਹਦੇ 'ਚ ਲਿਖਿਆ ਵਾ MARC ਮਾਰਚ MARC ਅੱਗੇ ਲਿਖਿਆ ਵਾ ਨਾਈਟ 84 ਈਵਨਿੰਗ 84 ਹੋਮ। ਸਿੱਧਾ ਹੈਗਾ ਉਹ। ਤੁਸੀਂ ਲੋਕਾਂ ਨੂੰ ਯਾਨੀ ਕਿ ਢਾੜੀਆਂ ਦੇ ਘਰ 7 ਵਜੇ ਪ੍ਰੋਗਰਾਮ? ਨਹੀਂ ਬੇਟਾ, ਨਹੀਂ ਈਵਨਿੰਗ 84 ਓ ਸ਼ਾਮ 84। ਉਹਨਾਂ ਨੇ ਕਿਹਾ ਜੀ ਰਿਆਜ਼ਤ ਸੁਬਾ 1 ਘੰਟਾ ਹੋਣੀ ਚਾਹੀਦੀ ਹੈ ਇਹਦੀ ਨਾਰਮਲ। ਇਹਦੀ ਆਈ ਆ ਪਿਛਲੇ ਕਈਆਂ ਮਹੀਨਿਆਂ ਤੋਂ 0। ਰਿਆਜ਼ਤ ਤੇਰੀ ਘੱਟ ਆ। ਰਿਪੋਰਟ ਦੇ ਦਿਓ। ਨਹੀਂ ਠਹਿਰ ਜਾ। ਨਹੀਂ ਕਾਹਦੇ ਤੋਂ ਠਹਿਰ ਜਾ ਬੇਟਾ, ਰਿਆਜ਼ਤ ਘੱਟ ਆਈ ਆ। ਰਿਆਜ਼ਤ ਤੇਰੀ ਹੋਣੀ ਚਾਹੀਦੀ ਡੇਲੀ ਸੁਬਾ 1 ਘੰਟਾ।
ਉਹਨਾਂ ਨੇ ਲਿਖਿਆ ਕਿ ਕਈਆਂ ਸਾਲਾਂ ਤੋਂ ਬਿਲਕੁਲ ਇਹ ਫਾਰਗਾ ਜ਼ੀਰੋ ਆ ਰਹੀ ਆ, ਇਹਦੀ ਕਮੀ ਆ ਰਿਆਜ਼ਤ ਦੀ। ਸਾਰੇ ਗਾਵਾਂ ਪਾ ਦੀਆਂ ਗੋਲੀਆਂ ਖਾ, ਇਹ ਤਾਂ ਸਾਰੇ ਗਾਵਾਂ ਪਾ ਦੀਆਂ। ਉਸਤਾਦ ਜੀ ਇਹ ਤਾਂ ਬੱਕਰਾ ਕਿੰਨਾ ਆ ਰਿਹਾ ਵਾ? ਬਖਰਾ ਉਹਨਾਂ ਨੇ ਕਿਹਾ ਕਿ ਬਹੁਤ ਉੱਤੇ ਆ ਬਖਰਾ, ਨਾਰਮਲ ਇਹਦਾ ਹੋਣਾ ਚਾਹੀਦਾ ਵਾ ਇੱਕ ਫੰਕਸ਼ਨ ਦਾ 1500, ਇਹ ਐਂਟੀ ਕਰਕੇ ਇਹਦਾ ਪਹੁੰਚਿਆ ਵਾ 7100 ਤੱਕ। ਕਿੱਦਾਂ ਸਿੱਧਾ ਫਿਰਨ ਡਿਆ ਤੂੰ ਇਹਦਾ ਐਡਵਾਂਸ ਕਿੰਨਾ ਹੋਇਆ? ਹੈ ਜੀ ਐਡਵਾਂਸ ਕਿੰਨਾ ਆਇਆ? ਐਡਵਾਂਸ ਜੀ ਇਹਦੀ ਰਿਪੋਰਟ ਆਈ ਆ ਕਿ ਐਡਵਾਂਸ ਇਹ ਜਿਹੜਾ ਲੈ ਰਿਹਾ ਸਾਜੀਓ 31,000 ਰੁਪਏ ਐਡਵਾਂਸ ਆ। ਉਸ ਤੋਂ ਬਾਅਦ ਇਹਦਾ ਮੋਬਾਈਲ ਨੰਬਰ ਬੰਦ ਆ, ਲੋਕੀ ਪਿੱਟ ਮਰ ਗਏ। ਉਸ ਤੋਂ ਬਾਅਦ ਕੋਈ ਨਹੀਂ ਇਹਨੇ ਉਸਤਾਦ ਜੀ ਇਹਨੂੰ ਜੀਟੀ ਦੀ ਕਿੰਨੀ ਕਮੀ ਆ? ਓਏ ਫਰਾਟੀ ਹੈ ਜੀਟੀ ਮਤਲਬ ਗੈਰਤ ਦੀ ਜ਼ੀਰੋ ਆ। ਤੁਸੀਂ ਨਹੀਂ ਉਹ ਜ਼ੀਰੋ ਦੇ ਅੱਗੇ ਮਾਈਨਸ ਪਿਆ ਵਾ, ਬੜਾ ਫਰਾਟੀ। ਫਿਰ ਅੱਗੇ 1000 ਲਿਖਿਆ ਇੱਕ ਦਾ ਸਹੀ -0 1000। ਉਸਤਾਦ ਜੀ ਦੀ ਰਿਪੋਰਟ ਕੈਸੀ ਹੈ, ਸਿਰਫ ਇੰਨਾ ਦੱਸੋ। ਸਾਜੀ ਘਉ ਜਿਹਾ ਹੁੰਦਾ ਦਿਲ। ਅੱਛਾ ਉਹਨਾਂ ਨੇ ਤੈਨੂੰ ਕਿਹਾ ਜੀ ਇਨੋਪਲੈਸੀ ਹੈ, ਤੈਨੂੰ ਇਹਨੂੰ ਕਲਾਸਿਕ ਇਨੋਪਲੈਸੀ ਤੇਰੀ ਹੋਣੀ ਚਾਹੀਦੀ 1 ਤੋਂ 5 ਤੱਕ, ਤੇਰੀ ਆ 1.4, ਇਹ ਤੇਰਾ ਨਾਰਮਲ ਆ ਇਨੋਪਲੈਸੀ। 7 ਤੋਂ 10 ਵਾਲਾ ਸਭ ਤੋਂ ਅੱਛਾ। ਮੋਟਰਸਾਈਕਲ ਤੇਰੀ ਜਿਹੜੀ ਆ ਉਹ ਨਾਰਮਲ ਨਹੀਂ ਮੋਨੋਕੋਟਾਈਟਸ ਮੋਨੋਟਾਈਸ਼ਨ ਮੋਨੋਕਟਾਈਸ ਮੋਨੋਕਟਾਈਸ ਤੇਰਾ ਨਾਰਮਲ ਹੋਣਾ ਚਾਹੀਦਾ 2 ਤੋਂ 5, 2 ਤੋਂ ਲੈ ਕੇ 5 ਦੇ ਵਿੱਚ ਤੇਰਾ 3.8 ਆ ਨਾਰਮਲ। ਗੋਡਿਆਂ 'ਚ ਪਾਣੀ। ਨਹੀਂ YouTube ਵਾਲਿਆਂ ਦਾ ਮੁੰਡਾ ਵਾ, ਉਹਨਾਂ ਨੇ ਕਿਹਾ ਮੋਨੇਟਾਈਜ਼ ਹੋ ਜਾਣਾ ਵਾ ਹੋਰ 4 ਨਹੀਂ ਬਿਮਾਰੀਆਂ ਜੀ। ਲੈਂਪੋਸੀਟੈਕਸ ਇਹ ਨਾਰਮਲ ਹੋਣਾ ਚਾਹੀਦਾ 20 ਤੋਂ 50, ਤੇਰਾ 38 ਤੋਂ 4 ਲੀਵਰ ਦੇ ਮਸਲੇ। ਉਸਤਾਦ ਜੀ ਇੱਕ ਬਿਹਤਰੀਨ ਹੱਲ ਦੱਸਾਂ, ਚੁੱਪ ਕਰਕੇ ਨਾ ਕਲਾਂਟੋਫੀਨ ਸ਼ੁਰੂ ਕਰ ਦੇ। ਨਾ ਕਲਾਂਟੋਫੀਨ ਤੇ ਉਹਦੇ ਨਾਲ ਚੁੱਪ ਕਰਕੇ ਨਾ ਮੇਰਾ ਭਾਈ ਕਲਾਂਟੋਫੀਨ ਨੈਰੋ ਟ੍ਰਿਪਲ ਫਿਲਪਸ 40 ਤੋਂ 75 ਹੋਣਾ ਚਾਹੀਦਾ, 56.4 ਆ ਨਾਰਮਲ। ਲੀਵਰ VPS ਕਾਊਂਟ TSL ਇਹ ਤੁਹਾਡਾ 4000 ਤੋਂ 11000 ਤੇ ਨਿਊ ਬੋਰਨ ਦਾ 10000 ਤੋਂ 25000 ਹੋਣਾ ਚਾਹੀਦਾ। 8380 ਆ, ਬਿਲਕੁਲ ਠੀਕ ਆ। ਯਾਰ ਨਹੀਂ ਸਹੀ ਹੈਗਾ ਸਾਚੀ, ਸਹੀ ਹੈ ਬੇਟਾ। ਨਿਊ ਬੋਰਨ ਦਾ 10 ਤੋਂ 25000 ਆ। ਨਾਰਮਲ ਅਡਲਟ ਦਾ ਜਿਹੜਾ ਨਾ 4000 ਤੋਂ 11000 ਹੋਣਾ ਚਾਹੀਦਾ। 8300 ਓਕੇ ਆ। ਇਹ BS MCHC ਕਿੰਨੇ ਫੀਸਦ ਹੈ? ਹੈ BS BS ਕਿੰਨਾ ਬਸ਼ਰਮ ਕਿੰਨਾ ਵਾ? ਉਹ PSL ਹੁੰਦਾ ਵਾ। MCHC ਇਹ 31 ਤੋਂ ਲੈ ਕੇ 35 ਹੋਣਾ ਚਾਹੀਦਾ। 31.4 ਆ, ਡਨ ਓਕੇ ਆ। ਫਸਲ ਮੈਨੂੰ ਲੈ ਚੱਲੋ। ਟੋਟਲ RBC ਓਏ ਯਾਨੀ ਸਾਰਾ ਖਾਨਦਾਨ, ਰਾਇਲ ਫੈਮਿਲੀ ਸਾਰੇ ਪਾ ਕੇ ਵਿੱਚ ਨੋਜ਼ੋ ਸੀਟ ਨਾ ਸੁੱਟ ਦਿਓ। ਚੁੱਪ ਕਰਕੇ ਬਰਾਸੋਲੀਨ ਸ਼ੁਰੂ ਕਰ ਦੇ। ਸਾਜੀ ਟੋਟਲ RBC ਤੇਰਾ ਹੋਣਾ ਚਾਹੀਦਾ 4 ਤੋਂ 6 ਤੱਕ ਤੇ 6.15 ਮਾੜਾ ਜਿਹਾ ਨਾ ਹੋਇਆ ਵਰ ਗਈ। HCT 34 ਤੋਂ 46 ਹੋਣਾ ਚਾਹੀਦਾ। 41.7 ਡਨ ਯਾਨੀ ਠੀਕ ਆ ਫਿਰ। ਹਾਂਜੀ ਓਕੇ ਆ ਸਾਡੀ ਇਹਦਾ ਕੋਈ ਫਾਇਦਾ ਨਹੀਂ। ਅੱਗੇ ਆ ਗਿਆ ਜੀ ਰੈਂਡਮ ਬਲੱਡ ਸ਼ੂਗਰ। ਸਾਜੀ ਇੱਕ ਮਿੰਟ ਉਹ ਕਿਸੇ ਤੁਹਾਨੂੰ ਵੀ ਮਸਲਾ ਕੋਈ? ਰੈਂਡਮ ਬਲੱਡ ਸ਼ੂਗਰ ਮੈਨੂੰ ਉਸਤਾਦ ਕੀ ਜੀ ਹੋਇਆ? ਲੱਤ ਦਿਖਾਤੀ। ਦੋਵੇਂ ਮਰੀਜ਼ ਆ ਜੀ। ਸਾਜੀ ਨੂੰ ਕਹੋ ਤਮੂਰੋਲੀਨ ਪੀਵੇ। ਉਸਤਾਦ ਜੀ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਮੰਜ਼ਰ ਚੱਲ ਰਿਹਾ ਵਾ। ਇੱਕ ਚਿੱਟੇ ਕੋਟ ਵਾਲਾ ਭਾਈ ਫਰੀਦ ਦੇ ਘਰਦਿਆਂ ਨੂੰ ਕਹਿ ਰਹੇ ਹਮ ਨਹੀਂ ਬਚਾ ਸਕੇ। ਉਹ ਠਹਿਰ ਜਾਂ ਨਹੀਂ ਬਚਾ ਸਕੇ। ਤੇ ਇਹ ਵੀ ਅੱਗੋਂ ਕਹਿ ਰਹੇ ਸਾਰੇ ਹਮ ਨਹੀਂ ਬਚਾ ਸਕੇ। ਅੱਛਾ ਜੀ ਤੇਰੇ ਕੀ ਆਇਆ ਵਾ? ਸਾਜੀ ਇਹ ਤਮੂਰੋਲੀਨ ਦਾ ਸ਼ਰਬਤ ਪੀਵੇ, ਇਹਦਾ ਨਾ ਕਲਾਂਟੋਸੀਨ ਘੱਟ ਆ। ਕਲਾਂਟੋਫੀਨ ਤਾਜੀ ਮੋਟਾਪਾ ਤੇ ਹੈ ਨਹੀਂ। ਅੱਛਾ ਲਿਖਿਆ ਜੀ ਰੈਂਡਮ ਬਲੱਡ ਸ਼ੂਗਰ 118 ਵਾ, ਤੇਰੀ 80 ਤੋਂ 140 ਹੋਣੀ ਚਾਹੀਦੀ ਨਾਰਮਲ। ਉਸਤਾਦ ਜੀ ਹਾਰਮੋਨੀਅਮ ਆਈਸ ਕਿੰਨਾ ਆਇਆ? ਹਾਰਮੋਨੀਅਮ ਇਹਦੇ ਘੱਟ ਨੇ, ਬੋਡੀ 'ਚ ਹਾਰਮੋਨੀਅਮ ਘੱਟ ਆ। ਟੋਲਕਸੀਨ ਕਿੰਨਾ ਹੈ? ਟੋਲਕਸੀਨ ਹੈ ਢੋਲਕਸੀਨ ਇਹਦਾ ਜਿਹੜਾ ਨਾ ਉਹ ਨਾਰਮਲ ਹੀ ਆ, ਮਤਲਬ 2-3 ਠੇਕੇ ਹੀ ਆ ਬਸ। ਇਹਨੂੰ ਉਸਤਾਦ ਜੀ ਡ੍ਰੌਪ ਚਾਹੀਦੇ ਆ। ਉਹਨਾਂ ਨੇ ਕਿਹਾ ਮੈਂ ਜਬਤਾਲ 0 ਹੈ। ਤਾਜੀ ਗੋਡੀ ਇਹਦੇ 'ਚ ਜ਼ਰਾ ਡਗਾ ਮੈਪਰੋਜ਼ੋਲ ਵੇਖੇ। ਉਹ ਮੈਂ ਦੇਖਿਆ, ਉਹ ਫੁੱਲ ਆ 100 ਤੇ। ਉਹਨੇ ਮਿੱਠੀਆਂ ਗੋਲੀਆਂ ਦਿੱਤੀਆਂ ਕਿ ਤੇਰੀ ਲੈ ਘੱਟ ਆ ਗੁਰਦੇ। ਅੱਛਾ ਜੀ ਸੀਰਮ ਕ੍ਰੀਏਟਿਨਿਨ ਹੈ ਕ੍ਰੀਏਟਿਨਿਨ ਪੂਰਾ ਮੈਸੇਜ ਲੈ ਚੱਲੇ। ਲੈ ਹੀ ਜਾ ਤੂੰ। ਫੈਸਲ ਨੇ ਇਕੱਲੇ ਨੇ ਨਹੀਂ ਲਿਜਾਣਾ, ਨਾਲ 3 ਹੋਰ ਚਾਹੀਦੇ ਆ। ਤੈਨੂੰ ਕੱਲੇ ਨੂੰ ਲੈ ਜਾਊਗਾ ਭਰਾ। ਉਹ ਇਹਦੇ ਨਾਲ ਤੂੰ ਚਮੋਟਾ ਟੀਨ ਖਾਈਗਾ ਸੈੱਟ ਹੋ ਜਾਏਗਾ। ਇਹਦੇ ਗੁਰਦੇ ਅੱਛਾ ਜੀ ਲੀਵਰ ਦਾ ਆ ਗਿਆ ਜੀ। ਸਹੀ ਨਹੀਂ ਸਟਾਰਟ
ਉਹ ਮੇਰੇ ਪਾਲਕਾ ਅੱਲਾ ਵੀ ਫਰੀਦ ਨੂੰ ਚਲਤਾ ਚਲਿਆ ਕਿਤੇ ਇਹ ਨਾ ਬਰਬਰ ਬਾਲ ਸਹੀ ਕਰ ਲੀਵਰ ਉਹਨਾਂ ਨੇ ਕਿਹਾ ਜੀ ਤੇਰਾ ਬ੍ਰਿਲੀਅਮ ਟੋਟਲ ਜਿਹੜਾ ਨਾ ਇਹ 1.1 ਤੱਕ ਹੋਣਾ ਚਾਹੀਦਾ ਵਾ, ਤੁਹਾਡਾ -0.3 ਆ। ਅਕੋਰਡੀਅਨ ਤੱਕ ਗਿਆ ਓਏ ਲੀਵਰ ਫਾਰਕ ਸੁੱਕੜ ਗਿਆ ਜੀ। ਓਏ ਅਕੋਰਡੀਅਨ ਤੱਕ ਗਿਆ ਉਸਤਾਦ ਜੀ ਨਾ ਕਰੋ ਯਾਰ ਮੈਨੂੰ ਕਹਿੰਦਾ ਅਕੋਰਡੀਅਨ ਤੱਕ ਗਿਆ। ਆਦੀ ਫਲ ਫਲੂਟ ਵਜਾ ਸਕਦਾ ਕਿ ਨਹੀਂ? ਠਹਿਰ ਜਾ, ਉਹ ਪਰਹੇਜ਼ ਬਾਅਦ ਚ ਦੱਸ ਦੇ। ਅੱਛਾ ਜੀ, ਬ੍ਰਿਲਿਟੀ ਡਾਇਰੈਕਟਰ ਮਦਨ ਮੋਹਨ, ਇਹ ਤਰ੍ਹਾਂ ਹੋਣਾ ਚਾਹੀਦਾ ਵਾ ਯਾਰ। ਆ ਦੇਖ ਡਾਇਰੈਕਟ ਲਿਖਿਆ, ਆ ਡਾਇਰੈਕਟ ਹੀ ਲਿਖਤਾ ਉਹਨੇ। ਡਾਇਰੈਕਟ ਕੀ ਡਾਇਰੈਕਟ ਇਹ ਜਿਗਰ ਦਾ ਉਹਨਾਂ ਨੇ ਕਿਹਾ ਜਿਹੜਾ ਜਿਗਰ ਦੇ ਅੰਦਰ ਖੂਨ ਆ, ਜਿਹੜਾ ਜਿਗਰ ਦੇ ਜਿਹੜੀ ਮਸ਼ੀਨਰੀ ਕੰਮ ਕਰਦੀ ਆ, ਉਹ 0.00 ਤੋਂ ਲੈ ਕੇ 0.5 ਦੇ ਅੰਦਰ ਅੰਦਰ ਹੋਣੀ ਚਾਹੀਦੀ ਆ। ਇਹਦੀ ਜਿਹੜੀ ਆ -113 ਵਾ। ਇਹਦੀ ਹੈਗੀ -113 ਮਾਤਰੇ। ਅੱਛਾ, ਇਹਦਾ ਮਤਲਬ ਇਹ ਆ ਕਿ ਜਿਗਰ ਕੰਮ ਨਹੀਂ ਕਰ ਰਿਹਾ। ਸਾਡੀ ਵਾਈਟ ਸੈੱਲ ਲਾਮੀਆਂ ਕਿੰਨੀਆਂ ਕੁ? ਆਏ ਨਾ ਸੈਕਸੋਫੋਨ ਜੇਨ ਚੋਂ ਕੱਢੇ ਤੇ ਫੇਰ ਹੀ ਆ। ਅੱਛਾ ਜੀ, ਉਸ ਤੋਂ ਬਾਅਦ ਆ ਗਿਆ ਜੀ ਅਲਕੋਹਲ। ਨੋਸ਼ੀ ਅਲਕੋਹਲ ਜਿਹੜੀ ਆ ਉਹ 0 ਤੋਂ 80 270 ਚਾਈਲਡ ਦੀ 640 ਹੋਣੀ ਚਾਹੀਦੀ ਆ। ਇਹਦੀ 50,000 ਆ। ਘਟਾ ਦੇ, ਥੋੜੀ ਘਟਾ ਦੇ। ਮੈਂ ਤੈਨੂੰ ਅੱਗੇ ਵੀ ਕਹੀ ਰਹੀ ਕਿ ਫਰੀਦਾ ਘਟਾ ਦੇ, ਭਾਈ ਆ ਤੇ ਫੇਲ ਕਰ ਲੈਣਾ। ਜਿਗਰ ਨੂੰ ਪੈ ਗਈ ਨਾ। ਸ਼ਹਿਨਾਈ ਦੀਆਂ ਖੁਰਾਕਾਂ ਖਾਵੇ, ਸ਼ਹਿਨਾਈ ਦੀਆਂ। ਅਲਕੋਹਲ ਸਾਰੀ ਫੈਮਿਲੀ ਦੀ ਤੇਜ਼ ਆਈ ਆ। ਅੱਛਾ ਜੀ, ਅੱਗੇ SGPT ALT। ਅੱਛਾ ਜੀ, ਅੱਛਾ ਤਾਂ ਇਹ ਨਾਰਮਲ ਹੋਣਾ ਚਾਹੀਦਾ ਵਾ। ਮੇਲ ਦਾ 50 ਤੇ ਫੀਮੇਲ ਦਾ 35। ਤੇ ਫਿਰ ਬਸ ਫਰੀਦ ਦਾ 35 ਆ। ਮੇਲ ਦਾ 50 ਹੋਣਾ ਚਾਹੀਦਾ, ਫੀਮੇਲ ਦਾ 35 ਹੋਣਾ ਚਾਹੀਦਾ ਵਾ। ਤੇ ਗੈਂ ਦਾ ਤੇ ਉਸਤਾਦ ਜੀ ਜਿਹਦਾ ਹੱਥ ਜ਼ਿਆਦਾ ਸਾਫ ਆ ਉਹਦਾ 2-250 ਹੋਣਾ ਚਾਹੀਦਾ ਵਾ। ਸਤਾਜੀਓ ਪੌਂਡਾਸ਼ੀਅਮ ਪਰਮਨੈਂਟ ਓਏ ਉਹ ਨਹੀਂ ਹੈਗੀ ਆ ਮਤਲਬ ਜ਼ਿਆਦਾ ਲੱਗਦਾ ਨਹੀਂ, ਇਹ ਪੁਆਇੰਟ ਜ਼ਿਆਦਾ ਆਈ ਹੈ ਫਰੀਦ ਸਾਹਿਬ। SGPT ALT ਜਿਹੜਾ ਨਾ, ਮੇਲ 50 ਹੋਣਾ ਚਾਹੀਦਾ, ਫੀਮੇਲ 35 ਹੋਣਾ ਚਾਹੀਦਾ। ਤੁਹਾਡਾ ਆਇਆ ਵਾ 1170। ਅਤੇ ਕੋਈ ਨਹੀਂ ਅੱਧੀ ਮਦਦ। ਜਿਗਰ ਯਾਨੀ ਫੁੱਲ ਗਿਆ ਵਾ। ਹਾਏ ਖੁਸ਼ੀ ਨਾਲ ਵੇਲੇ ਹੀ ਜ਼ਿਆਦਾ ਹੋਈ ਹੋਣੀ ਅੰਦਰ। ਉਸਤਾਦ ਜੀ ਕੋਈ ਮਸਲਾ ਨਹੀਂ, ਇਹਨੇ ਵੇਲਾ ਹੀ ਇੰਨੀ ਪਾਈ ਹੋਣੀ, ਜਿਗਰ ਫੁੱਲ ਗਿਆ। SGOT ਸਗੋਤ AST ਨਾਰਮਲ ਹੋਣਾ ਚਾਹੀਦਾ ਵਾ 8 ਤੋਂ 40 ਤੱਕ। ਅੱਛਾ ਨਾਰਮਲ 8 ਤੋਂ 40 ਤੱਕ ਹੋਣਾ ਚਾਹੀਦਾ ਵਾ। ਤੁਹਾਡਾ 0 ਆ। ਬਲਬ ਸੜ ਗਿਆ ਅੰਦਰੋਂ। ਤੂੰ ਚਲਾ ਜਾਣਾ ਵਾ। ਉਹ ਪ੍ਰੀਤਿਆ ਤੂੰ ਕੱਲਾ ਲੈ ਜਾਈ, ਬਿੱਟੇ ਨੂੰ ਵੀ ਲੈ ਜਾਈ। ਬਾਈਕ ਤੇ ਨਾਰ ਕੇ ਚੱਲਾ ਵਾ। ਆ ਮਿੱਠੇ ਨੂੰ ਤੇ ਬਾਸ ਨੂੰ ਵੀ ਲੈ ਜੀ, ਇਹਨਾਂ ਨੂੰ ਸ਼ਾਇਰੀ। ਅੱਛਾ ਜੀ, ਇਹ ਸਰੰਗੀਓਲੋਜੀ ਸੁਣ ਲਓ। ਸਰੰਗੀਓਲੋਜੀ ਹਾਂ ਜੀ, ਭਾਜੀ, ਨਾ ਆ ਪੜ੍ਹ ਕਰੋ। ਇੱਥੇ ਹੈ ਨਹੀਂ ਓਏ, ਆ ਸਰਜਰੀ ਲਿਖਿਆ ਵਾ। ਜੈਨੂਨ ਲਿਖਿਆ ਹੋਇਆ ਦੇਖੋ। ਓ ਯਾਰ ਸਰਜਰੀ ਲਿਖਿਆ। ਮੈਂ ਪਾਗਲ ਹਾਂ, ਮਤਲਬ ਮੈਨੂੰ ਨਹੀਂ ਪਤਾ। ਮੈਂ ਸਾਰੀ ਰਿਪੋਰਟ ਪੜ੍ਹੀ ਹੈ। ਤੇ ਪ੍ਰੀਤ ਬੇਟਾ ਉਹਨਾਂ ਨੇ ਲਿਖਿਆ ਸਰੰਗੀਓਲੋਜੀ। ਉਹ ਪ੍ਰੀਤ ਅੱਛਾ। ਓਏ ਤੇਰੇ ਤੋਂ ਬਾਅਦ ਕੌਣ ਵਜਾਊਗਾ? ਯਾਰ ਇੱਕ ਮਿੰਟ ਯਾਰ, ਇੱਕ ਸਾਰੇ ਕਿਹੜਾ ਲਾਇਓ। ਉਹ ਭਾਈ ਖਾਪਣਾ ਪਾਓ। ਪਤਾ ਕੀ, ਇਹ ਆਰਾਮ ਨਾਲ। ਸਰੰਗੀਓਲੋਜੀ ਉਹਨਾਂ ਨੇ ਕਿਹਾ ਜੀ ਟੋਟਲ ਹੀ 0 ਪੁਆਇੰਟ, ਯਾਨੀ ਕਦੀ ਜ਼ਿੰਦਗੀ 'ਚ ਹੱਥ ਹੀ ਨਹੀਂ ਲਾਇਆ। HVC HVC ਹਾਂ, ਮੈਨੂੰ ਤਾਂ ਲੱਗਾ ਨਹੀਂ ਸੀ ਨਾ। HVC ਕਸਮ ਹੈ। ਮੈਂ ਨਹੀਂ ਵੇਖਿਆ HVC। NVC ਪਹਿਲੇ NVC, ਫਿਰ ਬਾਅਦ 'ਚ HVC। HVC ਉਹਨਾਂ ਨੇ ਕਿਹਾ ਜੀ ਚਮੋਟਾਗ੍ਰਾਫਿਕ। ਉਸਤਾਦ ਜੀ ਕੀ ਕਰਦੇ? ਉਹਦੇ ਤੇ ਨਹੀਂ ਲਿਖਿਆ। ਕਾਹਦਾ ਲਾਇਆ ਤੂੰ? ਚਮੋਟਾਗ੍ਰਾਫਿਕ ਮੈਥਡ। ਇਹ ਆ ਦੇਖੋ ਜੀ, ਚਮੋਟਾਗ੍ਰਾਫਿਕ ਮੈਥਡ। ਓ ਯਾਰ ਇਹ ਨਹੀਂ ਹੈਗਾ ਉਸਤਾਦ ਜੀ। ਸਹੀ ਰਿਪੋਰਟ ਪੜੋ, ਜਿਹੜੇ ਤੁਸੀਂ ਸਹੀ ਪੜ੍ਹਨਦੇ ਸੀ ਅੱਗੇ। HTV ਤੇ ਜਿਹੜਾ ਸਾਰਾ LTV। ਹਾਂਜੀ, ਉਸ ਤੋਂ ਬਾਅਦ ਉਹਨੇ ਕਿਹਾ ਜੀ HIV AIDS ਉਹ ਸਕਰੀਨਿੰਗ। ਓਏ ਬੱਚਿਆਂ ਦੀ ਫਿਕਰ ਨਾ ਕਰੀ, ਬਸ ਸਾਹਬ ਨੂੰ ਓਏ। ਉਸਤਾਦ ਜੀ ਨੇ ਟੈਸਟ ਜਿਹੜੇ ਚੁਗ ਅਤਾਈ ਲੈਬ ਤੋਂ ਕਰਾਏ ਆ। ਪ੍ਰਾਊਡ ਪੰਜਾਬ ਲੈਬ ਤੋਂ। ਤੇ ਭਾਈ ਨਾ ਪੰਡਿਆਲੋ ਜੀ ਕੀ ਲਿਖਿਆ? ਪੰਡਿਆਲੋ ਜੀ ਉਹਨਾਂ ਨੇ ਕਿਹਾ ਉਹ ਵੇਖ ਤੁਸੀਂ ਕਿੱਥੇ ਪਹੁੰਚੇ। ਨੱਕੋ ਨਾ ਕੋਈ। ਪ੍ਰੀਤ ਬੱਚਿਆਂ ਦੀ ਫਿਕਰ ਨਾ ਕਰੀ ਯਾਰ। ਓਏ ਮੈਨੂੰ ਕਰ ਲੈਣ ਤੇ ਥੋੜੀ ਜਿੱਦੇ ਕਰਨ। ਲਓ ਜੀ, ਹੁਣ ਪਰਹੇਜ਼ ਉਹਨਾਂ ਨੇ ਇੱਧਰ ਦਿਖਾ ਪਰਹੇਜ਼। ਮੈਨੂੰ ਇੰਨਾ ਪਤਾ ਇਹਦਾ ਆਰਕੈਸਟਰਾ ਟ੍ਰਾਇਲ ਠੀਕ ਹੋਣਾ ਵਾ। ਹਾਂ, ਸਰਮੰਡਲੋਜਿਕ। ਉਸਤਾਦ ਜੀ ਨਹੀਂ ਲਿਖਿਆ ਹੈਗਾ ਮੈਨੂੰ ਪਤਾ। ਸਰਮੰਡਲੋਜਿਕ ਜਿਹੜਾ ਨਾ ਤੇਰਾ ਭੈਣ ਹੈ, ਉਹ ਵੀ ਉਹਨਾਂ ਨੇ ਕਿਹਾ ਨਥੀ ਆ, ਪੂਰੀ ਜ਼ਿੰਦਗੀ 'ਚ ਹੱਥ ਨਹੀਂ ਲਾਇਆ। ਉਹਨਾਂ ਨੇ ਕਿਹਾ ਇਹ
ਡੀਐਨਏ ਦੇ ਵਿੱਚ ਇਹਦੇ ਪੁਰਖਾਂ ਦੇ ਵਿੱਚ ਆਇਆ ਕਿ ਉਹਨਾਂ ਨੂੰ ਹੈ ਸੀ ਇਹਦਾ ਰੌਲਾ ਹੈ ਸਰਮੋਡੋਲੋਜੀ ਇਹ ਤੋਂ ਨਥੀ ਹੈ। ਓਏ ਘਰ ਲਿਆਂ ਨੂੰ ਨਸੀਹਤ ਕਰ ਚਾਹੀਏ ਮੇਰੇ ਅੱਛਾ ਅੱਗੇ ਆ ਗਿਆ ਜੀ ਤੁਹਾਡਾ ਵੇਲ ਟਿਪਸ। ਇਹ ਕੀ ਹੁੰਦਾ ਜੀ? ਵੈਲਟੀਪਸ ਹੁੰਦਾ ਵਾ ਵੇਲ ਟਿਪਸ ਨਹੀਂ ਹੁੰਦਾ, ਅੱਛਾ ਇਹ ਯਾਰ ਇਹ ਕਦੋਂ ਵਾਸਤਾ ਵੇਲ ਟਿਪਸ ਉਹਨੇ ਕਿਹਾ ਜੀ ਕਿ ਜਿੱਥੇ ਹੋਣਾ ਚਾਹੀਦਾ ਨਾ ਮਤਲਬ 1000-1200 ਓਏ ਹੋਏ ਹੋਏ ਵੇਲ ਟਿਪਸ ਉੱਥੇ ਉਹਨੇ ਲਿਖਿਆ ਵਾ ਝਪੱਟੇ। ਚਪਟੇ ਬਹੁਤ ਅੱਛਾ ਯਾਰ ਰਿਪੋਰਟ ਫੜਾ ਕੇ ਮੈਂ ਚੇਲਾ ਕਰਵਾ ਲਿਆ ਉਸਤਾਦ ਜੀ। ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਚੇਂਜ। ਚੇਂਜ ਦੌਰਾਨੇ ਆਪਰੇਸ਼ਨ ਜਦੋਂ ਚੇਂਜ ਨਹੀਂ ਲੈਂਦੇ ਆਹੋ 100 ਦੇ ਕੇ ਚੇਂਜ ਉਹਨਾਂ ਨੇ ਲਿਖਿਆ ਵਾ ਕਿ ਨਾਰਮਲ ਇਨਸਾਨੀਅਤ ਦੇ ਨਾਤੇ ਇਨਸਾਨ ਦਾ ਬੱਚਾ ਬਣ ਕੇ 100 ਦੇ 100 ਹੋਣੇ ਚਾਹੀਦੇ ਆ, ਲੇਕਿਨ ਇੱਥੇ ਹੈ 100 ਦੇ 90। ਫਸਲੇ ਦਾ ਜੁਗਲ ਬਣਾ ਰਿਹਾ ਤੇਰਾ ਵੀਰ ਤਾਂ। ਅੱਛਾ ਆ ਗਿਆ ਜੀ ਅੱਗੇ ਫੈਸਲ ਦੀ ਨਾ ਰੋਂਦੇ ਆ ਲੱਤ ਪੜੀ ਹੁਣ ਫੈਸਲ ਵੀ ਰੋਣਾ ਕਹਿੰਦਾ ਉਧਰ ਛੱਡਦੇ ਅੱਛਾ ਜੀ ਚਲੋ ਕੋਈ ਗੱਲ ਨਹੀਂ ਉਹਨੇ ਕਿਹਾ ਜੀ ਕਿੰਨੇ ਗਿਆ ਹੈ ਸ਼ੂਗਰ ਦੀ ਜਿਹੜੀ ਤਾਦਾਦ ਹੋਣੀ ਚਾਹੀਦੀ ਨਾ ਸ਼ੂਗਰ ਦੀ ਉਹ ਜ਼ਿਆਦਾ ਤੋਂ ਜ਼ਿਆਦਾ ਹੋਣੀ ਚਾਹੀਦੀ ਇੱਕ ਪਲੇਟ ਮਿੱਠੇ ਚੌਲਾਂ ਦੀ, ਲੇਕਿਨ ਇੱਥੇ ਨੇ 14 ਪਲੇਟਾਂ ਇੱਕ ਟਾਈਮ। ਇਹਦੇ ਮੁਬਾਰਕੀ ਏਸਡ ਕਿੰਨਾ ਹੋਇਆ? ਮੁਬਾਰਕੀ ਏਸਡ ਜਿਹੜਾ ਨਹੀਂ ਉਹਨਾਂ ਨੇ ਥੱਲੇ ਲਿਖਿਆ ਵਾ ਕਿ ਭਾਈਜਾਨ ਲਾੜੇ ਦੇ ਪਿਓ ਤੋਂ ਪਰਹੇਜ਼ ਕਰਨਾ। ਓਏ ਤੇਜ਼ ਤੁਰਨ ਤੋਂ ਵੀ ਪਰਹੇਜ਼। ਮੈਂ ਨਾ ਤੇਰਾ ਮੈਂ ਮੱਕੂ ਠੱਪ ਦੇਣਾ ਉਹਨਾਂ ਨੂੰ। ਔਰ ਪਿੱਤਲ ਦੀ ਕੋਈ ਵੱਡੀ ਚੀਜ਼ ਚੁੱਕ ਕੇ ਨਹੀਂ ਤੁਰਨਾ। ये ਹੁਣ परहेज वाले पासे से आने नाज़रीन लेते हैं यहाँ पे एक छोटा सा ब्रेक के बाद आपको बताते हैं परहेज। वेलकम बैक नाज़रीन, प्रोग्राम में दोबारा खुश आमदीद। ਯਾਰ ਸਭਾ ਇੱਥੋਂ ਇੱਥੇ ਤਾਂ ਬ੍ਰੇਕ ਹੋ ਗਈ। ਜੈਨੂਅਨ ਰਿਪੋਰਟ ਆ ਉਸਤਾਦ ਜੀ, ਤੁਸੀਂ ਸ਼ੁਗਲ ਕਰਨ ਦੇ ਹੋ ਮੇਰੇ ਤੋਂ। ਅੱਜ ਦਾ ਫਿਰ ਬ੍ਰੇਕ ਚੱਲਾ ਜਾਂਦਾ ਉਹ ਕਿੱਥੇ ਯਾਰ ਉਦਾਂ ਹੀ ਗੱਲ ਕਰੇ ਦੋਵੇਂ ਹੋਏ ਇਕੱਲੇ ਨਾਲ ਜਾਏ ਦੋਵੇਂ ਲੇਕਿਨ ਉਸਤਾਦ ਜੀ ਉਹਦੇ ਚ ਤੁਸੀਂ ਵੇਖੋ ਥੱਲੇ ਉਹਨਾਂ ਨੇ HTV ਤੇ LTV ਜਿਹੜਾ ਲਿਖਿਆ ਨਾ ਉਹ ਬਹੁਤ ਘੱਟ ਆਇਆ। HIV ਕਿੰਨਾ ਅੱਛਾ ਜੀ ਰਿਪੋਰਟ ਵਾਲੇ ਦੋ ਰਹਿੰਦੀਆਂ ਨੇ। ਉਹਨਾਂ ਨੇ ਕਿਹਾ ਜੀ ਉਸਤਾਦ ਜੀ ਕੀ ਹੈ ਪਤਾ ਨਹੀਂ ਮੈਂ TTBT ਹਾਂ TTBT ਤੇਰੀ ਹਾਈ ਆਈ ਹੈ ਫੁੱਲ। ਇਹ ਕੀ? TTBT ਦਾ ਮਤਲਬ ਆ ਢੋਲ ਤਮੂਰ ਤਬਲਾ ਬਾਜਾ। ਢੋਲ ਤਮੂਰ ਬਾਜਾ ਤਬਲਾ TTBT। ਯਾਰ ਉਸਤਾਦ ਇਹ ਬੇਟਾ ਇੱਧਰ TTBT ਹੋ ਜਾਵੇ। ਇਹਨੂੰ ਉਸਤਾਦ ਜੀ ਕਿਹਾ ਕਰੋ ਸਵੇਰੇ ਨਿਹਾਰ ਨੂੰ ਮੂੰਹ ਖੋਲ ਕੇ ਗਿਟਾਰ ਲਿਆ ਕਰ ਇਹ ਕਰਕੇ ਮੈਂ ਉਹ ਲੈਣਾ ਸਾਡੇ ਗਿਟਾਰ ਬਚਣਾ ਨਹੀਂ ਮੈਨੂੰ ਲੱਗਦਾ। ਓਏ ਕਿਉਂ ਨਹੀਂ ਬਚਣਾ ਮਰੇ ਤੂੰ। ਇਹਨੇ ਜੱਟ ਮੰਗ ਓਏ ਭਾਈ ਫੈਸਲ ਕਹਿੰਦੇ ਮੈਂ ਤੈਨੂੰ ਪਤਾ ਉਹਦਾ ਕਿੰਨਾ ਯਕੀਨ ਕਰਦਾ। ਉਹ ਭਾਈ ਉਹਦੀ ਆ ਸਾਈਡ ਸਾਰੀ ਸੋ ਜਾਣੀ ਉਹਨੂੰ ਕੋ ਵਾਇਲੈਂਟ ਪ੍ਰੈਕਟਿਸ ਕਰਿਆ ਚਲੋ ਜੀ ਮੈਨੂੰ ਲੱਗ ਰਿਹਾ ਪਾਲਜ ਹੋ ਜਾਣਾ ਅੱਲਾ ਕਰੇ ਉਹ ਨਾ ਅੱਲਾ ਨਾ ਕਰੇ। ਡਿਗਰੀ ਫਾਲਿੰਗ ਅੱਛਾ ਓਕੇ ਅੱਛਾ ਉਹਨਾਂ ਨੇ ਇਹਦੇ ਹਿਸਾਬ ਨਾਲ ਰਿਪੋਰਟ ਬਣਾਈ ਹੈ ਨਵੀਂ। ਉਹ ਆਮ ਮਰੀਜ਼ਾਂ ਲਈ ਨਹੀਂ ਸਪੈਸ਼ਲ ਹੈ ਜੀ ਹਾਂ ਬਰਾਦਰੀ ਬੇਸ ਤੇ ਬਣੀ ਹੈ ਸਾਰੀ। ਜੀ। ਘਬਰਾਈ ਦਾ ਯਾਰ ਫਰੀਦ ਉਹਨਾਂ ਨੇ ਲਿਖਿਆ ਜੀ ਮੇਲ 13-18 ਹਾਂਜੀ ਫੀਮੇਲ 12 ਤੋਂ 16 ਨਿਊ ਬੋਰਨ 15 ਤੋਂ 24 ਟੋਟਲ ਕਿੰਨੇ ਜੀ HB ਹਾਰਮੋਨਗਲੋਬਿਲਿਓ ਇਹ ਕਿਹੜੀ ਉਹ ਆਈ ਯਾਰ ਹੈਲਮਟੋਬੀਓ ਯਾਨੀ ਕਿ ਹਾਰਮਲ ਗਲੋਬੀਓ ਇਹ ਹੁੰਦੀ ਇੱਕ ਹੈਮੋਗਲੋਬਿਨ ਹਾਂ ਹੀਮੋਗਲੋਬਿਨ ਹੀਮਲਤਾ HB ਹੀਮੋਗਲੋਬਿਨ 13.1 ਹਾਂਜੀ 13.18 ਮੇਲ ਚ ਹੋਣਾ ਚਾਹੀਦਾ, ਫੀਮੇਲ ਚ 12.12 ਤੋਂ 16 ਹੋਣਾ ਚਾਹੀਦਾ, ਨਿਊ ਬੋਰਨ ਚ ਯਾਨੀ ਜਿਹੜੇ ਬਜ਼ੁਰਗ ਨੇ ਉਹਨਾਂ ਦਾ 15 ਤੋਂ 24 ਹੋਣਾ ਚਾਹੀਦਾ। ਨਿਊ ਬੋਰਨ ਜਿਹੜੇ ਬੱਚੇ ਨਿਊ ਬੋਰਨ ਜਿਹੜੇ ਨਵੇਂ ਨਹੀਂ ਨਿਊ ਬੋਰਨ ਦਾ ਮਤਲਬ ਹੈ ਕਿ ਤੂੰ ਸ਼ੋਅ ਚ ਆਇਆ ਤਾਂ ਤੂੰ ਬੋਰ ਕਰ ਰਿਹਾ ਸਾਰਿਆਂ ਨੂੰ। ਤੂੰ ਨਿਊ ਬੋਰਨ ਉਸਤਾਦ ਜੀ ਕੋਲ ਕੀ ਡੈਫੀਨੇਸ਼ਨ ਓਏ ਨਾ ਠੀਕ ਆ ਹਾਂ ਨਾ ਉਸਤਾਦ ਜੀ ਵੈਸੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਉਹ ਜਗ੍ਹਾ ਠੀਕ ਥੋੜੀ ਬਹੁਤੀ ਦਵਾਈ ਉਸਤਾਦ ਜੀ ਜੇ ਇਹਨੂੰ ਪਾਲਜ ਹੋ ਗਿਆ ਤਾਂ ਕੀ ਕਰਾਂਗੇ? ਫਾਲਜ ਕਿਉਂ ਹੋ ਜਾਏ ਯਾਰ ਇੱਕਦਮ ਫਾਲਜ ਤੱਕ ਨਹੀਂ ਪਹੁੰਚ ਟੈਨਸ਼ਨ ਲੈ ਪ੍ਰੀਤ ਮੈਂ ਤਰੀਕੇ ਦੀ ਸਾਈਡ ਦੀ ਇੱਟਾਂ ਲਵਾ ਲੂੰਗਾ। ਆਪਾਂ ਇਹਨੂੰ ਉਹ ਲੈ ਦੇਾਂਗੇ ਨਾ ਜਿਹੜੀ ਉਹ ਮੇਰੇ ਕੋਲ ਪਿਆ ਵਾ।
ਮੇਰੇ ਕੋਲ ਸਾਈਕਲ ਹਾਂ ਮੇਰੇ ਕੋਲ ਸਟੈਂਡ ਪਿਆ ਵਾ ਜਿੱਦਲੇ ਮੈਂ ਟੁਰਦਾ ਸੀ ਉਸਤਾਦ ਜੀ ਰਹਿਣ ਦੇ ਘਰ ਕਿਸੇ ਹੋਰ ਦੇ ਕੰਮ ਆ ਜੂ ਓਏ ਉਹ ਤੇ ਜੀਂਦਿਆਂ ਦੇ ਕੰਮ ਆਉਂਦਾ ਨਾ। ਇਹਦੀ ਤੇ ਰਿਪੋਰਟ ਕਹਿ ਰਹੀ ਆ ਲੈਬਾਰਟਰੀ ਵਾਲਿਆਂ ਨੇ ਕਿਹਾ ਜੀ ਕਿ ਸਾਡੀ ਸਮਝ ਚ ਬਾਹਰ ਆ ਵੀ ਇਹ ਮਤਲਬ ਇਹ ਤੇ ਟੋਟਲ ਮੁਰਦਾ ਬੰਦੇ ਦੀ ਰਿਪੋਰਟ ਹੁੰਦੀ ਇਦਾਂ। ਉਸਤਾਦ ਜੀ ਨਹੀਂ ਵੀਰ ਮੈਂ ਤੇਰੇ ਲਈ ਮੋਰੀ ਵਾਲੀ ਕੁਰਸੀ ਲਿਆਵਾਂਗਾ, ਮੈਂ ਆਪ ਆਪਣੇ ਪੈਸੇ ਮੋਰੀ ਵਾਲੀ ਕਿਹੜੀ ਹੁੰਦੀ ਆ? ਜਿਹੜੀ ਵਾਸ਼ਰੂਮ ਦੇ ਉੱਤੇ ਰੱਖੀ ਦੀ ਹੈ। ਇਹਨੇ ਬੇਵਕੂਫੀ ਕੀਤੀ। ਤੂੰ ਇਹੀ ਟੈਸਟ ਫਖਰੇ ਪੰਜਾਬ ਲੈਬ ਤੋਂ ਕਰਾਏ ਹੁੰਦੇ ਨਾ, ਸਭ ਤੋਂ ਸਹੀ ਹੋਣੀ ਸੀਗੀ। ਉਹ ਪੰਜਾਬ ਲੈਬ ਤੇ ਰਿਪੋਰਟ ਹੀ ਇਦਾਂ ਦੀ ਆਈ ਐਂਡ ਤੇ ਸਿਰਫ ਉਹਨਾਂ ਨੇ ਕਿਹਾ ਕਿ ਆਇਓ ਮੋਟ ਮਿੱਟੀ ਪਾ ਲਓ। ਉਹਨਾਂ ਨੇ ਕਿਹਾ ਇਹਦਾ ਬਾयां ਸਹੀ ਆ, ਦਾयां ਥੋੜਾ ਜ਼ਿਆਦਾ ਵਾ। ਓਏ ਹੋਏ ਉਧਰ ਫਾਲਜ ਪੈ ਜਾਣਾ ਸੱਜਾ ਸਹੀ ਗੱਪਾ ਇਹ ਕਾਦੀ ਰਿਪੋਰਟ ਆ? ਬਿੱਲ ਬਤੌੜੀ ਟੋਟਲ ਆਹੋ ਨਹੀਂ ਬਿੱਲ ਬਤੌੜੀ ਨੀਗਾ ਉਹ, BBC ਹੋਣਾ ਇਹ ਹੈਗਾ ਵਾ ਬਿਲੀਰੀਬੀਅਨ ਟੋਟਲ। ਬਿਲਰ ਬੀਐਨ ਸਾਡੇ ਜੋ ਤੁਸੀਂ ਪੜੇ ਹੁੰਦੇ ਸੀ ਜ਼ਲੀਲ ਸੀਗਾ। ਹਾਂ ਭਾਈ ਫੈਸਲਾ ਟੋਪੀ ਪਾ ਕੇ ਨਾ ਕਰਾਚੀ ਗਲਤ ਰਾਹ ਦੱਸਣਾ ਨਾ ਭਈਆ यहाँ से बंद है। ਅੱਗੇ ਉਸਤਾਦ ਜੀ ਜਰਾ ਅਗਲੀ ਤੇ ਸੁਣਾ ਜਰਾ ਕਿਹੜੀ ਹੈ? ਉਹਨੇ ਫੜਾ ਦੇ ਯਾਰ ਨਾਲ ਦੇ ਬਾਅਦ ਚ ਲੈਣੇ ਇੱਕ ਮਿੰਟ ਠਹਿਰ ਜਾਓ। ਲਓ ਜੀ ਹੁਣ ਆ ਗਈ ਹੈ ਗੱਲ ਪਰਹੇਜ਼ ਵਾਲੀ। ਹਾਂਜੀ ਉਸਤਾਦ ਜੀ ਪਰਹੇਜ਼ ਦੱਸ ਦੇ ਨਾਦਰੀ ਜੈਨੂਨ ਉਸਤਾਦ ਜੀ ਸ਼ੁਕਰ ਯਾਰ ਜੀ ਬੋਲੇ ਕੋਈ ਉਸਤਾਦ ਜੀ ਦੱਸੋ ਹੁਣ ਮੈਂ ਤੈਨੂੰ ਦੱਸਾਂਗਾ ਕਿ ਪਰਹੇਜ਼ ਕੀ ਲਿਖਿਆ ਡਾਕਟਰ ਜੀ, ਨੇ। ਸਹੀ ਦੱਸੋ। ਲਓ ਜੀ ਨਾਦਰੀ ਪਰਹੇਜ਼ ਸੁਣ ਲਓ। ਯਾਰ ਬੋਲੇ ਕੋਈ ਨਾ, ਉਸਤਾਦ ਜੀ ਪ੍ਰੇਜ਼ ਦੱਸਣਗੇ ਜੀ। ਉਸਤਾਦ ਜੀ ਭਾਜਨ ਸਭ ਤੋਂ ਪਹਿਲੇ ਮੇਲ ਵਰਤ ਗਏ ਹੈ ਮੇਲ ਵਰਤ ਘੱਟ ਇਸਤੇਮਾਲ ਕਰਨਾ, ਯਾਨੀ ਇਹ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਹੈ। ਮੇਲ ਵਰਤਣੀ ਨਹੀਂ, ਪਰਹੇਜ਼ ਕਰਨਾ, ਇਕੱਲੇ ਰਹਿਣਾ। ਛੂਤ ਦੀ ਬਿਮਾਰੀ ਉਹ ਛੂਤ ਕਾਦੀ ਐਡੀ ਕੋਈ ਗੱਲ ਨਹੀਂ ਉਸਤਾਦ ਜੀ ਸਹੀ ਦੱਸੋ। ਅੱਛਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਡਰਮ ਸਟਿਕ। ਓਏ ਹੋਏ ਅੱਛਾ ਖਾਣ ਵਾਲੀ ਉਹ ਜਿਹੜੀਆਂ ਡਰਮਸ ਹਾਂ ਜਿਹੜਾ ਜ਼ਰੀਆ ਖਾਣ ਪੀਣ ਦਾ, ਨਹੀਂ ਖਾਣ ਵਾਲੀ ਕਿਹਾ ਵਾ ਉਹਨਾਂ ਨੇ। ਡਰਮ ਤੇ ਸਟਿਕ, ਹਾਂ ਠੀਕ ਹੈ ਜੀ। ਇਹ ਦੁੱਧ ਦੇ ਨਾਲ ਸਵੇਰੇ ਸਵੇਰੇ ਪਰਫਾਰਮ ਕਰਨਾ, ਯਾਨੀ ਖਾਣ ਦਾ। ਅੱਛਾ ਕਿਤੇ ਵੀ ਨੀ ਲਿਖਿਆ ਪਰਫਾਰਮ ਕਰਨਾ ਉਸਤਾਦ ਜੀ, ਖਾਣ ਦਾ ਲਿਖਿਆ ਹੁੰਦਾ ਵਾ। ਇਹ ਮਤਲਬ ਨਾ ਖਾਣਾ ਹੀ ਹੁੰਦਾ। ਕੋਈ ਐਕਸਰਸਾਈਜ਼ ਤੂੰ ਪੜਦਾ ਐਕਸਰਸਾਈਜ਼ ਹੋਣੀ ਆ ਕੋਈ ਹੋਰ ਉਹ ਵੈਦ ਤੇ ਸਹੀ ਲਿਖੇ ਜੇ ਉਸਤਾਦ ਜੀ, ਤਲਿਆ ਬਾਜਾ ਨਹੀਂ ਵਜਾਣਾ। ਓਏ ਅੱਜ ਉਹ ਤੇ ਮੌਤ ਹੁੰਦੀ ਹੈ ਭਾਈ। ਤੇ ਕਾਲਾ ਕਿਤੋਂ ਐਲੇ ਮਰ ਜਾਊਗਾ। ਹਰ ਟਾਈਮ ਦੀ ਖੁਰਾਕ ਖਾਣ ਤੋਂ ਪਹਿਲੇ ਐਡਵਾਂਸ ਮੁੱਕਣਾ। ਅੱਛਾ ਅੱਛਾ ਜੀ ਉਹਨਾਂ ਨੇ ਕਿਹਾ ਰਾਤ ਨੂੰ ਸੌਣ ਲੱਗਿਆ ਰੱਸੀਆਂ ਲਈ ਢੋਲਕ ਭੇਜ ਦੇਣੀ ਹੈ ਤੇ ਸਵੇਰੇ ਉੱਠ ਕੇ ਉਹਦੇ ਚ ਥੋੜਾ ਜਿਹਾ ਹਲਕਾ ਜਿਹਾ ਉਹਦੇ ਚ ਚੀਨੀ, ਹਸਬੇ ਜ਼ਾਇਬਾ, ਨਮਕ ਪਾ ਕੇ ਤੇ ਅੱਧਾ ਘੰਟਾ ਪੂਰਾ ਦਾਗੜ ਦੇਣਾ। ਇੱਧਰ ਵੀ ਲਿਖਿਆ ਉਸਤਾਦ ਜੀ, ਨਿਹਾਰ ਇਸ ਪਟੋਲ ਦਾ ਛਿਲਕਾ। ਯਾਰ ਤੁਸੀਂ ਯਾਰ ਉਹ ਚੇਤਾ ਕਰਨ ਦੇ ਨੇ ਫੈਸਲਾ ਤੁਸੀਂ ਕੀ ਕਰਨ ਦੇ ਯਾਰ। ਤੇ ਛੱਤ ਤੇ ਬੈ ਕੇ ਸਫਰ ਨਿਆਰ ਇਸ ਘਟੋਲ ਦਾ ਠੇਕਾ ਛਿਲਕਾ। ਤੇ ਉਹ ਪਾਣੀ ਵਾਲੋ ਤੁਸੀਂ ਕਹਿ ਰਹੇ ਸੀ ਹਾਂਜੀ ਕਿਹੜਾ? ਉਹਨਾਂ ਨੇ ਕਿਹਾ ਜੀ ਫਲੂਟ ਜਿਹੜੀ ਆ ਹਰ ਕਿਸਮ ਦਾ ਨਹੀਂ ਤੁਸੀਂ ਖਾ ਸਕਦੇ। ਓਏ ਕੀ ਕਿਹਾ ਸੀ ਓਏ ਤੁਸੀਂ? ਯਾਰ ਮੈਨੂੰ ਪਤਾ ਨਹੀਂ ਲੱਗਣ ਡਿਆ ਵੀ ਫਲ ਫਲੂਟ, ਫਲੂਟ। ਹਾਂ। ਔਰ ਉਹਨੇ ਕਿਹਾ ਜੀ ਕਿ ਬਿਲਕੁਲ ਹਾਂ ਤੁਹਾਡੇ ਘਰ ਇੱਕ ਕਾਪੀ ਪਈ ਆ ਹਾਂ ਜਿਹਦੇ ਉੱਤੇ ਕਾਫੀ ਅਗਲੀਆਂ ਡੇਟਾਂ ਲਿਖੀਆਂ ਨੇ, ਉਹ ਸਾਰੇ ਪਾੜ ਕੇ ਬਾਹਰ ਸਿੱਟ ਦੇਣੀਆਂ ਤੇ ਪੂਰਾ ਪਰਹੇਜ਼ ਕਰਨਾ। ਪ੍ਰੇਜ਼। ਹਾਂ ਤੇ ਸਵੇਰੇ ਨਹਾਰ ਤਾਂ ਦੱਸੋ ਨਹਾਰ। ਔਰ ਸਿੱਧੀ ਹਵਾ ਨਹੀਂ ਲੈਣੀ, ਯਾਨੀ ਜਿਹੜੀ ਹਵਾ ਚੱਲ ਰਹੀ ਹੁੰਦੀ ਸਿੱਧੀ ਨਹੀਂ ਲੈਣੀ, ਯਾਨੀ ਬੱਸ ਦੇ ਅੰਦਰ ਬਹਿਣਾ, ਬਸ ਉੱਤੇ ਨਹੀਂ ਬਹਿਣਾ, ਛੱਤ ਤੇ ਨਹੀਂ ਬਹਿਣਾ ਬੱਸ ਉਹ ਭਾਈ ਜਾਨ ਇਹਦੇ ਚ ਤੇ ਪਰਹੇਜ਼ ਹੈ ਨਹੀਂ। ਸਿੱਧੀ ਹਵਾ ਜਿਹੜੀ ਮੈਂ ਵੈਸੇ ਹੀ ਗੱਡੀ ਉਹ ਚ ਬੱਸ ਦੇ ਉੱਤੇ ਬਹਿ ਕੇ ਜਿਹੜਾ ਪੇਸ਼ੈਂਟ ਬੱਸ ਦੇ ਉੱਤੇ ਬਹਿ ਕੇ ਸਫ਼ਰ ਕਰਦਾ ਨਾ ਵਿਦ ਹਮਨੋ ਨਵਾ, ਉਹਨੂੰ ਹਵਾ ਪੈਂਦੀ ਹੈ ਸਿੱਧੀ। ਸਹੀ ਗੱਲ, ਕਈਆਂ ਦੇ ਟਾਲੇ ਵੀ ਵੱਜਦੇ। ਡਾਕਟਰ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਇਹਦਾ ਐਂਡ ਹੋ ਜਾਣਾ ਸੀ, ਸਿਰਫ ਆਪਣੀ ਵਧਾਈ ਨੂੰ ਬਚਿਆ। ਅੱਛਾ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਜੀ ਪਰਹੇਜ਼ ਜਿਹੜਾ ਨਾ ਜੀ ਉਹ 10-15 ਆਪਸ 'ਚ ਜਿਹੜੇ ਕਜ਼ਨ ਭਰਾ ਨੇ ਇੱਕੋ ਰੰਗ ਦੇ ਸੂਟ ਨਹੀਂ ਪਾਉਣੇ। ਓਏ ਲੈ ਜੀ ਅੱਜ ਇਹ ਜ਼ੁਲਮ ਹੈ। ਅੱਜ ਕਿਸੇ ਡਾਕਟਰ ਨੇ ਆਪਰੇਟ ਨਹੀਂ ਕਰਨਾ ਇਹਨਾਂ ਦਾ। ਓਏ ਯਾਰ ਕੁਛ ਸਾਜੀ ਉਧਰ ਵੀ ਲਿਖਿਆ ਵਾ, ਇੱਧਰ ਵੀ ਲਿਖਿਆ ਉਹਨਾਂ ਨੇ ਕਿ ਬਰਾਤ ਮਾਰਕਾ ਗੋਲੀਆਂ ਖਾਣੀਆਂ ਜੇ ਬਹੁਤੀ ਦੇਰ ਦਰਦ ਹੋਵੇ। ਐਂਟੀਬਾਇਓਟਿਕ ਬਰਾਤ ਮਾਰਕਾ। ਤਾਜੀ ਸਵੇਰੇ ਨਹਾਰ ਜਿਹੜਾ ਤੁਸੀਂ ਕਿਹਾ, ਉਹ ਨਹਾਰ ਕੀ ਕਰਨਾ ਮੈਂ ਕਰੂੰਗਾ। ਯਾਰ ਸਵੇਰ ਉੱਠ ਕੇ ਨਿਹਾਰ ਤਿੱਕਾ ਰੁਬਾਬ ਵਜਾਣਾ ਹੈ। ਔਰ ਉਹਨੇ ਲਿਖਿਆ ਜੀ ਸਪੈਸ਼ਲ ਇੱਕ ਤੁਹਾਡੇ ਲਈ ਬੋਨਸ ਆ, ਯਾਨੀ ਕਿ ਤੁਸੀਂ ਕਰ ਲਓ ਤੇ ਅੱਛਾ ਵਾ, ਕਿ ਸਵੇਰ ਉੱਠ ਕੇ ਨਿਹਾਰ ਤੁਸੀਂ ਪਾਣੀ ਦਾ ਸਾਨੀ ਇਹ ਪੀਣਾ।
ਯਾਰ ਕੀ ਘੈਰ ਜਿਹੜਾ ਆ ਇੱਧਰ ਲਿਖਿਆ ਐਂਡ ਤੇ ਮੈਨੂੰ ਤੂੰ ਕਿੱਡਾ ਬੁਰਾ ਲੱਗਦਾ ਹੋਏਗਾ ਐਂਡੀ ਤੇ ਲਿਖਿਆ ਹੈ, ਤੂੰ ਉਹਨਾਂ ਦੇ ਨਾਲ ਰਲ ਕੇ ਤੂੰ ਵੀ ਨਾਲ ਰਲ ਗਿਆ। ਇੱਕ ਗੋਲੀ ਸਵੇਰ ਇੱਕ ਸ਼ਾਮ ਕਾਂਗੋ ਮਿੰਟਨ ਦੀ ਕਿਹਦੀ? ਕਾਂਗੋ ਮਿੰਟਨ। ਮੈਨੂੰ ਮਿਊਜ਼ਿਕ ਦੇ ਨਾਂ ਦੀ ਗੱਲ ਤੇ ਮੈਂ ਵੀ ਦੱਸਣਿਆ ਸੀ। ਅੱਛਾ ਜੀ। ਮੈਨੂੰ ਪਤਾ ਵਾ ਤੂੰ ਮੇਰੇ ਨਾਲ ਨਹੀਂ, ਵੈਸੇ ਫਿਰ ਵੀ ਮੈਂ ਤੈਨੂੰ ਪੁੱਛ ਰਿਹਾ ਮੇਰੇ ਨਾਲ। ਓਏ ਹੋਏ ਹੋਏ, ਉਹਨਾਂ ਨੇ ਅੱਗੇ ਉਹ ਯਾਰ ਡਾਕਟਰ ਨੇ ਥੋੜਾ ਜਿਹਾ ਉਹ ਵੀ ਲਿਖਿਆ ਸੀ ਕਿ ਤੇਰੇ ਤੇ ਜਿੱਦਾਂ ਨਹੀਂ ਹੁੰਦਾ ਸਖਤੀ ਵੀ ਆਏਗੀ ਥੋੜੀ ਜੀ। ਉਹਨੇ ਕਿਹਾ ਵੱਡੀ ਤੋਂ ਲੈ ਕੇ ਤੇ ਮਰਮਾ ਤੱਕ ਤੈਨੂੰ ਸਫਰ ਪੈਣਾ। ਇਹ ਕਿੱਥੇ ਲਿਖਿਆ? ਇੱਕ ਮਿੰਟ ਯਾਰ ਬਤਾ ਦਿਓ ਬੰਦੇ, ਇੱਕ ਮਿੰਟ ਉਸਤਾਦ ਜੀ ਮੈਨੂੰ ਵਿਖਾ ਦਿਓ ਜੇ ਇਹਦੇ ਚ ਲਿਖਿਆ ਹੋਇਆ ਨਾ। ਆਏ ਦਿਨ ਪੈਣਾ ਵਾ, ਕਦੀ ਕਿਸੇ ਮਹੱਲੇ ਪੈਣਾ, ਕਦੀ ਕਿਸੇ ਮਹੱਲੇ ਪੈਣਾ। ਇੱਥੇ ਦਿਖਾਓ ਇੱਥੇ ਉਸਤਾਦ ਜੀ ਡਾਕਟਰ ਕਿੱਥੋਂ ਲਿਖਦਾ ਹੁੰਦਾ ਵਾ ਵੀ ਤੁਹਾਨੂੰ ਸਫਰ ਪੈਣਾ ਵਾ? ਯਾਰ ਪਾਗਲ ਆ ਮੈਂ। ਯਾਰ ਉਹਨਾਂ ਨੇ ਲਿਖਿਆ ਟਰਸਟ ਹਸਪੀਟਲ, ਯਾਨੀ ਇਹਨਾਂ ਤੇ ਯਕੀਨ ਕਰ। ਯਕੀਨ ਕਰ। ਉਸਤਾਦ ਜੀ ਜਿਹੜਾ ਐਨ ਸਿਰਫ ਲਿਖਤਾ ਵਾ ਇਹਨਾਂ ਨੂੰ, ਇਹਦੇ ਬੇਦੇ ਵਾਸਤੇ ਬਹੁਤ ਅੱਛਾ ਵਾ। ਕਿਹੜਾ ਗੈਵੀ ਕਿਉਂ ਦਾ ਸਿਰਫ ਜਿਹੜਾ ਨਾ ਗੈਬੀ ਕੀ ਹੋਣ ਗੈਵੀ ਕੇ ਹੋਨ ਆਫ ਜਾਣ ਵਾਲਾ ਨਹੀਂ ਲੱਗ। ਹਾਂ ਤੇ ਇਹਦੇ ਚ ਹੁਣ ਕਜਾਉਣ ਵਾਲੀ ਕਿਹੜੀ ਕੋਈ ਗੱਲ ਆ? ਚਲੋ ਕੋਈ ਗੱਲ ਨਹੀਂ। ਹਾਂ ਉਹਨਾਂ ਨੇ ਕਿਹਾ ਕਿ ਸਫ਼ਰ ਦੇ ਦੌਰਾਨ ਨਾ ਪੈਨਾਟੋਲ ਦੀਆਂ ਗੋਲੀਆਂ ਰੱਖਣੀਆਂ ਨਾਲ। ਉਹਨਾਂ ਨੇ ਕਿਹਾ ਵਾ ਵੀ ਹਫਤਾ ਤਵਾਰ ਸੋਮਵਾਰ ਤੇ ਸਰਮੰਡਲ ਮੰਗਲ ਬੁੱਧ ਜੁਮੇਰਾਤ ਜੁਮਾ। ਕਿੱਥੇ ਲਿਖਿਆ ਬਸ? ਉਹ ਲਿਖਿਆ ਤਾਂ ਝੂਠ ਬੋਲਦਾ ਵਾ। ਸਰਮੰਡਲ ਬੁੱਧ ਜੁਮੇਰਾਤ, ਸਰਮੰਡਲ ਬੁੱਧ ਜੁਮੇਰਾਤ ਨੂੰ ਬਾਹਰ ਨਹੀਂ ਨਿਕਲਣਾ। ਤਾਜੀ ਆ ਵੀ ਲਿਖਿਆ ਇੱਥੇ ਵੀ ਕੁਛ ਇਹ ਕਹਿੰਦੇ ਆ ਇਹ ਆ ਰੋਗ ਨਹੀਂ ਕਲਾਟ ਨਹੀਂ ਖਾਣੀ ਸਵੇਰੇ ਸਵੇਰੇ। ਕਿੱਥੇ ਲਿਖਿਆ? ਕੁਝ ਵੀ ਨਹੀਂ ਲਿਖਿਆ, ਬਕਵਾਸ ਕਰਦੇ। ਰਿਪੋਰਟਾਂ ਦੇ ਉਸਤਾਦ ਜੀ ਕੋ ਨਹੀਂ ਸਹੀ ਗੱਲ ਹੈ। ਤੁਸੀਂ ਤੇ ਉਸਤਾਦ ਜੀ ਯਾਰ ਆ ਲਿਖਿਆ ਵਾ ਕਿ ਇਮਲੀ ਖਾਣ ਵਾਲੇ ਬੰਦੇ ਤੋਂ ਵੀ ਬਚਣਾ। ਉਹਨੇ ਦਿਖਾ ਹੁਣ ਨਹੀਂ ਤੇ ਬਿਮਾਰੀ ਵੱਧ ਸਕਦੀ ਹੈ। ਯਾਰ ਕਿਤੇ ਵੀ ਨਹੀਂ ਉਹ ਲਿਖਿਆ। ਯਾਰ ਮੈਂ ਤੇਰਾ ਇਲਾਜ ਕਰੂੰਗਾ ਉਸਤਾਦ ਜੀ। ਨਹੀਂ ਇੰਬਲੀ ਨਹੀਂ। ਉਹਨਾਂ ਨੇ ਕਿਹਾ ਤੁਹਾਡਾ ਲੱਭੇ ਚ ਵੀ ਪ੍ਰੋਬਲਮ ਆਈ ਹੈ। ਕਿੱਦਾਂ? ਲੱਭ ਨਹੀਂ ਹੁੰਦਾ ਅੰਦਰ। ਅੰਦਰ ਹਾਂ, ਉਹ ਕਿਸੇ ਵੀ ਇੰਬਲੀ ਖਾਣ ਵਾਲੇ ਬੰਦੇ ਦੇ ਸਾਹਮਣੇ ਨਹੀਂ ਖਲੋਣਾ, ਠੀਕ ਹੋ ਜੇ। ਆਏ ਕਿਤੇ ਵੀ ਲਿਖਿਆ ਕਿ ਜੋ ਚੋਲਾਂ ਦੇ ਵੈਰੀ ਕਹਤੇ हैं उनसे भी परहेज करे। ਨਹੀਂ ਆ ਇੱਥੇ ਕਿੱਥੇ ਲਿਖੇ ਆ ਸਾਰੀਆਂ ਗੱਲਾਂ ਤੇ ਕਿਤੇ ਵੀ ਨਹੀਂ। ਇਹ ਤੁਸੀਂ ਪਰਹੇਜ਼ ਆਪਣੇ ਕੋਲੋਂ ਹੀ ਬਣਾਏ ਨੇ। ਇਲਾਜ ਕਰਾਊਗਾ ਤੇਰਾ ਉਸਤਾਦ ਜੀ। ਜੁਮੇ ਨੂੰ ਆ ਇਲਾਜ ਦੇਖ ਯਾਰ, ਇਹ ਜਿਹੜੀ ਰਿਪੋਰਟ ਉਹਨਾਂ ਨੇ ਲਿਖਿਆ ਬਟਾਲਾ ਕਲੋਨੀ ਅਕੈਡਮੀ। ਹਾਂਜੀ ਕਿੱਥੇ ਚੁਬਾਰੇ ਤੇ ਲਿਖਿਆ? ਉਹ ਉੱਪਰ। ਨਹੀਂ ਬਟਾਲਾ ਕਲੋਨੀ ਹਸਪੀਟਲ ਆ। ਚੁਬਾਰੇ ਤੇ ਹੈ ਨਾ ਸਹੀ ਚੁਬਾਰੇ ਜਿਹੜਾ ਤੇ। ਹੀ। ਅੱਛਾ ਉਸਤਾਦ ਜੀ ਚੁਬਾਰੇ ਤੇ ਇਹ ਬੇਟਾ ਬਟਾਲਾ ਕਲੋਨੀ ਹਸਪੀਟਲ ਨਹੀਂਗਾ, ਇਹ ਹਸਪੀਟਲ ਆ। ਮੇਰੀ ਉਹ ਮੈਂ ਤੈਨੂੰ ਕਹਿਣਾ ਮੈਂ ਇਲਾਜ ਕਰੂੰਗਾ ਉਹ ਕੀ ਮੈਨੂੰ ਲਾਕੜਾ ਕਾਕੜਾ ਨਹੀਂ ਇਲਾਜ ਕਰਾਉਣਾ? ਤੂੰ ਇੱਕ ਮਿੰਟ ਠਹਿਰ ਜਾ। ਉਸਤਾਦ ਜੀ ਆਪਰੇਸ਼ਨ ਮੈਂ ਤਾਂ ਜੁਮੇ ਨੂੰ ਕਰਾਉਂਗਾ ਜਾਂ ਤਵਾਰ ਨੂੰ ਕਰਾਉਂਗਾ? ਕਾਹਦਾ ਆਪਰੇਸ਼ਨ ਯਾਰ? ਫੈਸਲ ਕੁਝ ਵੀ ਨਹੀਂ ਯਾਰ। ਦੇਖ ਲੈਣਾ ਫੈਸਲਾਬਾਦ ਚ ਆਪਰੇਸ਼ਨ ਜਿਹੜੇ ਨਾ ਉਹ ਜੁਮੇਰਾਤ ਜੁਮਾ ਹੀ ਹੁੰਦੇ ਆ। ਹਾਂਜੀ ਲਾਹੌਰ ਹਫਤਾ ਤਵਾਰ ਹੁੰਦੇ ਆ। ਹਾਂਜੀ ਅਗਰ ਤੇ ਆਪਰੇਸ਼ਨ ਫੈਸਲਾਬਾਦ ਕਰਾਉਣਾ ਤੇ ਫਿਰ ਜੁਮੇਰਾਤ ਜੁਮਾ ਹੀ ਆ। ਆਪਣੀ ਯਾਰ ਹਾਂ, ਤੇ ਜੇ ਬਾਹਰੋਂ ਕਰਾਉਣਾ ਹੋਵੇ ਜੇ ਕਹੀ ਲਾਹੌਰੋਂ ਕਰਾਉਣਾ ਤੇ ਫਿਰ ਹਫਤਾ ਤਵਾਰ ਆਪਰੇਸ਼ਨ ਹੁੰਦਾ। ਹਾਂਜੀ ਤੈਨੂੰ ਜਿਹੜਾ ਦਿਲ ਕੰਫਰਟੇਬਲ ਹੈ ਮੈਨੂੰ ਦੱਸ ਦੇ। ਔਰ ਇਹਨੂੰ ਕਹਿਣਾ ਕਿ ਇਹ ਵੈਸੇ ਵੀ ਇਹਨੂੰ ਪਤਾ ਹੀ ਆ ਕਿ ਜਦੋਂ ਆਪਰੇਸ਼ਨ ਹੋਵੇ ਆ ਜੁਮਾ ਹਫਤਾ ਤੇ ਆਪਰੇਸ਼ਨ ਥੀਏਟਰ ਦੇ ਬਿਲਕੁਲ ਉੱਤੇ ਲੱਗ ਰਹਿਣਾ। ਹਾਂ ਪਹਿਲੀ ਐਂਟਰੀ ਹੋਇਆ। ਹਾਂ, ਤੇ ਕਿੰਨੀ ਦੇਰ ਦਾ ਆਪਰੇਸ਼ਨ ਹੁੰਦਾ ਉਸਤਾਦ ਜੀ? ਮੈਨੂੰ ਤਾਂ ਪਤਾ ਹੀ ਨਹੀਂ। ਇਸ ਸਾਜ ਇਹ 2 ਘੰਟੇ ਦਾ ਵਾ। ਉਸ ਤੋਂ ਬਾਅਦ ਹਸਪਤਾਲ ਵਾਲਿਆਂ ਦਾ ਮਸਲਾ ਉਹਨਾਂ ਨੂੰ 15 ਮਿੰਟ ਬਾਅਦ ਬਾਹਰ ਕੱਢ ਦੇਣ। ਇਹ ਉਹਨਾਂ ਦੀ ਸੇਫਟੀ ਹੁੰਦੀ। ਓਏ ਅਰੇ ਹਸਪਤਾਲ ਲੈ ਤਾਜੀ ਕੇ ਆ ਕੀ ਓਏ ਡਾਕਟਰ ਤਾਫ ਕੋ ਆਪਰੇਸ਼ਨ ਕਰਾਉਂਦੇ ਕਿਹਦੇ ਕੋ? ਡਾਕਟਰ ਤਾਫ ਕੋ। ਨਹੀਂ ਇਹ ਤਾਬੂ ਪਰਵੇਜ਼ ਸਾਹਿਬ ਨੇ। ਹਾਂਜੀ, ਉਹਨਾਂ ਨੇ ਕਿਹਾ ਜੀ ਤੁਸੀਂ ਮਤਲਬ ਅਗਰ ਸਾਡਾ ਜਿਹੜਾ ਆਪਰੇਸ਼ਨ ਦਾ ਇਵੈਂਟ ਆ ਇਵੈਂਟ ਉਹ ਰਾਤ 10 ਵਜੇ ਸ਼ੁਰੂ ਹੋਣਾ, ਤੁਸੀਂ 9 ਵਜੇ ਪਹੁੰਚ ਜਾਣਾ। ਆਪਣਾ ਔਜ਼ਾਰ ਨਾਲ ਲਿਆਉਣੇ ਆਪਰੇਸ਼ਨ ਵਾਲੇ। ਉਹ ਉਹਨਾਂ ਨੇ ਦੇਣੇ ਆ ਨਾਲੇ ਨਹੀਂ ਉਹ ਕਹਿੰਦੇ ਸਾਡੇ ਕੋਲ ਨਹੀਂ ਹੁੰਦੇ। ਉਸਤਾਦ ਜੀ ਆਪਰੇਸ਼ਨ ਵਾ ਉਹ ਤੁਸੀਂ ਕਿੱਧਰ ਲਈ ਜਾਣਦੇ ਹੋ? ਆਪਰੇਸ਼ਨ ਵੀ ਨਹੀਂ ਹੈਗਾ, ਸਿਰਫ ਉਹਨਾਂ ਨੇ ਕਿਹਾ ਐਕਸਰਸਾਈਜ਼ ਕਰਨੀ ਆ। ਉਹ ਦਿਲ ਦਾ ਮਸਲਾ ਮੈਨੂੰ ਪਤਾ ਨਹੀਂ ਉਹ ਤੇਰੀ ਨੀਅਤ ਦਾ ਮਸਲਾ, ਤੇਰੇ ਘਰ ਦਾ ਮਸਲਾ, ਤੇਰੇ ਬੱਚਿਆਂ ਦਾ ਮਸਲਾ। ਹਟ ਜਾ ਕਿਤੇ। ਉਸਤਾਦ ਜੀ ਇਹਨਾਂ ਨੇ ਨਾ ਆਪਰੇਸ਼ਨ ਜਿਹੜੀ ਡਾਕਟਰ ਵਰਦੀ ਨਹੀਂ ਹੁੰਦੀ ਉਹਦੇ ਥੱਲੇ ਵੀ ਆਪਣਾ ਸੂਟ ਪਾਇਆ ਹੁੰਦਾ। ਆਪਰੇਸ਼ਨ ਕਰਾਉਣ ਗਿਆ ਤੇ ਨਾਲ ਬੈਗ ਵਾਲਾ ਵੀ ਲੈ ਕੇ ਗਿਆ। ਆਹੋ ਦੇਈ ਨਹੀਂ। ਅੱਛਾ ਜੀ, ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਜੀ ਜਦੋਂ ਤੁਸੀਂ ਆਪਰੇਸ਼ਨ ਕਰਨ ਆਉਣਾ ਵਾ ਤੇ ਹਾਂ ਓਏ ਹੋਏ ਖੁੱਲੀਆਂ ਪੈ ਚਾਚੇ ਤਾਜ ਨੂੰ ਮਿਲ ਲੈਣਾ। ਲੈ ਤੇ ਇੱਥੇ ਫਿਜ਼ੀਓਥੈਰੇਪਿਸਟ ਦੁਲਾਰੇ ਖਾਨ ਵੀ ਲਿਖਿਆ ਹੋਣਾ। ਯਾਰ ਖੁਦਾ ਦਾ ਨਾਂ ਜੇ ਉਹ ਤੂੰ ਨਹੀਂ ਬਚਣਾ ਆਪਰੇਸ਼ਨ ਮੈਨੂੰ ਪਤਾ ਕਰੂੰਗੀ ਇਹ ਕਰਦੇ ਮੈਨੂੰ ਲੱਗਦਾ ਤੂੰ ਵੀ ਨਹੀਂ ਬਚ। ਸਾਡੀ ਅ ਸਪੈਸ਼ਲਿਸਟ ਗਾਇਨੋਲੋਜਿਸਟ ਲਾਲਾ ਸ਼ਰਾਫਤ। ਉਹਨਾਂ ਨੇ ਲਿਖਿਆ ਵਾ ਭਾਈ ਇਸਕੇ ਬਚਨੇ। ਗਾਇਨੋਲੋਜਿਸਟ। ਇੱਥੇ ਕਿਤੇ ਕੋਈ ਐਸੀ ਗੱਲ ਨਹੀਂ ਕਿ ਆਪਣੇ ਕੋਲ ਲਾ ਉਸਤਾਦ ਜੀ ਆਹ ਰਿਪੋਰਟਾਂ ਚੈੱਕ ਕਰੋ ਉਸਤਾਦ ਜੀ ਜੋ ਉਹ ਹਾਲਾਤ। ਤੇਰੀਆਂ ਰਿਪੋਰਟਾਂ ਠੀਕ ਲਈ ਪੂਰਾ ਭੱਲਾ ਕਹਿਤੇ ਆਵਾ ਜੀ ਉਹ ਗੱਲ ਆ ਗਈ ਫੜਾ ਜਿਹੜਾ ਕੇ ਪੂਰੇ ਫੜਾ ਮੈਂ ਇੱਕ ਗੱਲ
ਮੈਂ ਉਸਤਾਦ ਜੀ ਵੈਸੇ ਤੁਹਾਨੂੰ ਸਹੀ ਗੱਲ ਦੱਸਾਂ ਉਸਤਾਦ ਜੀ, ਬਾਂਹ ਨਹੀਂ ਮੇਰੀ ਇੰਜ ਉੱਠਦੀ ਇਹ ਬਿਲਕੁਲ ਇਹ ਉਸਤਾਦ ਜੀ। ਨਹੀਂ ਨਹੀਂ ਬੇਟਾ, ਇਹ ਉਹਨੇ ਕਿ ਐਕਸਰਸਾਈਜ਼ ਕਰਨੀ ਹੈ। ਉਹਨੇ ਕਿਹਾ ਸਵੇਰ ਉੱਠ ਕੇ 5 ਵਜੇ ਪਾਰਕ 'ਚ ਜਾ ਕੇ ਦੋਵਾਂ ਇਹ ਜਿਹੜੇ ਨੇ ਤੁਹਾਡੇ ਮਸਲ ਐਕਸਰਸਾਈਜ਼ ਤੁਸੀਂ ਇਹ ਫਿਰ ਦੂਜਾ ਉਸ ਤੋਂ ਬਾਅਦ 5 ਮਿੰਟ ਇਹਦਾ ਨਾ 5 ਮਿੰਟ ਇਹਦਾ ਨਾ 5 ਮਿੰਟ ਇਹਦਾ ਨਾ ਫਿਰ ਉਸ ਤੋਂ ਬਾਅਦ 10 ਮਿੰਟ ਇਹਦਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਚਾਈਨੀਜ਼ ਨਹੀਂ ਕਰਦੇ ਯੋਗਾ, ਉਹਨੇ ਕਿਹਾ ਜੀ ਇਹ ਦੇਖੋ ਇਹ ਟੈਪ ਇਹ ਕਰ ਲੈਣਾ, ਇਹ ਪਹਿਲੇ ਜਿਹੜੀ ਲੀਕਨ ਹੈ ਇੱਥੇ ਉਂਗਲੀ ਅੰਗੂਠੇ ਨਾਲ ਏਦਾਂ ਕਰਦੇ ਆ, ਕਰ ਲਿਆ, ਇੰਜ ਰੱਖ ਲਿਆ। ਹਾਂ ਬਈ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਭਾਈ ਨਜ਼ਾਕਤ ਦਾ ਗਾਣਾ ਲਾ ਲੈਣਾ ਬੇਕਦਰਾ, ਉਹ ਜਦੋਂ ਸ਼ੁਰੂ ਹੋਵੇ ਤੇ ਸੰਭ ਤੋਂ ਉਹਦੇ ਮਾਤਰੇ ਗਿਣਨੇ। ਇੱਕ ਮਿੰਟ ਯਾਰ, ਇਸੇ ਵਰਜ਼ਸ਼ ਦਾ ਇੱਕ ਦੂਸਰਾ ਰੂਪ ਹੈ, ਇੰਜ ਕਰ ਲੈਣਾ ਉਂਗਲਾਂ ਨੂੰ ਤੇ ਇੰਜ ਬਹਿ ਜਾਣਾ, ਗਾਣਾ ਲਾ ਲੈਣਾ ਤੇ ਜਦੋਂ ਕੋਈ ਬੋਲ ਅੱਛਾ ਆਵੇ ਉਦੋਂ ਇੰਜ ਕਰਨਾ ਇੱਕ ਚੁੱਕ। ਆਹੋ ਆਪ ਨਾਲੇ ਛੋਟੇ ਜਿਹੇ ਲਿਆਈਏ, ਉਹ ਵੀ ਉਸ ਕੇ ਲੈ ਕੇ ਕਰਦਾ ਵਾ ਇੱਥੇ ਕਰਦੀ। ਉਸਤਾਦ ਜੀ ਉਹ ਐਕਸਰਸਾਈਜ਼ ਦੱਸੀ, ਸਿਰਫ ਉਹਨਾਂ ਨੇ ਕਿਹਾ ਵੀ ਆ ਮੇਰੀ ਬਾਂਹ ਨਹੀਂ ਉੱਠਦੀ ਉਸਤਾਦ ਜੀ ਆ ਜਿਹੜੀ। ਠੀਕ ਹੈ ਭਾਜੀ ਨੇ ਉਹਦੇ ਕੋਲ ਕੰਮ ਥੋੜਾ ਲਿਆ ਵਾ, ਬਾਂਹ ਅੱਲਾ ਮਾਫੀ ਦੇਵੇ ਇੱਥੇ ਤੇ ਰਹਿੰਦੀ ਹੈ ਬਾਂਹ, ਤੇ ਉਹਨੂੰ ਕੜਾਲ ਨਹੀਂ ਪੈਣੀ। ਇੱਥੇ ਕਿਦਾਂ ਬਸ ਬਾਂਹ ਇਹ ਦੇਖੋ ਨਾ ਇਹ ਫੈਸਲ ਤਾਂ ਹੁਣ ਤੋਂ ਪਰਾਂ ਇਹ ਟੈਪ ਜਦੋਂ ਤੁਸੀਂ ਕਰਨਾ ਤੇ ਥੱਕਣਾ ਹੀ ਆ। ਕਿਹੜਾ ਮੈਂ ਇਹ ਟੈਪ ਕਰਨਾ, ਮੈਂ ਕਿੱਥੇ ਜਾਣਾ ਵਾ, ਮੈਂ ਤੁਹਾਨੂੰ ਨਹੀਂ ਪਤਾ ਹੈਗਾ ਮੇਰਾ ਇਸ ਵੀ ਦਰਦ ਹੁੰਦੀ ਹੈ ਇੱਥੇ ਮੇਰੀ। ਹਾਂ ਉਸਤਾਦ ਜੀ ਇਹ ਚੈਸਟ ਦੀ ਨਾ। ਅੱਛਾ ਉਸ ਤੋਂ ਬਾਅਦ ਉਹਨੇ ਕਿਹਾ ਜੀ ਆਪਣੀ ਲੈਂਗੁਏਜ ਠੀਕ ਕਰੋ, ਠੀਕ ਆ, ਖੈਰ ਹੋਵੇ ਨਹੀਂ ਕਹਿਣਾ, ਆਹ ਸਹੀ ਗੱਲ, ਇਹ ਤੋਂ ਪਰਹੇਜ਼। ਨਾਲੇ ਬਿਲकुल सही किया उस्ताद, नाले 70 ਨੂੰ ਲੰਗਰ ਵੀ ਨਹੀਂ ਕਹਿਣਾ। ਉਹ ਪੈਸੋਂ ਕੋ ਤੋਰ ਮੇ ਵੀ ਨਹੀਂ ਕਹਿਣਾ। ਇਹ ਮੇਰੀ ਇਹ ਕੱਛ ਦੇ ਵਿੱਚ ਨਾ ਉਸਤਾਦ ਜੀ ਇੱਥੇ ਇਹ ਥੋੜਾ ਜਿਹਾ ਉਸਤਾਦ ਜੀ ਬਣ ਗਿਆ। ਯੂ ਪਤਾ ਨਹੀਂ ਇਹ ਨਾ ਇਹ ਜਿਵੇਂ ਪੱਠਾ ਨਹੀਂ ਖਿੱਚਿਆ ਗਿਆ ਉਸਤਾਦ ਜੀ। ਮਾਰਦੇ ਨੇ ਖਿੱਚ ਕੇ। ਜਨ ਤੁਹਾਡੇ ਇਹ ਤੁਸੀਂ ਗੌਰ ਕਰਨਾ, ਤੁਹਾਡੇ ਨਾ ਇੱਥੇ ਝਰੀਟਾਂ ਵੀ ਨਾਖੂਨ ਦੀਆਂ ਪਈਆਂ ਨੇ। ਸਹੀ ਹੈ। ਕਿਉਂ? ਉਹ ਜਦੋਂ ਤੁਸੀਂ ਜਰਾਬਾਂ 'ਚ ਪਏ ਨਹੀਂ ਏਜੰਟੀ ਉਹ 9 ਵੱਜਦਾ ਰਹਿੰਦਾ। ਲਿਖਿਆ ਵਾ ਵੀ ਖਾਰਸ਼ ਨਹੀਂ ਕਰਨੀ। ਹਾਂ ਮਤਲਬ ਇੰਜ ਫੜਿਆ 500 ਵਾਲਾ, ਤੇ ਜਦੋਂ ਇੰਜ ਕਰਦੇ ਨੇ ਉਹ ਬੇਧਿਆਨੀ 'ਚ ਤੁਹਾਡਾ ਆਪਣਾ 9 ਵੀ ਫਿਰ ਜਾਂਦਾ। 9 ਵੀ ਤੇ ਤੁਹਾਡੇ ਏਡੇ ਹੁੰਦੇ ਆ, ਤੁਹਾਨੂੰ ਤੇ ਕੱਟਣੇ ਵੀ ਨਹੀਂ ਯਾਦ ਰਹਿੰਦੇ ਛੇਤੀ। ਤੇਰੇ ਨਾਲ ਚਮੋਟੇ ਨਾਲ ਗਦੂਦਾ ਬਣ ਗਿਆ ਵਾ, ਚਮੋਟਾ ਵੱਜ ਕੇ ਨਾ ਗਦੂਦਾ ਬਣ ਗਿਆ ਦਾ। ਤੂੰ ਜਾ, ਤੂੰ ਉਹ ਅਫਤਾਰੀ ਲੈ ਕੇ ਆ ਜਾ, ਉੱਠ ਪੈ ਚੱਲ ਜਾ, ਜਲਦੀ ਲੈ ਕੇ ਆ। ਓਏ ਪ੍ਰੀਤ ਉਸਤਾਦ ਜੀ, ਬਾਕੀ ਰੇਜ ਤੁਸੀਂ ਕਰਨਾ, ਪ੍ਰੀਤ ਵਾਲਾ ਸਾਰਾ ਕੋਈ ਨਹੀਂ ਜਾ ਚੱਲ ਜਾ, ਪ੍ਰੀਤ ਅਸੀਂ ਸਾਂਭ ਲਾਂਗੇ ਬਾਕੀ ਪ੍ਰੋਗਰਾਮ ਨੂੰ। ਜਾ ਹੈ ਤੇ ਮੁਸ਼ਕਲ ਆ, ਪਰ ਅਸੀਂ ਕੋਸ਼ਿਸ਼ ਕਰਾਂਗੇ। ਵੱਡੀ ਜ਼ਿੰਮੇਵਾਰੀ ਚੁੱਕੀ ਉਸਤਾਦ ਫੇਰ ਵੀ ਕੋਈ ਜ਼ਿੰਮੇਵਾਰੀ ਤੁਹਾਨੂੰ ਲੈਣੀ ਚਾਹੀਦੀ। ਛੇਤੀ ਚੱਲ ਜਾ, ਛੇਤੀ ਪਹੁੰਚ ਜਾ ਛੇਤੀ। ਨਹੀਂ ਉਸਤਾਦ ਜੀ ਉਹ ਫੌਕ ਵੀ ਟੁੱਟ ਗਿਆ। ਉਸਤਾਦ ਜੀ ਪ੍ਰੀਤ ਦੀ ਕੋਈ ਤੇ ਜ਼ਿੰਮੇਵਾਰੀ ਲਵੋ ਨਾ ਤੁਸੀਂ। ਯਾਰ ਕੁਛ ਵੀ ਨਹੀਂ, ਫੈਸਲ ਐਕਸਰਸਾਈਜ਼ ਦਾ ਉਹਦੀ ਐਕਸਰਸਾਈਜ਼। ਪੈਨਸ਼ਨ ਲਾਓ ਤਾਂ ਕਿ ਬੱਚੇ ਨੂੰ ਪੈਨਸ਼ਨ ਮਿਲੇ। ਆ ਗੱਲ ਕਰੋ ਫੈਸਲ। ਯਾਰ ਜੋ ਮਰਜ਼ੀ ਕਰ ਲੋ, ਉਹ ਫੌਕ ਬਣ ਨਹੀਂ ਰਿਹਾ। ਭਾਈ ਰਲ ਮਿਲ ਕੇ ਹੀ ਹੁਣ ਕਰਨਾ ਪੈਣਾ ਵਾ ਸਾਰੀ ਗੱਲ ਮਿਲ ਕੇ ਕੋਈ ਇੱਕ ਜ਼ਿੰਮੇਵਾਰੀ ਤੁਸੀਂ ਲੈ ਲਓ ਕਿ ਵੀ ਇਹ ਜ਼ਿੰਮੇਵਾਰੀ ਭੈਣ ਭਾਊ। ਤਾਜੀ ਤਨਖਾਹ ਨਹੀਂ ਕਰ। ਚੜਦੇ ਫੈਸਲ ਭਾਈ ਇਹ ਨਾ ਹੋਵੇ ਕਿ ਮਰੇ ਨਾ ਹੋਰ ਕਿਤੇ ਕੰਮ ਤੇ ਲਗਾ ਕੋਈ ਤਨਖਾਹ ਲੈ ਮੇਰ ਦੀ ਜ਼ਿੰਮੇਵਾਰੀ ਤੇ ਲਵੋ। ਤਾਜੀ ਰਿਪੋਰਟਾਂ ਮਰਨ ਵਾਲੀਆਂ ਨਹੀਂ, ਹੋਰ ਚੈਨਲ ਵਾਲੀਆਂ ਵਾ। ਡਾਕਟਰਾਂ ਨੇ ਕਿਹਾ ਜਿੱਡੀ ਛੇਤੀ ਹੋਵੇਗਾ ਤਨਖਾਹ ਵਧਾਓ। ਓਏ ਪੁਲਿਸ ਵਿੱਚ ਤੱਕ ਦਾ ਖਰਚਾ ਤੇ ਚੁੱਕ ਲੈਣ ਸਾਰਾ। ਓਏ ਡਾਕਟਰ ਨੇ ਕਿਹਾ ਭਾਈ ਨੂੰ ਆਫੀਸ਼ੀਅਲ ਤੇ ਰਾਵ ਨਹੀਂ, ਉਹਨਾਂ ਨੂੰ ਪੀਐਨਐਨ ਤੇ ਲੈ ਜਾਓ। ਹਾਦਰਾ ਕਿੱਥੇ ਹੀ ਲਿਆ ਤੇ ਅਜ਼ਰੀ ਰਿਪੋਰਟ ਤੇ ਆਮ ਲਿਖੀ ਹੋਈ ਹੈ ਸਿਰਫ। ਆ ਕਦਰਨਾਕ ਸੀਲ ਕੇ ਸੱਚ ਗਿਆ ਬਲਾ ਮਾਫੀ ਦੇ ਦੇ, ਕੁਛ ਵੀ ਨਹੀਂ ਲਿਖਿਆ, ਖਾਲੀ ਇਹ ਬਗੈਰ। ਅਸੀਂ ਜਰਮਨ ਗੱਲਾਂ ਕਰਦੇ ਪਏ, ਤੂੰ ਬਕਵਾਸ ਕਰ ਰਿਹਾ, ਤੂੰ ਬਹਿਕਾ ਰਿਹਾ, ਤੂੰ ਕੁਛ ਵੀ ਨਹੀਂਗਾ। ਨਹੀਂ ਉਸਤਾਦ ਜੀ ਮੈਂ ਜਨਮ ਦੱਸਾਂ, ਉਸਤਾਦ ਜੀ ਰਿਪੋਰਟਾਂ ਜਿਹੜੀਆਂ ਆਈਆਂ ਨੇ ਨਾ ਉਹਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਵਾ ਮੇਰਾ ਉਹ ਯੂਰਿਕ ਤੁਹਾਡਾ ਵੀ ਵਧਿਆ ਸੀ ਨਾ, ਯੂਰਿਕ ਐਸਿਡ ਉਸਤਾਦ ਜੀ ਪਲੇਟ। ਭਾਜੀ ਤੁਹਾਡੀਆਂ ਰਿਪੋਰਟਾਂ ਨਹੀਂ ਸਹੀ ਆਈਆਂ। ਰਾਤੀ ਵੀ ਇੱਕ ਬੰਦੇ ਨੇ ਤੁਹਾਡੀ ਰਿਪੋਰਟ ਨਹੀਂ ਸਹੀ ਦਿੱਤੀ। ਆਹੋ ਪ੍ਰੀਤ ਉਹਨੇ ਕਿਹਾ ਮਤਲਬ ਹੈ ਕਿ ਉਹ ਬਾਕੀ ਤੇ ਠੀਕ ਆ, ਜਿਹੜਾ ਵੀ ਆਪਰੇਸ਼ਨ ਇਹਨਾਂ ਨੇ ਕਰਾਇਆ ਜਾਂ ਇਲਾਜ ਕਰਾਇਆ, ਲੇਕਿਨ 2 ਮੋਬਾਈਲ ਵੀ ਨਹੀਂ ਲੱਭਣ ਦੇ ਹਸਪਤਾਲ ਚੋਂ। ਨੁਕਰ ਵਾਲਾ ਹਸਪਤਾਲ ਨਹੀਂ, ਮੁਹੰਮਦਪੁਰਾ 9 ਨੰਬਰ ਗਲੀ। ਹਾਂ ਲਾਈਟਾਂ ਬਾਹਰ ਲੱਗੀਆਂ ਸੀ ਹਸਪਤਾਲ ਦੇ, ਉੱਥੇ ਗਏ ਨਹੀਂ ਤੁਸੀਂ ਆਪਰੇਸ਼ਨ ਪਰਸੋਂ ਰੇਟ ਨਹੀਂ ਹੋਇਆ। ਆਪਰੇਸ਼ਨ ਕਰਾਉਣ ਨਹੀਂ ਗਏ ਉੱਥੇ? ਹਾਂ ਬਿਲਕੁਲ, ਲੇਕਿਨ ਉੱਥੇ ਉਸਤਾਦ ਜੀ ਹਸਪੀਟਲ ਉਹ ਮੇਰਾ ਖਿਆਲ ਉਹ ਤੇ ਉਤਲੀ ਮੰਜ਼ਿਲ ਤੇ ਥੱਲੇ ਤੇ ਮੈਂ ਗਿਆ ਨਹੀਂ ਕਦੇ ਵੇਖਿਆ। ਪਤਾ ਨਹੀਂ ਮੁਖਬਰੀ ਕਿਸ ਤਰ੍ਹਾਂ ਮੈਨੂੰ ਉਸਤਾਦ ਜੀ ਉਹਨਾਂ ਨੇ ਕਿਹਾ ਪਲੇਟਲੈਟਸ ਤੇਰੇ ਘਟੇ ਨੇ। ਹੁਣ ਮੈਂ ਵੀ ਉਸਤਾਦ ਜੀ ਜਾਣਾ ਲੰਦਨ, ਮੇਰੇ ਵੀ ਪਲੇਟਲੈਟਸ ਉਸਤਾਦ ਜੀ ਘਟ ਗਏ। ਮੈਨੂੰ ਸਹੀ ਵਿੱਚ ਮੇਰੀ ਉਹਨਾਂ ਨੇ ਰਿਪੋਰਟ 'ਚ ਲਿਖਿਆ ਪਲੇਟਲੈਟਸ ਦੀ ਕਮੀ ਆ। ਯੂਰਿਕ ਐਸਿਡ ਬਹੁਤ ਵਧੀਆ ਨੇ, ਤਾਂ ਆਪਣੇ ਭਰਾ ਨੂੰ ਦਿੱਤਾ ਜੀ। ਓਏ ਨਹੀਂ ਦਿੱਤਾ, ਏਦਾਂ ਥੋੜੀ ਹੁੰਦਾ ਵਾ। ਇਹਦਾ ਯੂਰਿਕ ਐਸਿਡ ਵਧਿਆ ਨੇ, ਅੱਧਾ ਆਪਣੇ ਭਰਾ ਨੂੰ ਦਿੱਤਾ, ਫਿਰ ਵੀ ਇਹਦੇ ਕੋਲ ਬਚ ਗਿਆ ਕਿਤੇ। ਜੀ ਸ਼ਾਪਰ ਚ ਪਾ ਕੇ ਫਰਿੱਜ ਦੇ ਉੱਤਲੇ ਖਾਦੇ ਸੀ ਕਿ ਰੱਖ। ਯੂਰਿਕ ਐਸਿਡ ਇੰਨਾ ਵਧਿਆ ਇਹਦੇ ਕੋਲ।
ਵਾਜਾ ਲਾਲਾ ਬਣਨਾ ਕੁੜੀਆਂ ਵਾਲਾ ਕੇਸਰ ਵੱਡੀ ਤਾਂ ਲਈ ਜਾਓ। ਯੂਰਿਕ ਐਸਿਡ ਜਿੰਨਾ ਕੁ ਲੈਣਾ ਹੋਵੇ ਨਾ ਉਹਨਾਂ ਕਿ ਲਈਦਾ ਵਾ। ਜਦੋਂ ਜ਼ਿਆਦਾ ਐਵੇਂ ਭੁੱਖ ਪੈ ਜਾਏ ਨਾ ਫਿਰ ਵੱਧ ਹੀ ਜਾਂਦਾ। ਮੈਂ ਆਪ ਉਸਤਾਦ ਜੀ ਕਿਤੇ ਕੋਈ ਮਦਦ ਲੇਕਿਨ ਉਸਤਾਦ ਜੀ ਵਧੀਆ ਸ਼ਾਇਦ ਚੰਗੀ ਹੁੰਦੀ ਹੈ। ਓਏ ਹੋਏ ਗੋਲ ਕਰਿਆਨੇ ਤੋਂ ਲੱਭਦਾ ਯੂਰਿਕ ਐਸਿਡ ਵੀ ਐਡਾ। ਉਸਤਾਦ ਜੀ ਤੁਸੀਂ ਦੱਸੋ ਯੂਰਿਕ ਐਸਿਡ ਹੁੰਦਾ ਕੀ ਆ, ਇਹਦੇ ਨਾਲ ਕੀ ਹੁੰਦਾ ਭਲਾ, ਇਹਦੀ ਫੀਲਿੰਗਸ ਕੀ ਹੁੰਦੀ? ਨਹੀਂ ਇਹ ਤਾਂ ਠੀਕ ਆ, ਇਹ ਤਾਂ ਮੈਂ ਵੈਸੇ ਹੀ ਗੱਲ ਕੀਤੀ ਆ ਯਾਰ ਇਸ ਤੋਂ ਜ਼ਿਆਦਾ ਹੁਣ ਮੈਂ ਤੁਹਾਨੂੰ ਕੀ ਦੱਸਾਂ। ਘੋਲ ਕੇ ਉਸਤਾਦ ਜੀ ਵੈਸੇ ਕਸਮ ਵਾਲੀ ਗੱਲ ਇਹ ਕਈਆਂ ਨੂੰ ਨਹੀਂ ਪਤਾ ਯੂਰਿਕ ਐਸਿਡ ਕੀ ਹੁੰਦਾ ਵਾ, ਯੂਰਿਕ ਜਿਹੜਾ ਐਸਿਡ ਕੀ ਮੈਨੂੰ ਨਹੀਂ ਸੀ ਪਤਾ। ਇਹ ਯੂਰੋਸ਼ੀਮਾ ਨਹੀਂ ਸੀ ਉਹ ਤੇ ਜੰਗ ਲੱਗੀ ਸੀ ਯੂਰੋਸ਼ੀਮਾ। ਹਾਂਜੀ ਉਹ ਜਦੋਂ ਜੰਗ ਲੱਗੀ ਸੀ ਨਾ, ਉਹ ਯੂਰੋਸ਼ੀਮਾ 'ਚ ਜੰਗ ਦੇ ਦੌਰਾਨ ਉਹਨਾਂ ਨੇ ਜਦੋਂ ਸਫਾਈ ਕੀਤੀ, ਉਹਨਾਂ ਨੂੰ ਉੱਥੋਂ ਕੇਸਟਾਂ ਲੱਭੀਆਂ ਸੀ। ਅੱਛਾ ਹਾਂ, ਉਹਨਾਂ ਨੂੰ ਉੱਥੋਂ ਇੱਕ ਕੇਸਟ ਲੱਭੀ, ਉਹਨਾਂ ਨੇ ਫਿਰ ਕਿਹਾ ਇਹ ਯੂਰੋਕ ਐਸਿਡ। ਲੱਗਾ ਪਤਾ ਹੁਣ। ਉਹ ਪਲੀਜ਼ ਸਾਹਿਬ ਉਸਤਾਦ ਜੀ ਸਹੀ ਦੱਸਣਾ ਇਹ ਇਹ ਇਲਮ ਨਾ ਹੁੰਦਾ ਤੇ ਅਸੀਂ ਕਿਤੇ ਯਾਰ ਯੂਰੋ ਨਹੀਂ ਹੁੰਦਾ, ਪੈਸਾ ਨਹੀਂ ਹੁੰਦਾ ਯੂਰੋ। ਹਾਂ, ਉਹ ਯੂਰੋ ਦੀ ਤੂੰ ਕੋਈ ਕੇਸਟ ਖਰੀਦ ਲਾ ਤੇ ਉਹ ਯੂਰੋਕ ਐਸਿਡ। ਯਾ ਨਹੀਂ ਉਸਤਾਦ ਜੀ ਜਿਸਮ 'ਚ ਕੀ ਤਬਦੀਲੀ ਹੁੰਦੀ ਇਹਦੇ ਨਾਲ? ਜਿਸਮ 'ਚ ਯੂਰੋਕ ਐਸਿਡ ਦੀ ਯੂਰੋਕ ਐਸਿਡ ਲਾ ਕੇ ਤੂੰ ਥੋੜਾ ਜਿਹਾ ਦੇਖ ਲਈ ਤੇ ਤਬਦੀਲੀ। ਉਹ ਯਾਰ ਯੂਰਿਕ ਐਸਿਡ ਨਾਲ ਕਹਿੰਦੇ ਦਰਦਾਂ ਹੁੰਦੀਆਂ ਵਾ ਤੇ ਇਹ ਤੇ ਉਹ ਮੈਨੂੰ ਉਹ ਉਸਤਾਦ ਜੀ ਪਤਾ ਹੀ ਨਹੀਂ ਸੀ ਵੀ ਉਹ ਬਿਮਾਰੀ ਵਾਲਾ ਹਾਂਜੀ। ਹੁੰਦਾ ਯੂਰਿਕ ਐਸਿਡ। ਚਲੋ ਹੋ ਯੂਰਿਕ ਐਸਿਡ ਅਸੀਂ ਯੂਰਿਕ ਐਸਿਡ ਕਹਿੰਦੇ ਹਾਂ। ਯੂਰਿਕ ਐਸਿਡ ਅਸੀਂ ਤੇ ਕਿਹਾ ਉਹ ਯੂਰੋਕ ਐਸਿਡ ਨਹੀਂ ਓਏ, ਯੂਰਿਕ ਐਸਿਡ। ਇਹਦੇ ਵਿੱਚ ਉਹਦਾ ਕੀ ਯਾਰ ਹਿਸਾਬ ਕਿਤਾਬ? ਉਹ ਇੱਕ ਬਿਮਾਰੀ ਹੁੰਦੀ ਹੈ। ਓਏ ਹੋਏ ਹੋਏ ਯਾਨੀ ਉਹ ਜਿਸਮ ਦੇ ਵਿੱਚ ਹਾਂਜੀ, ਹੱਡੀਆਂ ਦਰਦ, ਜੋੜ ਖਾਸ ਤੌਰ ਤੇ, ਯਾਨੀ ਜਿਹੜੇ ਇਹ ਜੋੜ ਆ ਇਹ ਹਾਂ ਮੇਰੇ ਉਹ ਨਹੀਂ ਦੁਖਦੇ, ਮੇਰੇ ਲੱਤਾਂ ਦੁਖਦੇ। ਉਹ ਇਹਦਾ ਹਿਸਾਬ ਹੁੰਦਾ, ਜ਼ਰੂਰੀ ਨਹੀਂ ਸਾਰੇ ਕਿਸੇ ਦੀਆਂ ਲੱਤਾਂ 'ਚ ਜ਼ਿਆਦਾ ਅਸਰ ਕਰਦਾ, ਕਦੇ ਕਦੇ ਬਾਡੀ 'ਚ। ਫਿਰ ਤੁਹਾਡਾ ਜਿਹੜਾ ਕੋਲੇਸਟ੍ਰੋਲ ਆ ਉਹ ਵੀ ਉਹਦੇ ਨਾਲ ਵੀ। ਫਿਰ ਉਸ ਤੋਂ ਬਾਅਦ ਤੁਹਾਡਾ ਇਹ ਕਾਫੀ ਬਿਮਾਰੀਆਂ ਨੇ, ਲੇਕਿਨ ਤੇਰਾ ਤੇ ਮਸਲਾ ਹੀ ਹੋ ਰਹਾ। ਕੀ ਮਸਲਾ ਕੀ ਆ? ਇਹਦੀਆਂ ਲੱਤਾਂ ਯੂਰਿਕ ਐਸਿਡ ਨਾਲ ਨਹੀਂ ਦੁਖਣ ਦਈਆਂ, ਜੰਜ ਦਾ ਵੇਟ ਕਰਦੇ ਕਰਦੇ ਖਲੋਤੇ ਉਸਤਾਦ ਜੀ ਮੇਰੇ ਕੋਲ ਮੁੱਠੀ ਨਹੀਂ ਮਿਲੀ ਜਾਂਦੀ ਇੰਜ। ਮਿਲਣੀ ਵੀ ਇੰਨੀ ਕੀ ਹੁੰਦੀ ਹੈ। ਝਪਟਾ ਘਟਾਓ। ਸਾਜੀ ਇਹ ਵੇਖੋ ਇੰਜ ਨਹੀਂ ਹੁੰਦਾ ਮੇਰੇ ਕੋਲ, ਪਹਿਲਾਂ ਹੁੰਦਾ ਸੀ। ਮੁੱਠੀ ਦਾ ਸਿਰਫ ਮਸਲਾ। ਪਹਿਲੇ ਕਦੇ ਇੰਜ ਨਹੀਂ ਕਰਦੇ ਸੀ, ਹੁਣ ਨਹੀਂ ਹੁੰਦਾ ਇੰਜ। ਚਮੋਟੇ ਨੂੰ ਕੱਸ ਨਹੀਂ ਪੈਂਦੀ ਹੈ ਨਾ। ਉਹ ਮਰੇ ਚ ਐਵੇਂ ਲੱਗਾ ਵਾ, ਉਹਨਾਂ ਨੇ ਸ਼ੁਗਲ ਤੇ ਕੀਤਾ। ਉਸਤਾਦ ਜੀ ਜਿਹੜੀ ਜਿਸਮ 'ਚ ਸੂਈਆਂ ਚੁੱਭਦੀਆਂ ਨੇ ਇਹ ਕੀ ਹੁੰਦੀਆਂ ਨੇ? ਧੁੱਪੇ ਇਹ ਤੁਸੀਂ ਸੌਣ ਲੱਗਿਆ ਬਿਸਤਰਾ ਝਾੜ ਲਓ। ਸੂਈਏ ਝੜ ਜੀ। ਆਹੋ, ਉਹੀ ਬਿਮਾਰੀਆਂ ਪਿਛਲੇ ਦੌਰ ਦੇ ਵਿੱਚ ਇੱਕ ਆਕੜਾ ਕਾਕੜਾ ਹੁੰਦਾ ਸੀ, ਉਹ ਚਿਕਨ ਬਾਕਸ ਆ। ਓਏ ਆਕੜਾ ਕਾਕੜਾ ਮਕਈ ਦਾ ਕਾਕੜਾ ਨਹੀਂ, ਆਕੜਾ ਕਾਕੜਾ ਹੀ ਹੁੰਦਾ, ਉਹ ਚਿਕਨ ਬਾਕਸ ਉਹਨੂੰ ਕਹਿੰਦੇ ਨੇ। ਉਹ ਚਿਕਨ ਬਾਕਸ ਨਹੀਂ, ਚਿਕਨ ਪੌਪਕੌਰਨ। ਲੈ ਉਹ ਕਾਕੜਾ ਲਾਕੜਾ ਹੁੰਦਾ ਵਾ ਓਏ ਆਕੜਾ ਲਾਕੜਾ ਕਾਕੜਾ, ਆਕੜਾ ਕਾਕੜਾ ਲਾਕੜਾ ਕਾਕੜਾ, ਗਲਤ ਲਾਣੀ ਜੇ। ਆਕੜਾ ਕਾਕੜਾ ਵੀ ਕਹ ਲੋ। ਆਕੜਾ ਕਾਕੜਾ ਕਹਿੰਦੇ ਨੇ। ਇਲਾਕਾਈ ਜੀਆਂ ਗੱਲਾਂ ਹੁੰਦੀਆਂ ਨੇ। ਦੋ ਭਰਾ ਸਨ, ਆਕੜਾ ਤੇ ਕਾਕੜਾ, ਇਹਨਾਂ ਦੀ ਬਣਦੀ ਨਹੀਂ ਸੀ ਹੈ। ਮੈਨੂੰ ਵੀ ਹੋਇਆ ਸੀ। ਮੈਨੂੰ ਵੀ ਹਾਂ, ਔਰ ਵੀ ਆਪਣਾ ਟਾਈਮ ਪੂਰਾ ਕਰਕੇ ਨੱਥੀ ਹੁੰਦਾ। ਹਾਂਜੀ ਹਾਂਜੀ। ਹਾਂ, ਇੱਕ ਹੁੰਦਾ ਹੈ ਚੰਦਰਾ। ਸ਼ਰਾਬ ਛੱਡ ਦੇ। ਇੱਕ ਚੰਦਰਾ ਹੁੰਦਾ, ਉਹਦਾ 21 ਦਿਨ ਦਾ ਟੂਣਾ ਹੁੰਦਾ। ਉਹ 21 ਦਿਨ ਚੰਦਰਾ ਨਹੀਂ ਭਾਈ, ਜੰਦਰਾ ਹੁੰਦਾ ਉਹਦਾ ਲਾਈਦਾ। ਨਹੀਂ ਚੰਦਰਾ ਹੁੰਦਾ ਵਾ। ਉਹ ਵੀ ਹੈ ਵਾ ਇੱਕ ਚੰਦਰਾ ਯਾਰ ਵੀ ਹੁੰਦਾ। ਤੂੰ ਸੁਣਿਆ ਨਹੀਂ ਚੰਦਰਾ। 15 16 17 18 ਇਹ ਇੱਕ ਘਨੂਵੇਂ ਹੁੰਦੇ, ਘਨੂਵਿਆਂ ਦਾ ਪਤਾ ਤੈਨੂੰ? ਕਨੂਆਂ ਦਾ ਸਾਜ ਤੁਹਾਨੂੰ ਪਤਾ ਘਨੂਵਿਆਂ ਦਾ? ਆਹੋ ਇੱਥੇ ਪ੍ਰੀਤ ਤੱਕ ਨੂੰ ਇਹ ਇੱਕ ਹੁੰਦਾ ਕਲੇਡੂ। ਉਹ ਇੱਕ ਨੂੰ ਇਹ ਕਲੇਟੂ ਇੱਕ ਹੀ ਚੀਜ਼। ਲਓ ਜੀ, ਆ ਮਜ਼ਹਰ ਮੁੰਨਾ ਭਾਜੀ ਨੇ, ਉਹਨਾਂ ਨੇ ਮੈਨੂੰ ਕਿਹਾ ਜੀ ਮੈਂ ਤੁਹਾਡੇ ਵਾਸਤੇ ਕੁਝ ਲਿਖਿਆ ਤੇ ਤੁਸੀਂ ਸੁਣਾ ਦੇਣਾ ਟੀ ਟਾਈਮ 'ਚ। ਮੈਂ ਕਿਹਾ ਜੀ ਓਕੇ। आसमान पे भी टूट जाए वो सितारा नहीं हूं मैं, ਵਾਹ ਵਾਹ मेरे दुश्मन तेरे जख्मों से हारा नहीं हूं मैं। ਵਾਹ ਵਾਹ। नहीं, आसमान से भी टूट जाए वो सितारा तो नहीं हूं, मेरे दुश्मन तेरे जख्मों से मैं हारा तो नहीं। सज्जाद मेरा नाम है और अपनों का हूं जानी, जानी के जानी लाख है बेकारा तो नहीं। ਵਾਹ तेरे लफ्जों ने डाली है मेरे अपनों में जो नफरत, मुश्किल है पर सह जाऊंगा बेचारा तो नहीं। ਵਾਹ ਵਾਹ। एक बार जो मैं उछला हूं अब थम नहीं सकता, समंदर हूं मैं दो पल का नजारा तो नहीं। तेरी सोच है ये मजहर, तेरी सोच है ये मजहर के दब जाऊंगा तुझसे, अल्लाह मेरे साथ है बेसहारा तो नहीं। ਵਾਹ ਮਜ਼ਹਰ ਮੁੰਨਾ ਭਾਈ ਕੀ ਬਾਤ। ਸਾਡੇ ਪਿਆਰ ਵਾਲੇ ਬਹੁਤ ਸੋਹਣਾ ਲਿਖਿਆ। ਉਹਨਾਂ ਨੇ ਕਿਹਾ ਸੀ ਮੈਂ ਤੁਹਾਡੇ ਵਾਸਤੇ ਲਿਖਿਆ ਸਰ, ਤੇ ਮੈਂ ਕਿਹਾ ਜੀ ਬਹੁਤ ਮਿਹਰਬਾਨੀ। ਉਸਤਾਦ ਜੀ ਕੀ ਹਾਲ ਚਾਲ ਆ? ਉਸਤਾਦ ਜੀ ਤੁਸਾਂ ਚੰਗਾ ਨਹੀਂ ਕੀਤਾ ਸਾਡੇ ਨਾਲ। ਤੁਸਾਂ ਕੁਝ ਦਿਨ ਪਹਿਲੇ ਸ਼ੋਅ ਵਿੱਚ ਕਿਹਾ ਸੀ ਕਿ ਤੁਸੀਂ ਬੁਲੇਵਾਰਡ ਪਲਾਜ਼ਾ ਜਿਮ ਕਰਨ ਆਣੇ ਆ। ਮੈਂ ਤੁਹਾਡਾ ਕਰਕੇ ਉੱਥੇ ਰਜਿਸਟ੍ਰੇਸ਼ਨ ਕਰਵਾ ਲਈ ਆ। ਹੁਣ ਮੈਂ ਕੱਲਾ ਉੱਥੇ ਡੰਬਰ ਚੁੱਕ ਪਾਗਲ ਹੁੰਦਾ ਰਹਿਣਾ। ਤੇ ਤੁਹਾਡੀ ਮਿਹਰਬਾਨੀ ਆ, ਰਾਤੀ ਇੱਕ ਪਲੇਟ ਵੀ ਮੇਰੇ ਪੈਰ ਤੇ ਵੱਜ ਗਈ ਹੈ ਤੁਹਾਡੇ ਚੱਕਰ 'ਚ।
ਜਾਂ ਤੇ ਤੁਸੀਂ ਉੱਥੇ ਆਓ ਜਾਂ ਮੈਨੂੰ ਮੇਰਾ ਐਡਵਾਂਸ ਦਿਓ ਤੇ ਮੈਂ ਇੱਥੋਂ ਨਿਕਲਾਂ। ਆਹੋ ਯਾਰ ਇਹ ਹੁੰਦੀ ਮੁਹੱਬਤ ਉਸਤਾਦ ਜੀ ਕੈਸੀ ਕੀ ਬਾਤ। ਜਿਮ ਵਾਲੇ ਬੜੇ ਐਕਸਪਰਟ ਹੁੰਦੇ ਉਸਤਾਦ ਜੀ। ਮੈਂ ਇੱਕ ਆਵਾਂਗਾ। ਆਹੋ ਆਵਾਂਗਾ ਵੀਰੇ, ਜ਼ਰੂਰ ਆਵਾਂਗਾ। ਥੋੜੀ ਜਿਹੀ ਤਬੀਅਤ ਸੰਭਲ ਲੈਣ ਦੇ, ਆਵਾਂਗਾ। ਮੈਂ ਇੱਕ ਜਿਮ ਦੇ ਵਿੱਚ ਗਿਆ ਵਾਂ, ਉਸਤਾਦ ਜੀ ਅੱਜ ਧੌਣ ਨਹੀਂ ਮੁੜਦੀ ਉਸਤਾਦ ਜੀ, ਏਦਾਂ ਧੌਣ ਇਹ ਚ ਸਰ ਗਿਆ ਵਾ, ਮੈਨੂੰ ਪਤਾ ਵਾ। ਨਹੀਂ ਇਹ ਧੌਣ ਇੱਥੇ ਤੱਕ ਨਹੀਂ ਜਾਂਦੀ ਉਸਤਾਦ ਜੀ। ਉਹ ਯਾਰ ਡੱਡੂਆਂ ਦੀ ਨਹੀਂ ਮੁੜਦੀ ਹੁੰਦੀ। ਇੱਕ ਹੁੰਦਾ ਹੈ यार वो बीमारी बुलबुलब्बा। अस्सलाम वालेकुम जानी भाई, अल्लाह पाक आप सबको हमेशा खुश रखे, आमीन। भाई मेरी आपसे एक गुजारिश है कि क्या आप टी टाइम में फैसल भाई को गले लगाकर मेरी तरफ से किस करें। फैसल रामे मुझे बहुत दुखी लगता है, प्लीज मेरी आरजू पूरी करें। मैं मोहम्मद सुहेल भक्कर से शुक्रिया। चलो उस्ताद, बाद में जिंदगी ਚਲ ਪਰ ਜੱਫੀ ਪਾਓ। चलो मेरे उस्ताद ने जफ्फी पाड़ी बोलो चलो जी, ਉਸਤਾਦ ਜੀ ਗਾਣੇ ਦਾ ਵੀ ਕਮੈਂਟ ਸਾਇੰਸ शर्ट ला, ਦਾ। शर्ट ला। ਚੱਲ उस्ताद जी चुन्नी ਜਿਹੜੀ ਨਾ ਉਹ ਹੋਵੇ। चल चुगला मार दो नहीं। जफ्फी प्यो वाली पड़ी ਪਿਓ ਵਾਲੀ ਪਾਵਾਂਗਾ। उस्ताद जी मैं भी पाउणी है। ਤੂੰ ਜੱਫੀ ਤੋਂ ਬਾਅਦ ਪਿਓ ਮੰਨ ਜਾਏਗਾ। अल्लाह दी मेरी पहली मेरी डर लगी ਚੱਲ सही था सही बात अल्लाह दी मैं सही मेरी इज्जत ना तार ਓਏ ਲਾਟਾ ਬੰਦ। ਥਲੋ ਤੇ ਆਪਦਾ ਲੱਤਾਂ ਦਿਖਾ ਲਓ ਲੱਤਾਂ। उस्ताद जी बस ਭਾਈ ਮੈਂ ਤੈਨੂੰ ਪਤਾ ਆਪਣੇ मत्था चुम्मी दा उस्ताद जी ਉਹ ਜਨੂਨ ਵੱਜ ਗਿਆ। ਤੀਜੀ ਵੀ ਮੇਰੇ ਤੇ ਪੈ ਗਈ। ਅੱਛਾ ਇੰਨੀ ਕਿ ਵੀ ਨਹੀਂ ਠੀਕ ਹੋਈ ਗੱਲ। ਉਹ ਮੁੱਕਾ ਕਿਤੇ ਯੂਡੀ ਵਾਲੀ ਗੂਠੀ ਪਾ ਕੇ ਮਾਰਤਾ। ਲੱਗਦਾ ਜ਼ਿਆਦਾ ਲੱਗ ਚੱਲ ਬਸ ਠੀਕ ਹੈ ਠੀਕ ਹੈ। ਏਟਾ ਵੀ ਨਹੀਂ ਕਮਜ਼ੋਰ ਹੁੰਦਾ। 1000 ਰੁਪਏ 1000 ਰੁਪਏ ਦੋ। ਉਹ ਚਾਹ ਲਿਆ ਭਾਈ ਨੇ ਚਾਹ ਲਿਆ। ਸਾਰਾ ਕੁਝ ਸ਼ਾਇਦ ਖਾ ਕੇ। ਅੱਛਾ ਜੀ ਭਾਜੀ, ਮੈਂ ਤੁਹਾਨੂੰ ਨਾਜ਼ਰੀਨ ਦੱਸ ਦਿੰਦਾ, ਇਹ ਜਿਹੜੀਆਂ ਨੇ ਨਾ ਰਿਪੋਰਟਾਂ, ਇਹ ਬੇਸਿਕਲੀ ਰਿਪੋਰਟਾਂ ਹੈਗੀਆਂ ਨੇ ਜਨਾਬ। ਯਾਰ ਏਡਾ ਵੱਡਾ ਡਰਾਮਾ। ਅੱਛਾ ਮੈਂ 1000 ਦਵਾ ਦੇਣਾ ਸੀ, ਬਾਅਦ ਚ ਹੱਸਦਾ। ਇਹ ਬੇਸਿਕਲੀ ਰਿਪੋਰਟਾਂ ਹੈਗੀਆਂ ਜਨਾਬ। ਪੇਸ਼ੈਂਟ ਨੇਮ ਇਜ਼ ਫੈਸਲ, ਹਾਂ ਜੈਂਡਰ ਇੱਥੇ ਰੋਲਾ ਵੱਡਾ। ਮੇਲ, may be female, referred by ਡਾਕਟਰ ਸਾਹਿਬ। ਇਹ ਫੈਸਲ ਸਾਹਿਬ ਦੀਆਂ ਰਿਪੋਰਟਾਂ ਨੇ ਜਿਹੜੀਆਂ ਕਿ ਮਾਸ਼ਾਅੱਲਾ ਬਿਲਕੁਲ ਠੀਕ ਨੇ, ਉਸਤਾਦ ਜੀ ਨਹੀਂ ਓਰੀਜਨਲ ਜੈਨੂਇਨ ਠੀਕ ਨੇ ਬਿਲਕੁਲ, ਉਸਤਾਦ ਜੀ ਦਾ ਜਿਗਰ ਦਾ ਮਸਲਾ ਵਾ। ਕੋਈ ਮਸਲਾ ਨਹੀਂ। ਜਿਗਰ ਤਾਂ ਹੈ ਵਾ। ਨਹੀਂ ਹੈ ਜਿਗਰ ਫਰੀਦ ਨੂੰ ਬੇਟਾ, ਨਹੀਂ ਹੈ। ਰਿਪੋਰਟਾਂ ਤੈਨੂੰ ਮੈਂ ਤਾਂ ਹੁਣ ਤੇਰੀਆਂ ਅੱਖਾਂ ਖੁੱਲ ਜਾਣਗੀਆਂ, ਰਾਜ਼ੀ ਹੋ ਜਾਏਗਾ ਤੂੰ। ਅੱਛਾ ਨਵੀਆਂ। ਹਾਂ ਇਹ ਤਾਂ ਬਿਲਕੁਲ ਸਹੀ ਹੈ। ਅੱਛਾ ਜੀ, ਰਿਪੋਰਟਾਂ ਤੈਨੂੰ ਮੈਂ ਵਹਾਵਾਂ ਆਪਣੀਆਂ, ਤੂੰ ਕਹੇਗਾ ਉਸਤਾਦ ਜੀ ਫਾਈਨਲ ਹੋਏ ਤੁਸੀਂ। ਯਾਨੀ ਫੁੱਲ ਜੀ। ਪਾਵਰ ਨਾਲ ਸਾਰੀ ਖਰਾਬ। ਮੈਂ ਕਹਿੰਦਾ ਤੂੰ ਕਹੇਗਾ ਕਿ ਉਸਤਾਦ ਜੀ ਵੀ ਇੰਜ 10 ਲੈਣਾ ਨੇ ਤੇ 10 ਹੀ ਲਾਲ ਨੇ। ਓਏ ਡਾਕਟਰ ਨੇ ਉੱਠ ਕੇ ਸਲੂਟ ਕੀਤਾ, ਉਹਨੇ ਕਿਹਾ ਉਸਤਾਦ ਜੀ ਸਲਾਮ ਆ ਤੁਹਾਨੂੰ। ਇਹ ਕਿੱਦਾਂ ਕਰ ਲਿਆ ਉਸਤਾਦ? ਓਏ ਉਸਤਾਦ ਜੀ ਇਹ ਤੇ ਭਾਜੀ ਗੱਲ, ਪਰਹੇਜ਼ ਡਾਈਟ ਓਏ ਵੱਡਾ ਫਰੇਮ ਆ ਦੇਖੀ ਰਿਪੋਰਟਾਂ, ਇਹ ਆਲ ਹੈ ਸਾਰੀਆਂ। ਓਏ ਹੈਗੀ ਨਹੀਂ ਇਹ ਕੋਲੇਸਟ੍ਰੋਲ, ਕੀ ਬਾਤ ਆ। ਉਸਤਾਦ ਜੀ ਪੜ੍ਹ ਕੇ ਸੁਣਾਓ। ਕੋਲੇਸਟ੍ਰੋਲ ਪੜ੍ਹ ਕੇ ਸੁਣਾਓ ਹੁਣ ਜ਼ਰਾ। ਕੋਲੇਸਟ੍ਰੋਲ ਭਾਵੇਂ ਟੋਟਲ ਜਿਹੜਾ ਨਾ ਮੇਰਾ 200 ਹੋਣਾ ਚਾਹੀਦਾ, 331 ਹੈ। ਵਾਓ ਵਧੀਆ ਹੀ ਹੁੰਦਾ ਜੀ। ਤੁਸੀਂ ਸਿਰਫ ਇੱਕ ਕੰਮ ਕਰਨਾ। ਅੱਛਾ ਜੀ, HDL ਜਿਹੜਾ ਨਾ ਜੀ ਟੋਟਲ 35 ਹੋਣਾ ਚਾਹੀਦਾ, ਮੇਰਾ 17 ਵਾ। ਹੋਂਡਾ ਵੀਜ਼ਲ ਨਹੀਂ, ਹੋਂਡਾ ਹੁੰਦਾ ਹੀ ਨੌਨ HDL ਹਾਂ ਸਹੀ ਹੈ, ਮੇਰਾ 130 ਹੋਣਾ ਚਾਹੀਦਾ, 230 ਆ। ਠੀਕ ਹੋ ਗਿਆ। LDL ਹਾਂ ਮੇਰਾ 100 ਹੋਣਾ ਚਾਹੀਦਾ, 170 ਆ। ਓਕੇ। ਟ੍ਰੈਜਡੀਲਿਸਰਾਈਡ ਇਹ ਸਭ ਤੋਂ ਇਹ ਜਿਹੜੀ ਇਹ ਬਹੁਤ ਖਤਰਨਾਕ ਹੁੰਦਾ, ਇਹ 150 ਹੋਣਾ ਚਾਹੀਦਾ, ਮੇਰਾ 263 ਆ। ਓਕੇ। ਇਹਦਾ ਤਲਕ ਸਿੱਧਾ ਦਿਲ ਦੇ ਨਾਲ ਹੁੰਦਾ, ਯਾਨੀ ਇਹ ਜਿਹੜਾ ਨਾ ਟ੍ਰੈਜਡੀ ਕੀ ਆ, ਇਹ
ਟ੍ਰਿਗਲਿਸਰਾਈਡ ਹਾਂ ਟ੍ਰਾਈਗਲਿਸਰਾਈਡ ਇਹ ਜ਼ਿਆਦਾ ਹੋਵੇ ਨਾ ਤੇ ਸਿੱਧਾ ਹਾਰਟ ਅਟੈਕ ਹੁੰਦਾ। ਆ ਜੈਨੂਇਨ ਗੱਲ ਆ। VLDL ਜਿਹੜਾ ਨਾ ਮੇਰਾ ਇਹ ਹੋਣਾ ਚਾਹੀਦਾ ਜੀ 30, ਮੇਰਾ 52 ਵਾ। ਯਾਨੀ ਟੋਟਲ ਕੈਲਸਟ੍ਰੋਲ ਜਮਾ ਤਫਰੀਕ ਪਾ ਕੇ HDL ਰੇਸ਼ੋ ਜਿਹੜੀ ਨਾ 4 ਹੋਣੀ ਚਾਹੀਦੀ, ਮੇਰੀ 8.46 ਹੈ। ਅੱਛਾ ਠੀਕ ਹੋ ਗਿਆ ਜੀ। ਤੂੰ ਖੀਰੇ ਖਾਓ, ਖੀਰੇ ਹੈ ਖੀਰੇ ਉਸਤਾਦ ਜੀ, ਖੀਰੇ ਸਭ ਨਹੀਂ ਤੋਂ- ਆਂਡੇ ਬੇਟਾ ਇਹਨੂੰ ਕਹਿੰਦੇ ਨੇ ਰਿਪੋਰਟ ਇਹਨੂੰ ਕਹਿੰਦੇ ਨੇ ਰਿਪੋਰਟ। ਆ ਕੀ ਚੁੱਕੀ ਫਿਰਦਾ, ਮਤਲਬ ਸ਼ਰਮਿੰਦਗੀ ਵਾਲੀ ਗੱਲ ਆ। ਤੋਂ ਵੀ ਦਿਲ ਚ ਅੱਛਾ ਤੁਹਾਨੂੰ ਹੁਣ ਵੀ ਪਤਾ ਕਿਸੇ ਨੂੰ ਕੋਈ ਪਾਣਾ ਮੇਰੀਆਂ ਰਿਪੋਰਟਾਂ ਦੇਖੋ, ਉਹ ਆਪਣਾ ਸਾਰਾ ਕੰਮ ਛੱਡ ਕੇ ਰਿਪੋਰਟਾਂ ਦੇਖੇ ਤਾਂ ਕਵੇ ਯਾਰ ਟਾਈਮ ਹੀ ਜ਼ਾਇਆ ਕੀਤਾ ਤੂੰ, ਤਾਂ ਕੁਝ ਵੀ ਨਹੀਂਗਾ। ਉਹ ਜਾ ਬਿਸਤੀ ਨਹੀਂ ਅਗਲੇ ਦੇ ਸਾਹਮਣੇ। ਹੁਣ ਇਹਦਾ ਪਰਹੇਜ਼ ਮੈਂ ਵੀ ਦੱਸਣਾ ਹੁਣ ਤਾਂ ਪਤਾ ਕੀ ਗੱਲ ਅਸੀਂ ਤੇ ਇਹਨੂੰ ਫਾਈਨਲ ਸਮਝਦੇ ਰਹੇ ਹਾਂ। ਪਰਹੇਜ਼ ਇਹ ਵਾ ਉਸਤਾਦ ਜੀ, ਗਲ ਚ ਪਾ ਕੇ ਨਾ ਪਟਾ ਤੇ ਤੁਸੀਂ ਬੈਗ ਆਪਣਾ ਘਮਾਉਣਾ ਨਹੀਂ ਹੈਗਾ ਲੋਕਾਂ ਦੇ ਸਾਹਮਣੇ, ਠੀਕ ਹੈ? ਓਕੇ ਤੇ ਨਾ ਪਾਣ ਮੈਂ ਤੁਹਾਨੂੰ ਦੱਸ ਦਿੰਦਾ, ਯਾਰ ਐ ਨਾ ਕਰਿਆ ਕਰੋ ਉਸਤਾਦ ਜੀ। ਢੋਲ ਨਹੀਂ ਵਜਾਉਣਾ ਭੈਣ। ਉਸ ਤੋਂ ਬਾਅਦ ਸੋਟੀ ਆਰਾਮ ਨਾਲ ਮਾਰਨੀ। ਉਸ ਤੋਂ ਬਾਅਦ ਉਹਦੇ ਪੁੜੇ ਜਿਹੜੇ ਸਹੀ ਤਰ੍ਹਾਂ ਪਵਾ ਲੈਣੇ ਆ, ਲੱਕੜ ਠੀਕ ਦਾ ਢੋਲ ਬਣਾਉਣਾ। ਇਸ ਤੋਂ ਅੱਗੇ ਕੁਝ ਨਹੀਂ ਹੈਗਾ, ਰੱਸੀ ਦੀ ਵੀ ਯਾਰ ਕੁਝ ਜੋ ਨਹੀਂ ਵੀ ਹੈਗਾ ਹੈ ਬਸ। ਮੇਰੇ ਨਾਲ ਸਾਰੇ ਜਣੇ ਯਾਰ ਮੇਰੇ ਉਸਤਾਦ ਜੀ ਦੀ ਦੁਆ ਫਰਮਾ। ਅੱਲਾਹ ਪਾਕ ਅੱਲਾ ਉਹ ਨੱਕ ਆਪਣਾ ਵੱਜਿਆ ਹੀ ਬਹੁਤ ਬੁਰਾ। ਉਹ ਜਿਹੜੀ ਯਾਰ ਕੀ ਹੋਇਆ ਸਹੀ ਹੈ ਨਾ? ਨਹੀਂ ਨਹੀਂ ਉਹ ਕੁਛ ਨਹੀਂ ਆ। ਰੀਸਾ ਨੇ ਇੱਕ ਚੀਜ਼ ਨੋਟ ਕੀਤੀ, ਫਲਾਈਂਗ ਕਿਸ ਤੋਂ ਵੀ ਜ਼ਿਆਦਾ ਸਪੀਡ ਸੀ ਉਹ ਕੀ ਯਾਰ ਸਾਈ ਜਦੋਂ ਤੁਸੀਂ ਪਰ ਫੈਸਲਾ ਨਾਲ ਕਿਸੇ ਦਾ ਨੁਕਸਾਨ ਹੋਇਆ ਉਸਤਾਦ ਜੀ ਨੇ ਇਹ ਚੁੰਮੀ ਲੈ ਕੇ ਚੁੰਮੀ ਲੈਣ ਲੱਗੇ ਅੰਦਰ ਵੜ ਜਾਣਾ ਸੀਗਾ। ਹਜੇ ਤੱਕ ਮੈਂ ਯਕੀਨ ਕਰੋ ਸਾਈ, ਮੈਂ ਆਪਣੇ ਬਾਪ ਦੀ ਜਗ੍ਹਾ ਸਮਝਦਾ ਤੁਹਾਨੂੰ। ਚੱਲ ਹੁਣ ਹਾਲੇ ਵੀ ਚੱਲ ਹੁਣ ਜਿੱਦਾਂ ਉਸਤਾਦ ਜੀ ਕਹਿਣ ਸੱਟ ਲੱਗ ਓਏ ਗਈ ਪਾਗਲ, ਜਿੱਦਾਂ ਉਹ ਕਹਿੰਦੇ। ਦਿਮਾਗ ਠੀਕ ਆ? ਹੱਡੀ ਬਹੁਤ ਭੈੜੀ ਵੱਜੀ। ਕੁਛ ਵੀ ਨਹੀਂ ਵੱਜਾ ਸਾਈ, ਮੇਰੇ ਨਾਲ ਸੱਟ ਲੱਗਦੀ, ਉਹਦੀ ਗੱਲ ਹੀ ਪੱਥਰ ਵਰਗੀ। ਮੇਰੇ ਨਾਲ ਸੱਟ ਲੱਗਦੀ। ਯਾਰ ਫਲਿੰਸਟੋਨ ਆ ਜੋ ਵੀ ਹੈ ਯਾਰ ਮੇਰੇ ਉਸਤਾਦ ਜੀ ਦੀ ਗੱਲ ਹੀ ਕਿਤੇ ਆਇਰਨ ਮੈਨ ਅੱਲਾ ਪਾਕ ਮੇਰੇ ਉਸਤਾਦ ਨੂੰ ਯਾਰ, ਬਸ ਮੈਂ ਇਹਨਾਂ ਮੈਂ ਦੁਆ ਕਰਾਂਗਾ ਕਿ ਮੇਰੇ ਤੋਂ ਪਹਿਲੇ ਨਾ ਜਾਣ ਬਸ। ਇਹ ਉਸਤਾਦ ਜੀ ਇਹਨਾਂ ਨੇ ਤੁਸੀਂ- ਤਾਂ ਸਾਜੀ ਇੱਕ ਵਾਰੀ ਬੱਚੇ ਕੈਨੇਡਾ ਦੇ ਚੁੰਮੀ ਲਈ ਹੋਇਆ ਚ ਫਿਰ ਐ ਸਾਰੀ ਜ਼ਿੰਦਗੀ ਹੋ ਗਿਆ। ਇਹ ਹੁੰਦੀ ਬੇਟਾ ਰਿਪੋਰਟ। ਬੜੀ ਗੱਲ ਆ, ਬੜੀ ਗੱਲ। ਅੱਛਾ ਉਸਤਾਦ ਜੀ ਮੈਂ ਸਮਝਿਆ ਸੀ ਤੁਸੀਂ ਇਹ ਸਹੀ ਦੱਸਣੇ ਵੀ ਤੁਹਾਡਾ ਸਾਰਾ ਕੁਝ ਬਿਹਤਰ ਹੋਇਆ ਵਾ, ਆਪ ਨੂੰ ਕਹਿੰਦਾ ਨਹੀਂ ਉਹ ਸਹੀ ਖਰਾਬ ਹੋਇਆ ਵਾ। ਨਹੀਂ ਖਰਾਬ ਆ। ਖਰਾਬ ਯਾਨੀ ਹਰ ਸ਼ੈ ਵਧੀਆ। ਵਿਟਾਮਿਨ ਡੀ ਕਿੰਨਾ ਹੋਣਾ ਚਾਹੀਦਾ ਨਾਰਮਲ ਬਾਡੀ 'ਚ? 5 ਲੱਖ 30%। ਹਾਂ। 30 ਤੁਹਾਡੇ ਭਰਾ ਦੀ ਕਿੰਨੀ ਹੈ? ਫਖਰ ਹੋਏਗਾ ਤੁਹਾਨੂੰ। ਮਾਸ਼ਾਅੱਲਾ। 7। ਇਹ ਚ ਫਖਰ ਵਾਲੀ ਕਿਹੜੀ ਗੱਲ ਮੁਗਲਈ ਵਿਟਾਮਿਨ ਡੀ ਆ, ਮੁਗਲਈ। ਓਏ ਯਾਰ ਵਾਹ ਵਾਹ। ਬੇਟਾ ਐਵੇਂ ਨਹੀਂ ਕੰਮ। ਤੇ ਉਸਤਾਦ ਜੀ ਹੁਣ ਤੁਸੀਂ ਆਪਣਾ ਪਰਹੇਜ਼ ਕਰੋ, ਕੋਈ ਡਾਈਟ ਸ਼ਾਈਟ ਕੋ ਅੱਛੇ ਕਰਨ ਤੇ ਦੇ ਨੇ, ਉਹ ਮੈਡੀਸਨ ਨਾ ਖਾਈ ਜਾਓ ਇੰਨੀ। ਹਰ ਅੱਛੀ ਚੀਜ਼ ਤੋਂ ਪਰਹੇਜ਼ ਕਰ। ਪੂਰੇ ਵਾਲੇ ਬਾਬੇ ਤੋਂ ਦੱਸ ਉਸਤਾਦ ਜੀ ਉਸਤਾਦ ਜੀ ਨਾ ਕੁਝ ਖਾਣ ਵਾਲੀ ਸ਼ੈ ਉਹ ਜਿੱਦਾਂ ਖਾਂਦੇ ਲੋਕੀ ਤੇ ਇੰਨਾ ਕੁਝ ਖਾ ਜਾਂਦੇ ਨੇ, ਭਰਾਵਾਂ ਦੇ ਹਿੱਸੇ ਖਾ ਜਾਂਦੇ ਲੋਕੀ। ਤੁਸੀਂ ਵੀ ਖਾਓ। ਤੁਸੀਂ ਉਸਤਾਦ ਜੀ ਫੈਸਲ ਦੀ ਵੇਖੋ, ਜਿਗਰ ਦਾ ਮਸਲਾ ਵਾ ਅੱਲਾ ਤੇ ਉਹ ਚੱਲ ਚੱਲ ਇਹ ਜਿਗਰ ਫਿਲਮ ਦੇਖਣ ਸੈੱਟ ਹੋ ਜਾਣਗੇ ਉਸਤਾਦ ਜੀ। ਤੁਸੀਂ ਡਾਕਟਰ ਕੋਲ ਟੇਲੇ ਲਾ ਲਓ, ਜਦੋਂ ਤੁਹਾਡਾ ਵਾਹ ਵੱਜ ਗਿਆ ਨਾ, ਭੰਬੀ ਪੂਰੇ ਨਾਲ ਲੈ ਕੇ ਜਾਈ ਮੈਨੂੰ। ਭੰਬੀ ਦੇ ਆ। ਉਸਤਾਦ ਜੀ ਉਹਨੇ ਨੇ- ਦਸਤਾਨਾ ਪੜ ਕੇ ਦੇਣਾ ਸੀ ਤੁਹਾਨੂੰ ਸ਼ਿਫਾਸ਼। ਉਸਤਾਦ ਜੀ ਤੁਸੀਂ ਨਾ ਡਲੀ ਵਾਲਾ ਪਾਣੀ ਲੈਣਾ, ਅੱਛਾ ਢੇਲੇ ਵਾਲਾ ਢੇਲਿਆਂ ਵਾਲਾ ਪਾਣੀ ਲੈ ਲੈਣਾ। ਉਸਤਾਦ ਜੀ ਉਹਨੂੰ ਪੀਸ ਕੇ ਨਾ ਉਹਨੂੰ ਮੋਟਾ ਕਰ ਲੈਣਾ। ਉਹਨੂੰ ਮੋਟਾ ਕਰਕੇ ਉਸਤਾਦ ਜੀ ਜਾਲੀ ਦੇ ਵਿੱਚ ਪਾ ਕੇ ਨਾ ਤੁਸੀਂ ਇੱਧਰ ਡੇਰਾ ਗਾਜ਼ੀ ਖਾਨ ਨਿਕਲ ਜਾਣਾ। ਉਸਤਾਦ ਜੀ ਡੇਰਾ गाजी खान तो तुहानू कॉल डोडे मिलणगे। कल भी एक मिनट है, यहाँ पे वो एक ब्रेक का वक्त मिलता है, ब्रेक के बाद वेलकम बैक नादरीन, प्रोग्राम में दोबारा खुश आमदीद जी। कट्टे टायर ले लेने उस्ताद जी ट्राली दे, पिछले टायर लेने अगले नहीं लेने हैगे। ਐਨਕਾਂ ਵਾਲੀ ਦੁਕਾਨ ਤੋਂ ਕਿਸੇ ਵੀ ਜਾ ਕੇ ਕਹਿਣਾ ਟਰਾਲੀ ਦੇ ਟਾਇਰ ਦੇ ਦਿਓ ਸਾਰੇ। ਉਹ ਕੱਟੇ ਟਾਇਰ ਲੈ ਕੇ ਉਸਤਾਦ ਜੀ ਤੁਸੀਂ ਤਾਂ ਨੂੰ ਮੂੰਹ ਕਰਕੇ ਧੁੱਪੇ ਬਹਿ ਜਾਣਾ ਵਾ। ਧੁੱਪੇ ਬਹਿ ਕੇ ਮੂੰਹ ਦੇ ਉੱਤੇ ਚਾਦਰ ਲੈ ਕੇ ਉੱਤੇ ਤੁਸੀਂ ਉਹੀ ਜਿਹੜਾ ਸੁੱਕਾ ਪਾਣੀ ਵਿੱਚ ਪਾਉਣਾ ਵਾ ਤੇ ਉਹ ਤੁਹਾਨੂੰ 8 ਦਿਨਾਂ ਦੇ ਵਿੱਚ ਅੱਲਾ ਦੀ ਰਹਿਮਤ ਨਾਲ। ਓਏ ਬਕਵਾਸ ਮੁਸ਼ਕਿਲ ਬੰਦ ਆ। ਕਰੋ, ਬਕਵਾਸ ਬੰਦ ਕਰੋ। ਤੁਸੀਂ ਹਿੰਮਤ ਚੈੱਕ ਕਰੋ ਕਿ ਕੋਲੇਸਟ੍ਰੋਲ ਜਿਹਦਾ ਇੰਨਾ ਵਧਿਆ ਹੋਵੇ ਨਾ, ਉਹਦੀ ਤਬੀਅਤ ਕਿਦਾਂ ਦੀ ਹੁੰਦੀ, ਕਿਸੇ ਨੂੰ ਪੁੱਛੀ ਸਿਆਣੇ ਬੰਦੇ ਹਾਏ ਨੇ। ਹਾਏ ਹਾਏ। ਇਹਦੇ ਬਾਵਜੂਦ ਮੈਂ ਆ ਕੇ ਬਹਿ ਕੇ, ਔਰ ਜੋ ਮੇਰਾ ਇਸ ਟਾਈਮ ਨੱਕ ਦਾ ਹਾਲ ਹੋਇਆ ਪਿਆ ਨਾ 4-5 ਦਿਨ ਤੋਂ, ਤੁਹਾਡੀ ਸੋਚ ਆ ਮੇਰਾ ਯਕੀਨ ਕਰ। ਉਸਤਾਦ ਜੀ ਤੁਹਾਨੂੰ ਮਸ਼ਵਰਾ ਇਹ ਹੈ ਕਿ ਤੁਸੀਂ ਕਿਸੇ ਬਾਹਰ ਦੀ ਕੰਟਰੀ 'ਚ ਆਪਣਾ ਇਲਾਜ ਕਰਾਓ। ਕਿਉਂ ਜੀ? ਯਾਰ ਮੈਂ ਨਹੀਂ, ਬਾਹਰ ਦੀ ਨਹੀਂ, ਇੱਥੇ ਵੀ ਡਾਕਟਰ ਅੱਛਾ ਲੱਭ ਜਾਣਾ ਉਸਤਾਦ ਜੀ। ਇਹ ਪਾਗਲ ਆ, ਮੈਂ ਖਾਂਦਾ ਨਹੀਂ, ਮੈਂ ਤੰਦਰੁਸਤ ਤੁਰਿਆ ਫਿਰਦਾ। ਸਾਡਾ ਪੂਰਾ ਕੁੰਭਾ ਉਸ ਭਾਈ ਕੋ ਦਵਾਈ ਦਿੰਦਾ ਹੱਥੋਂ ਹੱਥੀ। ਡਾਕਟਰ ਭੁੰਡੀ ਆ ਜੀ। ਇਹ ਬਣਦਾ ਵੀ ਭੁੰਡੀ ਵਾਲਾ ਹਿਸਾਬ ਆ। ਅੱਛਾ ਜੀ, ਅੱਛਾ ਤੁਸੀਂ ਇੰਜ ਕਰਕੇ ਵੜਨਾ ਹੈ, ਤੁਹਾਨੂੰ ਹਰ ਬਿਮਾਰੀ ਦਾ ਇਲਾਜ ਬਕਾਇਦਾ ਢੋਲਕਾਂ ਵੀ ਪਈਆਂ ਨੇ, ਕਿਰਾਏ ਤੇ ਦਿੱਤੀਆਂ ਜਾਂਦੀਆਂ ਨੇ। ਕਾਸਮੈਟਿਕਸ, ਕਰਿਆਨਾ, ਹਰ ਸ਼ੈ। ਕਲੀਨਿਕ ਤੇ ਬਹੁਤ ਪਿੱਛੇ ਆ ਉਹ ਲੰਘ ਕੇ ਜਾਣਾ ਤੇ ਇਹ ਵੀ ਨਹੀਂ ਕੋਈ ਟਾਈਮ ਦੀ ਬੰਦਸ਼, ਕੋਈ ਲੈਣਾ ਤੇ ਲੂਣਾ।
ਡਾਕਟਰ ਸਾਹਿਬ ਨਿਕਲ ਪਾ ਕੇ ਵੀ ਆਏ ਨੇ, ਹਾਂਜੀ ਕੀ ਮਸਲਾ ਵਾ ਅੰਦਰੋਂ ਉੱਠ ਕੇ? ਉਸਤਾਦ ਜੀ ਅੱਲਾਹ ਤੇਰੇ ਮੈਂ ਤੁਹਾਨੂੰ ਆਖਰੀ ਗੱਲ ਮੇਰੀ ਸੁਣ ਲਓ, ਮੈਂ ਕੁਝ ਨਹੀਂ ਕਹਿੰਦਾ ਉਸਤਾਦ ਜੀ। ਬਰਫ਼ ਜਿਹੜੀ ਇਹਨਾਂ ਨੂੰ ਤਲ ਲੈਣੀ ਹੈ, ਬਰਫ਼ ਤਲ ਕੇ ਨਾ ਉਸਤਾਦ ਜੀ ਧੁੰਨੀ ਤੇ ਇੱਟ ਰੱਖ ਕੇ ਨਾ ਤੁਸੀਂ ਸੌਂ ਜਾਵੋ, ਤੁਹਾਨੂੰ ਸਾਰਿਆਂ ਨਾਲੋਂ ਆਸਾਨ ਹੱਲ ਦੱਸ ਦਿੱਤਾ ਜੀ। ਇਹ ਤੋਂ ਮੈਂ ਉਸਤਾਦ ਜੀ ਅੱਜ ਇੱਕ ਗੱਲ ਦੀ ਇਜਾਜ਼ਤ ਲੈਣੀ ਤੁਹਾਨੂੰ, ਮਾਜ਼ਰਤ ਨਾਲ। ਮੇਰਾ ਪਿਓ ਕੋਈ ਨਹੀਂ, ਮੈਂ ਕਸਮ ਖਾ ਕੇ ਕਹਿੰਦਾ। ਓਏ ਇਹ ਕਿੱਦਾਂ ਤੇ ਆਉਂਦਾ ਇਹ 3 ਸਾਲ ਹੋ ਗਏ ਮੈਂ ਤੈਨੂੰ ਕਹਿਣ ਲਿਆ, 3 ਸਾਲ ਹੋ ਗਏ ਆਪੇ ਗੱਲ ਕਰ। 3 ਸਾਲ। ਰੱਬ ਫਿਰ ਸੱਚ ਕਢਾ ਦਿੰਦਾ ਨਾ ਮੂੰਹੋਂ। ਇਹ ਪਹਿਲਾ ਰੋਜ਼ਾ ਅੱਜ, ਯਾਨੀ ਉਹ ਤੁਹਾਡੇ ਹਿਸਾਬ ਨਾਲ ਚੌਥਾ ਪੰਜਵਾਂ ਹੋਏਗਾ, ਸਾਡਾ ਪਹਿਲਾ ਰੋਜ਼ਾ ਤੇ ਰੱਬ ਨੇ ਮੇਰੀ 3 ਸਾਲਾਂ ਦੀ ਸੁਣ ਲਈ। ਮੈਂ ਆਖਰੀ ਗੱਲ ਪਹਿਲੇ ਕਰਤੀ। ਮੈਂ ਮੇਰੇ ਉਸਤਾਦ ਨੂੰ ਅਗਰ ਕੁਝ ਹੋ ਗਿਆ ਓਏ ਓਏ ਤੇ ਮੇਰਾ ਪਿਓ ਕੋਈ ਨਹੀਂ, ਮੈਂ 4 ਤੋਂ 5 ਬੰਦਿਆਂ ਨੂੰ ਮੈਂ ਇੰਜ ਦਾ ਜ਼ਲੀਲ ਕਰਾਂਗਾ ਨਾ, ਇਹਨੇ ਉਹਦੇ ਵਿੱਚ ਤੁਸੀਂ ਦੋਵੇਂ ਹੀ ਹੈਗੇ ਹੋ। ਮੈਂ ਨਹੀਂ ਕਹਿੰਦਾ ਉਹਨਾਂ ਚ ਤੁਸੀਂ ਦੋਵੇਂ ਹੀ ਹੈਗੇ, ਮਿੱਠਾ ਤੇ ਫਰੀਦ। ਨਹੀਂ ਮੈਂ ਇਹਨਾਂ ਨੇ ਅੱਲਾ ਜਾਣਦਾ ਇੰਨੀ ਕੋਈ ਟੈਨਸ਼ਨ ਦਿੱਤੀ ਹੈ ਨਾ ਮੇਰੇ ਉਸਤਾਦ ਨੇ, ਇੰਨੀ ਟੈਨਸ਼ਨ ਦਿੱਤੀ। ਓਏ ਚੁੱਪ ਭਾਈ, ਡਾਕਟਰ ਲਾਲੀ ਕੋ ਲੈ ਜਾਂਦੇ, ਡਾਕਟਰ ਲਾਲੀ ਕੋ। ਲਾਲੀ ਨੂੰ ਰਹਿਣ ਦੇ। ਉਹ ਜਿਹੜਾ ਗੱਲ ਸੁਣ ਭਾਈ, ਚਲੋ ਫੈਸਲ ਭਾਈ ਸਹੀ ਕਹਿ ਰਹੇ ਮੈਂ ਹੋ। ਸਾਡੀ ਇਹ 2 ਕਰੈਕਟਰ ਤੇ ਮੇਨ ਤੇ ਲੈਣਾ ਜਿਹੜੇ, ਬਿਲਕੁਲ ਠੀਕ। ਬਾਕੀ ਦੇ ਸ਼ਾਇਦ ਮੈਂ ਮਾਫ ਕਰਦਾ, ਲੇਕਿਨ ਇਹਨਾਂ ਨੂੰ ਅੱਛਾ ਯਾਰ, ਡਾਕਟਰ ਨੇ ਕਿਹਾ ਵਾ ਕਿ ਤੇਰਾ ਪਤਾ ਕੋਈ ਨਹੀਂਗਾ, ਕਨਫਰਮ ਆ ਤੂੰ ਲੱਗ ਜਾਣਾ, ਮੈਂ ਕੰਮ ਕਰੇ ਨਾਲ ਆ ਤੇ। ਮੈਂ ਵਕਤ ਤੋਂ ਪਹਿਲੇ ਗੱਲ ਨਹੀਂ ਕਰਾਂਗਾ, ਮੈਂ ਸ਼ਾਮ ਤੱਕ ਮਾਰ ਦੂੰਗਾ। ਬਸ ਠੀਕ, ਆਹੋ ਬਸ ਠੀਕ ਹੈ, ਸ਼ਾਮ ਤੱਕ ਮਾਰ ਤਾਰੀ ਦੇ। ਤੋਂ ਬਾਅਦ ਨਹੀਂ ਉਸਤਾਦ ਜੀ, ਲੇਕਿਨ ਮੈਂ ਇਹਨਾਂ ਨੂੰ ਛੱਡਣਾ ਨਹੀਂ ਉਸਤਾਦ ਜੀ। ਮੈਂ ਨੰਗਿਆ ਕਰਾਂਗਾ ਇਹਨਾਂ ਨੂੰ। ਬਿਲਕੁਲ ਠੀਕ ਆ, ਮੈਂ ਤੁਹਾਡੇ ਨਾਲ ਆ ਫੈਸਲ। ਨਹੀਂ ਮੈਂ ਕਰ ਤਾਜ਼ੇ ਪਕੌੜੇ ਤੋੜ ਲੈਣੇ ਉਸਤਾਦ ਜੀ। ਓਏ ਹਰ ਇੱਕ ਚੂ ਨੰਗਿਆ ਕਰਨਾ ਉਸਤਾਦ ਜੀ। ਇਹਨਾਂ ਨੇ ਜੋ ਤੁਹਾਡੇ ਨਾਲ ਕੀਤਾ, ਉਹਨੇ ਬਗੈਰਤ ਨੇ ਜੋ ਕੀਤਾ, ਇਹਨੇ ਜੋ ਕੀਤਾ, ਮੈਂ ਅੱਛਾ ਇੱਕ ਮਿੰਟ ਛੱਡਣਾ ਨਹੀਂ। ਤੇ ਆ ਬਗੈਰ ਤੇ ਲੈ ਲਾ ਉਧਰ ਸੀ ਕਿਹੜੇ ਵੀ ਬਗੈਰਤ ਆ। ਹੱਥ ਵੇ ਤਾਂ ਠੀਕ ਹੁਣ। ਤਾਜ਼ੇ ਪਕੌੜੇ ਤੋੜ ਲੈਣੇ ਉਸਤਾਦ। ਠੀਕ। ਠੀਕ ਹੈ ਜੀ। ਕੱਚ 'ਚ ਮੋਟਰਸਾਈਕਲ ਰੱਖ ਲੈਣੀ ਤੇ ਅੱਛਾ ਜੀ, ਸਵੇਰੇ ਸੰਗੀ ਵਾਲੇ ਤੁਸੀਂ ਨਿਕਲਣਾ ਵਾ ਇੱਧਰ ਹਾਰ ਤੋੜਦਾ ਪਕੌੜਿਆਂ ਤੇ ਆ ਗਿਆ। ਉਸਤਾਦ ਜੀ ਤਾਂ ਬਦਤਮੀਜ਼ੀ ਕਰਨਾ। ਭੰਮੀਪੁਰ ਵਾਲਾ ਬਾਬਾ ਯਕੀਨ ਮੈਨੂੰ ਯੂਡੀ ਵਾਲੀ ਗੂਠੀ ਯਾਰ ਤੁਹਾਨੂੰ ਉਹਦੇ ਨਾਲ ਪਤਾ ਨਾ ਉਹਦੇ ਨਾਲ ਕੋਈ ਰਿਸ਼ਤੇਦਾਰੀ ਕਰ ਲਾ। ਭੰਮੀ ਪੂਰਾ ਮੇਰੇ ਮੂੰਹ ਕੁਝ ਹੋਰ ਨਿਕਲਣ ਲੱਗਾ ਸੀ। ਅੱਛਾ ਇਹ ਭੰਬੀਪੁਰਾ ਵਾਲਾ ਜਿਹੜਾ ਨਾ, ਉਹਨੂੰ ਕਿਤੇ ਤੁਹਾਨੂੰ ਪਤਾ ਨਹੀਂ ਰਿਸ਼ਤੇਦਾਰੀ ਹੈ, ਉਹਦੀ ਪ੍ਰਮੋਸ਼ਨ ਕਰ ਰਿਹਾ ਬਸ। ਉਹਨੇ ਇਹ ਕਹਿੰਦਾ ਮਹੱਲੇ ਡਾਕਟਰ ਆ, ਔਰ ਇਹ ਮਜ਼ਾਕ ਨਹੀਂ ਕਰ ਰਿਹਾ। ਸੀਰੀਅਸ ਆ? ਜੈਨਵਨ ਤੁਸੀਂ ਉਹਦੀ ਦੁਕਾਨ 'ਚ ਵੜਨਾ, ਪਹਿਲੇ ਢੋਲਕੀਆਂ ਕਿਰਾਏ ਤੇ ਦਿੰਦਾ, ਉਸ ਤੋਂ ਬਾਅਦ ਕਾਸਮੈਟਿਕ, ਉਸ ਤੋਂ ਬਾਅਦ ਕਰੀਮ ਬਣਾਉਂਦਾ ਮੂੰਹ ਚਿੱਟਾ ਕਰਨ ਵਾਲੀ। ਮੈਂ ਆਪ ਲੈ ਕੇ ਦੇਖੋ। इसमें ग्राम में की ਪਹਿਲੇ ਮੂੰਹ ਚਿੱਟਾ ਕਰਨ ਵਾਲੀ ਕਰੀਮ ਦਿੰਦਾ ਵਾ, ਉਸ ਤੋਂ ਬਾਅਦ ਇਸ ਕਿਸਮ ਦਾ ਰੋਲਦਾ ਵਾ, ਮੂੰਹ ਕਾਲਾ ਕਰ ਦਿੰਦਾ ਤੁਹਾਡਾ ਪੂਰੇ ਮਹੱਲੇ 'ਚ। ਤਾਂ ਦੇਖੀ ਉਹ ਜਰਾ। ਨਾ ਏ ਸਾਡੀ ਯੂਰਿਕ ਐਸਿਡ ਦਾ ਮੈਨੂੰ ਮਸਲਾ ਜਿਹੜਾ ਆ ਕੀ ਲਿਖਿਆ ਉਸਤਾਦ? ਡਾਕਟਰ ਪੁੰਡੀ ਦਿਖਾਈ नंबर सेव की 10 ਨੰਬਰ ਤੇ ਕਿਦਾ ਡਾਕਟਰ ਪੁੰਡੀ। ਯਾਰ ਸਾਡੇ ਉੱਥੇ ਡਾਕਟਰ ਆ, ਉਹ ਡਾਕਟਰ ਵੀ ਇਹਦੇ ਨਾਲ ਲਿਖੇ ਹੁੰਦੇ, ਹਰ ਆਜ਼ਾਦ ਬਰਾਦਰੀ ਦੇ ਰਿਸ਼ਤੇ ਦਰਕਾਰ ਹੈ, दरकार ਇਹ ਤੇ ਆਪ ਨਾਰਮਲ ਹੈ। ਦਸਤਿਆਬ ਹੈ। ਇਹ ਤੇ ਨਾਰਮਲ ਹੈਗਾ ਵਾ ਨਾ। ਠੀਕ ਹੈ। ਜੇ ਰਿਪੋਰਟਾਂ ਵਿਟਾਮਿਨ ਡੀ ਖਰਾਬ ਨੇ ਦਾ ਨਾ ਸਾਜੀ, ਤੇ ਤੁਸੀਂ ਥੋੜਾ ਖੰਗਿਆ ਕਰੋ, ਜਿਵੇਂ ਬਜ਼ੁਰਗ ਦੁੱਧ ਫਿਰਿਆ ਵੀ ਕਰੋ ਉਹ ਨਾ। ਨਹੀਂ ਵੇ ਪਾਗਲ। ਉਹ ਯਾਰ ਇੰਨੀਆਂ ਰਿਪੋਰਟਾਂ ਤੁਸੀਂ ਇਤਿਆਦ ਹੀ ਨਹੀਂ ਕਰਨੀ ਹੈਗੀ। ਫਿਰ ਬਾਅਦ ਦੇ ਵਿੱਚ ਕਹਿੰਦੇ ਮੈਂ ਤੁਹਾਨੂੰ ਕੋਈ ਉਦੋਂ ਦਾ ਕਹਿੰਦਾ ਚਿੱਟੀਆਂ ਮਿਰਚਾਂ ਲੈ ਆਵੋ, ਆਰਾਮ ਸਕੂਨ ਨਾਲ ਤੁਸੀਂ ਲਾਲ ਕਮੀਜ਼ ਗਲ 'ਚ ਪਾ ਕੇ ਸੱਸ ਨੂੰ ਹਾਊ ਕਰਨਾ ਤੁਸੀਂ ਨਹੀਂ ਉਸਤਾਦ ਜੀ, ਮਤਲਬ ਮਾਦਰਤ ਨਾ ਉਸਤਾਦ ਜੀ, ਜਿਮ ਲਾਜ਼ਮੀ ਕਰੋ। ਜਿਮ ਨਹੀਂ ਕਰਨਾ ਤੇ ਉਸਤਾਦ ਜੀ ਉੱਥੇ ਉਹ ਐਕਸਰਸਾਈਜ਼ ਸਾਈਕਲ, ਉਸਤਾਦ ਜੀ ਮੇਰੇ ਕੋਲ ਜਿਮ ਸਾਈਕਲ ਪਈ ਜੀ, 18,000 ਦੀ ਪਈ ਸੀ ਮੈਂ ਉਸਤਾਦ ਜੀ। ਜਿਮ ਸਾਈਕਲ ਕਿਹੜੀ ਹੁੰਦੀ? ਉਹ ਜਿੱਤੇ ਤੁਸੀਂ ਰਨਿੰਗ ਕਰਦੇ ਹੋ। ਉਹ ਰਨਿੰਗ ਮਸ਼ੀਨ ਉਹਨੂੰ ਨਹੀਂ ਜਿਮ ਸਾਈਕਲ ਹੁੰਦੀ ਜਿਮ ਸਾਈਕਲ ਵੀ ਹੁੰਦੀ ਆ, ਸੇਮ ਸੂਜ਼ੀ ਤਰ੍ਹਾਂ ਵਿਕਦੀ ਆ ਉਹ। ਠੀਕ ਹੈ ਉਸਤਾਦ ਜੀ। ਅੱਛਾ, ਉਹ ਨਹੀਂ ਉਸਤਾਦ ਜੀ ਮੇਰੇ ਕੋਲ ਪਈ ਹੈ। ਮੈਨੂੰ ਇੱਕ ਮੇਰੇ ਭਰਾ ਨੇ ਮੈਸੇਜ ਕੀਤਾ, ਉਹਨੇ ਮੈਨੂੰ ਇੱਕ ਡੌਗ ਦੀ ਤਸਵੀਰ ਭੇਜੀ, ਉਹਨੇ ਕਿਹਾ ਸਾਜੀ ਇਹ ਦੁਨੀਆ 'ਚ ਚੰਦ ਡੌਗ ਨੇ ਓਏ ਤੇ ਤੁਹਾਡੇ ਭਰਾ ਨੇ ਉਹਦਾ ਬੱਚਾ ਤੁਹਾਨੂੰ ਗਿਫਟ ਕਰਨਾ। ਉਹਨੇ ਤਸਵੀਰ ਭੇਜੀ ਤੇ ਉਹ ਬੱਬਰ ਸ਼ੇਰ ਲੱਗੇ। ਉਹਨੇ ਕਿਹਾ ਦੁਨੀਆ 'ਚ ਚੰਦ ਨੇ ਆ ਜੀ। ਤੇ ਮੈਂ ਉਹਨੂੰ ਕਿਹਾ ਯਾਰ ਮੈਂ ਡੌਗ ਬੜਗੁੱਲੂ ਟਾਈਪ ਨਹੀਂ ਮੈਂ ਲੈਣਾ, ਮੈਨੂੰ ਲੈਬਰੇ ਦੇ ਛੋਟਾ ਜਿਹਾ, ਉਸਤਾਦ ਜੀ ਉਹ ਲੇਕਿਨ ਅਮਰੀਕਨ ਨਸਲੀ ਲੈਬਰੇ। ਉਹ ਮੈਨੂੰ ਲੈ ਦਿਓ, ਮੈਂ ਤੁਹਾਨੂੰ ਲਾਇਬ੍ਰੇਰੀ ਦੇ ਦਿੰਦਾ ਉਸਤਾਦ ਜੀ। ਲੇਕਿਨ ਇੱਕ ਹੋਰ ਚੀਜ਼, ਇਹਨੂੰ ਉਹ ਲੈ ਡਾਕਟਰ ਰਜ਼ਾ ਕੋਲ ਜਿਹੜਾ ਕੁੱਤਾ ਹੈਗਾ ਉਸਤਾਦ ਜੀ, ਵਾਈਟ ਜਰਮਨ ਸ਼ੈਫਰਡ, ਪਾਕਿਸਤਾਨੀ ਵਸੀਮ ਅਕਰਮ ਸਾਹਿਬ ਕੋਲ ਨਹੀਂ ਤੇ ਦੂਸਰੇ ਨੰਬਰ ਤੇ ਇਹਦੇ ਕੋਲ ਪੂਰੇ ਪਾਕਿਸਤਾਨ 'ਚ। ਇਹਨੂੰ ਉਹ ਲੈ ਜਾਣਾ, ਇਹ ਤੁਹਾਨੂੰ ਕੋਈ ਗਲੀ 'ਚੋਂ ਵਾਰਾ ਫੜ ਦਿੰਦਾ। एक वो ले दो ये फिर दोनों ले जाएगा जेडी गल लेकिन उस्ताद जी वो विटामिन डी सी ये वो जो भी उस्ताद जी जरा कंट्रोल करो। मादर उस्ताद जी बड़ी लोड़ है उस्ताद जी कसम ਤੁਹਾਡੇ ਤੋਂ ਬਗੈਰ ਤੇ ਅਸੀਂ ਉਹ ਮੈਨੂੰ ਕਹਿੰਦੇ ਇੱਕ ਮੇਲ ਭੇਜੀ ਆ ਉਹਨਾਂ ਨੇ, ਕਿਸੇ ਕੋਈ ਸਕਾਲਰ ਸੀ, ਉਹ ਕਹਿ ਰਿਹਾ ਸੀ, ਦੀਨੀ ਸਕਾਲਰ ਸੀ, ਉਹਨਾਂ ਨੇ ਸਵਾਲ ਕੀਤਾ ਜੀ ਕਿ ਆ ਜਿਹੜੇ ਪੈਟ ਵੇਚਣੇ ਲੈਣੇ, ਉਹਨੇ ਕਿਹਾ ਜੀ ਇਹ ਹਰਾਮ ਆ, ਇਹਦੀ ਬਿਲਕੁਲ ਕਮਾਈ ਹਰਾਮ। ਤੇ ਉਂਝ ਤੇ ਦਿਓ ਲੈ ਕੇ। ਨਹੀਂ ਮੈਂ ਗੱਲ ਕਰ ਰਿਹਾ ਨਾ, ਮੈਨੂੰ ਯਾਰ ਤੂੰ ਦੇਖ ਜਿਹੜੇ ਅਸੀਂ ਗੱਲਾਂ ਕਰਦੇ ਆ ਨਾ, ਇੱਕ ਪੁਆਇੰਟ ਤੇ ਉਹਦੇ ਨਾਲ ਦੀ ਰਿਲੇਟਡ ਲੋਕ ਮੈਨੂੰ ਵੀਡੀਓਜ਼ ਭੇਜਦੇ ਨੇ, ਮੈਂ ਚਲਾਉਂਦਾ ਨਹੀਂ,
ਕਿ ਯਾਰ ਕੋ ਹੋਰ ਨਾ ਮਤਲਬ ਐਵੇਂ ਮਸਲਾ ਬਣ ਜਾਏ। ਸਹੀ ਤੁਹਾਨੂੰ ਪਤਾ ਪਰ ਨਾ ਉਸਤਾਦ ਜੀ ਇhtiyat ਕਰੋ ਤੁਸੀਂ ਨਹੀਂ ਨਾ ਉਸਤਾਦ ਜੀ ਤੁਸੀਂ ਇਹ ਦੌਰ ਸਵੇਰੇ ਉੱਠਦਿਆਂ ਸਾਰ ਨਾ ਫਸਟ ਟਾਈਮ ਉੱਠ ਕੇ ਜੇਬ 'ਚ ਪਊਆ ਪਾ ਕੇ ਨਾ ਉਸਤਾਦ ਜੀ ਚੱਪੇ ਨਾਲ ਜੇਬ 'ਚ ਆਪਣਾ ਦੇਗ ਚੁੱਕਣੀ ਤੁਸੀਂ ਤੇ ਲੈ ਕੇ ਤੁਸੀਂ ਜਾ ਕੇ ਤੇ ਸੱਸ ਨੂੰ ਝਾੜ ਕਰਨਾ। ਪਿਕਅਪ ਲੇਕਿਨ ਜੋ ਵੀ ਹੈ ਉਸਤਾਦ ਜੀ ਮੈਂ ਇਹਨਾਂ ਦੋ ਕਰੈਕਟਰ ਨਹੀਂ ਛੱਡਣਾ, ਮੈਂ ਇਹਨਾਂ ਨੂੰ ਨੰਗੇ ਕਰਾਂ। ਉਹ ਨੰਗਿਆ ਭਰਾਵਾ ਕਿ ਟੈਟੂ ਬਣਾਉਣਾ ਤੇਰੇ ਕੋਲ ਨੰਗਿਆ ਕਰਕੇ ਕੀ ਕਰਨਾ? ਕੀ ਗੱਲ ਮੈਂ ਤੰਗਿਆ ਕਰੋ ਮਿੱਠੇ ਟੀਕਾ ਲਾਉਣ ਲੱਗੇ ਮੈਂ ਦੱਸਾਂਗਾ ਤੁਸੀਂ ਜੋ ਜੋ ਜ਼ੁਲਮ ਕੀਤਾ ਉਸਤਾਦ ਜੀ ਨੇ ਮੈਨੂੰ ਕਸਮ ਪਾਈ ਹੈ ਆਪਣੀ। ਅੱਲਾ ਮਾਫ। ਉਸਤਾਦ ਮੁੱਲਾ ਸਾਡੀ ਸਾਰਿਆਂ ਦੀ ਜ਼ਿੰਦਗੀ ਓਏ ਨਾ ਦੱਸੀ ਓਏ, ਨਹੀਂ ਤਾਂ ਹੀ ਮੈਂ ਦੱਸ ਓਏ ਪਰਦਾ ਹੀ ਰਹਿਣ ਦੇ। ਨਹੀਂ ਸਾਹਿਬ ਤੁਸੀਂ ਉਸਤਾਦ ਜੀ ਲਾਂਚ ਨਿਕਲਿਆ ਕਰੋ ਪਾਰਕ ਨਾਲ ਰਕਾ ਇਹ ਪਤਾ ਕਿਹੜੇ ਜ਼ੁਲਮ ਹੋਏ ਨੇ? ਇਹ ਉਸਤਾਦ ਜੀ ਕਹਿੰਦੇ ਹੁੰਦੇ ਸੀ ਬਾਹਰ ਜਾ ਕੇ ਦੱਸਣਾ ਜ਼ੁਲਮ ਹੋਇਆ। ਮੈਂ ਚੈਨਮਨ ਕਹਿ ਰਿਹਾ ਮੈਂ ਜੋ ਫਰੀਦ ਨਾਜ਼ਰੀਨ ਫਰੀਦ ਤੇ ਮਿੱਠੇ ਨੂੰ ਮਾਫ ਨਾ ਕਰਨਾ ਮੇਰੇ ਉਸਤਾਦ ਨੂੰ ਅਗਰ ਕੋਈ ਚੋਕੇ ਤੋਂ ਅਸੀਂ ਉਸਤਾਦ ਸਿੱਟਾਂ ਦਾ ਲਾਤਾ ਕਿਤੇ। ਤੁਹਾਨੂੰ ਮੈਂ ਨੰਗਿਆ ਨਾ ਕੀਤਾ। ਓ ਯਾਰ ਨੰਗਿਆ ਕਰਕੇ ਤਲਾਸ਼ੀ ਲੈਣੀ ਤੂੰ ਨੰਗਿਆ ਕਰਕੇ ਤੂੰ ਕੀ ਇਹ ਤੂੰ ਕੋਈ ਆਪਣਾ ਚਾਹ ਪੂਰਾ ਕਰਨ ਡਿਆ, ਮੇਰੀ ਬਿਮਾਰੀ ਦਾ ਤੂੰ ਵੀ ਬਹਾਨਾ ਹੀ ਪਾਇਆ ਹੈ। ਬਗਲਾ ਲੜ ਕੇ ਉਹਨਾਂ ਦੀ ਕੀ ਹੋ ਗਿਆ? ਇਹਨਾਂ ਨੂੰ ਮੈਂ ਵੇਖੀ ਸਹੀ ਤਰ੍ਹਾਂ ਇਹਨਾਂ ਦਾ ਹਸ਼ਰ ਕੀ ਕਰਨਾ। ਤੁਸੀਂ ਕਹੋ ਮੈਂ ਇਹਨਾਂ ਨੂੰ ਮੰਜ਼ਰੇ ਆਮ ਤੇ ਲਿਆਵਾਂ। ਮੰਜ਼ਲੇ ਆਮ ਤੇ ਲਿਆਵਾਂਗਾ ਨੰਗਿਆ ਕਰਾਂਗਾ। ਉਹ ਨੰਗਿਆ ਕਰਕੇ ਕਿਤੇ ਏਸੀ ਜੀ ਕਰਨੀ ਨੰਗਿਆ ਕਰਕੇ। ਅੱਛਾ ਇਹਨੂੰ ਮੰਦਰੇ ਆਉਣ ਤੇ ਵੀ ਲੈਂਦਾ ਨਾ ਇਹਨੇ ਫੇਰ ਹਲਕਾ ਜਿਹਾ ਨੰਗਿਆ ਜ਼ਰੂਰ। ਇਹਨਾਂ ਨੇ ਨੰਗੀਆਂ ਸਿਰਫ ਇਸ ਲਈ ਕਰ ਰਹੇ ਇਹਦੀ ਇੱਕ ਬਨੈਣ ਗਵਾਚੀ, ਹੋਰ ਕੋਈ ਗੱਲ ਨਹੀਂ। ਇਹਨੇ ਉਹ ਪਛਾਣਨੀ। ਇਹਨਾਂ ਨੇ ਯਾਰ ਸੱਚੀ ਮੁੱਠੀ ਆ। ਮੈਂ ਲਾਹੌਰ ਗਿਆ ਵਾ ਨਾ ਪਿੱਛੋਂ ਯਾਰ ਇਹਨਾਂ ਨੇ ਬਿਲਕੁਲ ਨਹੀਂ ਕੋਆਪਰੇਟ ਕੀਤਾ। ਨਹੀਂ ਕੀਤਾ। ਇਹਨਾਂ ਨੇ ਨਾ ਮੇਰੇ ਉਸਤਾਦ ਨੂੰ ਸਤਾਇਆ ਵਾ ਨਾ। ਤੁਸੀਂ ਇੱਥੇ ਰਹਿ ਕੇ ਨਹੀਂ ਕਰਦੇ ਹੋ ਤੁਹਾਡੇ ਨਹੀਂ ਯਾਰ ਮੈਂ ਛੱਡਦੇ ਯਾਰ ਮੇਰਾ ਤੇ ਹੋਰ ਵਾ ਸਿਸਟਮ ਉਸਤਾਦ ਹਾਂ ਜੀ। ਨਹੀਂ ਕਰਦੇ ਹੈ। ਲੇਕਿਨ ਤੁਸੀਂ- ਜੋ ਨਹੀਂ ਛੱਡਦੇ ਮਿੱਠਾ ਤੇ ਫਰੀਦ। ਓਏ ਅਸੀਂ ਕੀ ਕਰਤਾ 15 ਦੇ ਤਾਂ ਉਸਤਾਦ ਜੀ ਦੁਬਈ ਰਹਿ ਕੇ ਆ ਗਏ ਆ। ਹਰ ਰਿਪੋਰਟਾਂ ਉੱਥੋਂ ਲਾ ਲਾਈਆਂ ਇੱਥੇ ਹਰ ਤਰੀਆ ਘੁੱਟਾਬਾਜੀ ਕਰੀ ਦੀ ਸਾਰਾ ਕੁਝ। ਇਹ ਦੋਨੇ ਹੀ ਬੰਦੇ ਉਸਤਾਦ ਜੀ ਲਈ ਉਹ ਖਤਰਨਾਕ ਨੇ। ਛੱਡ ਲੇਕਿਨ ਨਹੀਂ ਯਾਰ ਫਰੀਦ ਵਰਗਾ ਸ਼ਾਗਿਰਦ ਘੱਟ ਹੀ ਬੋਤਲ ਲਿਆ ਓਏ ਭਾਈ ਬੋਤਲ ਲਿਆ। ਯਾਰ ਫਿਰ ਲੇਕਿਨ ਫਿਰ ਮਿੱਠਾ ਵੀ ਸਜ਼ਾਦਾ ਹੁੰਦਾ ਉਹ ਨਹੀਂ ਫਿਰ ਇਹ ਗੱਲ ਇਹਨਾਂ ਮੈਂ ਦੋਵਾਂ ਨੂੰ ਵੇਖੀ ਜਰਾ ਕਰਦਾ। ਓਏ ਹੁਣ ਨੰਗਿਆ ਕਰਨਾ ਨਾ ਕੀ ਹੈ? ਮੈਂ ਇਹਨਾਂ ਨੂੰ ਨੰਗੇ ਅੱਛਾ ਇਹਦੇ ਬਾਰੇ ਚ ਕੀ ਖਿਆਲ ਆ? ਇਹ ਤੋਂ ਵੱਡਾ ਮੁਨਾਫਕ ਹੀ ਕੋਈ ਨਹੀਂ ਹੈ। ਕਿਆ ਇਹਨਾਂ ਨੂੰ ਕਹਿਣ ਡਿਆ ਮੈਨੂੰ ਤੇ ਯਾਰ ਮੈਂ ਹਿਸਾਬ ਕਿਤਾਬ ਲਾਣਾ ਕਿ ਮੇਰਾ ਉਸਤਾਦ ਮੁਨਾਫਕਾਂ ਚ ਅੱਛਾ ਰਹਿ ਇਹਨੂੰ ਗਿਆ। ਨੰਗਾ ਕਰਨਾ ਕਿ ਨਹੀਂ ਨਹੀਂ ਯਾਰ ਇਹ ਹੋਰ ਵੀ ਮੁਨਾਫਕ ਹੋਵੇ ਨਾ ਉਹਨੇ ਨੰਗਿਆ ਨਹੀਂ ਲੱਗਣਾ। ਮੈਂ ਉਸਤਾਦ ਜੀ ਮੈਂ ਤੁਹਾਡੇ ਉਹ ਜਿੰਨਾ ਕ ਨੰਗਾ ਨਾ ਇੰਨਾ ਕ ਬਰਦਾਸ਼ਤ ਨਹੀਂ ਹੋਣਾ। ਉਸਤਾਦ ਜੀ ਇਹਨੂੰ ਇਸ ਤੋਂ ਮਜ਼ੀਦ ਕਰਤਾ ਜੇ ਇਹ ਨੰਗਾ ਹੋਵੇ ਸਦਾ ਇਹਨੂੰ ਕੱਪੜੇ ਪਵਾ ਦਿਓ। ਪਾਗਲ ਮੈਂ ਨੰਗੇ ਕਹਿੰਦੇ ਨਿੱਕਾ ਜਿਹਾ ਹੁੰਦਾ ਸੀ ਤੇ ਇਹਨੂੰ ਸਾਰੇ ਕਹਿੰਦੇ ਹੁੰਦੇ ਸੀ ਕਿ ਵੀ ਇਹਨੂੰ ਕੱਪੜੇ ਪਾਓ। ਇਹ ਤੇ ਆਪ ਅਗਲੇ ਦੱਸਦਾ ਕੋਲ ਖੁਦ ਭਾਜੀ ਮੈਂ ਨੰਗਾ ਖੜਾ ਹਾਂ। ਉਹ ਸੌਰੀ ਯਾਰ ਪਤਾ ਹੀ ਨਹੀਂ ਸੀ। ਦੇਖੋ ਯਾਰ ਨੰਗੇ ਨੂੰ ਕੋਈ ਵੀ ਨਹੀਂ ਹੁੰਦਾ। ਹਰ ਟਾਈਮ ਬੰਦੇ ਤੇ ਸਿਵਲ ਵਰਦੀ ਹੁੰਦੀ ਹੈ। ਇਹਦੇ ਸਿਰਫ ਕੱਪੜੇ ਪਾਉਣ ਲਈ ਉਹਨਾਂ ਨੇ ਬੁੱਢੀ ਰੱਖੀ ਸੀ। ਉਹਨੂੰ ਕਹਿੰਦੇ ਸੀ ਬੇਟਾ ਇਹਨੂੰ ਕੱਪੜੇ ਪਾ ਕੇ ਤੂੰ ਚੱਲ ਜਾਇਆ ਕਰ। ਨਹੀਂ ਮੈਂ ਦੱਸਣਾ ਯਾਰ ਮੈਂ ਸਾਰਾ ਕੁਝ ਦੱਸਾਂਗਾ। ਬਿਲਕੁਲ, ਬਿਲਕੁਲ। ਉਹ ਸੀਗਾ ਰਾਜ ਦੀਆਂ ਗੱਲਾਂ ਜਿਹੜੀਆਂ ਕਿ ਸਿਰਫ ਮੇਰੇ ਤੱਕ ਗਈਆਂ ਉਸਤਾਦ ਜੀ ਮੇਰੇ ਨਾਲ ਕਰਦੇ ਨੇ। ਉਹਨਾਂ ਦੀ ਮਿਹਰਬਾਨੀ ਮੈਨੂੰ ਸਮਝਦੇ ਨੇ ਜੀ। ਚਲੋ ਜੀ ਨਾਜ਼ਰੀਨ ਅੱਛਾ ਟਾਈਮ ਹੋ ਗਿਆ ਸਾਡਾ। ਮੈਂ ਦੱਸਣਾ ਤਾਰੀ ਦਾ ਟਾਈਮ ਹੋ ਗਿਆ ਤੇ ਅਸੀਂ ਥੋੜਾ ਇੰਤਜ਼ਾਮ ਵੀ ਕਰ ਲਈਏ। ਹੁਣ ਸਾਹਿਬ ਗਏ ਨੇ ਜ਼ਰਾ ਥੋੜਾ ਨਿਜ਼ਾਮ ਜ਼ੂਮ ਤੇ ਆਪਾਂ ਉਹ ਖਿਆਲ ਰੱਖੋ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।